सा मेरे ढोल गए भूल अब बोल पे चलाई। लड़की गाना गा रही थी लूरे ने इत्थों जिकर कापी कड्ढी गलता थिएटर ते गंदियां गल्लां बंद होईयां ते जिंदगी मेरे नाल आ। लख बहुत आ मेरे पिछे बच्चे भी मैं एडा भी मतलब वफादार नहीं है मैं थोड़ा कमीना भी है बगैरत भी है गद्दार भी है। अस्सलाम वालेकुम टी टाइम में खुश आमदीद जी जनाब। साढ़े नाल साड़ा एक पुराना साथी गड़गीला साहब ये चाम यार बनना काम चेक वो देखिया उन्हें पता दसे नहीं मुझे कहती तुम मामे लगते हो हर काम करने हैं तुम चौधरी हो मैं लेके तो करेक्टर ना है करके वो यार तू तो एक्सप्रेशन देखने करेक्टर ने हैं भी कोई भी काम होगा तुम चाहोगे हैं तुम क्या हो तो वो करेक्टर कितना खड़ा आगे हैं। लो जी गड़गीला साहब जनाब होर सुनाओ। हाँ जी ठीक ठाक साहब आपा दा की हाल आ की आपा उस्मान बुखारी दा की हाल है? ना तो कोई हाल नहीं साडा भी कोई हाल नहीं। अच्छा नहीं यार वैसे ਇਹ ਮੈਨੂੰ ਮਿਲਿਆ ਰਾਤੀ ਤੇ ਮੈਂ ਜਿੱਦਾਂ ਫੈਸਲ ਨੂੰ ਕਿਹਾ ਸੀ ਨਾ ਉਦਾਂ ਹੀ ਇਹਨੂੰ ਮੈਂ ਬੜੇ ਪਿਆਰ ਨਾਲ ਕਿਹਾ ਮੈਂ ਕਿਹਾ ਯਾਰ ਇਹ ਨਹੀਂ ਗੱਲ ਕਿ ਵੀ ਇਸ ਟਾਈਮ ਥੀਏਟਰ ਜਿਹੜਾ ਨਾ ਉਹ ਹਿਸਾਬ ਕਿਤਾਬ ਇਹ ਹੋਇਆ ਉਸਤਾਦ ਜੁਗਨੂ ਬਾਦਸ਼ਾਹ ਕਿ ਇੱਕ ਥੀਏਟਰ ਦੇ ਉੱਪਰ ਮਤਲਬ 4-5 ਸਾਲ 8 ਸਾਲ ਇੱਕ ਬਿਲਕੁਲ ਵਲਗੈਰਿਟੀ ਚੱਲਦੀ ਰਹੀ ਹੈ। ਕੁਝ ਥੀਏਟਰਸ ਐਸੇ ਨੇ ਔਰ ਹਰ ਸ਼ਹਿਰ 'ਚ ਨੇ ਹਾਂਜੀ ਤੇ ਉਹ ਜਗ੍ਹਾ ਜਿਹੜੀ ਨਾ ਉਹ ਜਗ੍ਹਾ ਮਤਲਬ ਕਹਿ ਹੋ ਗਈ ਉਹ ਜਗ੍ਹਾ ਹੀ ਵਲਗਰ ਹੋ ਗਈ ਹੈ। ਉਹਦਾ ਗੇਟ ਉਹਦੀ ਸੜਕ ਉਹਦਾ ਸਾਰਾ ਇਸ ਤਰ੍ਹਾਂ ਦਾ ਹਿਸਾਬ। ਹੁਣ ਤੁਸੀਂ ਇੱਕਦਮ ਉੱਥੇ ਡਰਾਮਾ ਅੱਜ ਵੀਕ ਖਤਮ ਕਰਕੇ ਅਗਲੇ ਵੀਕ ਬਿਲਕੁਲ ਸਾਫ਼ ਲਾ ਕੇ ਸੋਚੋ ਵੀ ਫੈਮਲੀਆਂ ਆਉਣਗੀਆਂ ਏਡੀ ਛੇਤੀ ਨਹੀਂ ਆਉਣਗੀਆਂ ਫੈਮਲੀ ਟਾਈਮ ਲੱਗਣਾ ਠੀਕ ਹੈ ਜੀ ਹਾਂਜੀ। ਹੁਣ ਉਹ ਹਿਸਾਬ ਇਸ ਤਰ੍ਹਾਂ ਕੋਈ ਜ਼ਾਹਰੀ ਗੱਲ ਆ ਕਿ ਜਦੋਂ ਇਹ ਕੰਮ ਹੋ ਗਿਆ ਤੇ ਉਦੋਂ ਜਿੱਥੇ ਮਤਲਬ ਕਿ ਕੋਈ 400-500 ਬੰਦਾ ਹੁੰਦਾ ਸੀ ਉੱਥੇ ਰਹਿ ਗਏ 40-50 ਬੰਦੇ। ਹਾਂਜੀ ਸਮਝ ਆ ਰਹੀ ਨਾ ਕੋਈ ਡਾਂਸ ਵੀ ਹੁਣ ਉਹ ਕਹਿ ਰਹੇ ਨੇ ਵੀ ਦੁਪੱਟਾ ਲੈ ਕੇ ਕਰੋ ਹਾਂਜੀ ਸਾਜੀ ਦੁਪੱਟਾ ਲੈ ਕੇ ਤੇ ਗਲੇ 'ਚ ਯਾਨੀ ਇੱਥੋਂ ਦੁਪੱਟਾ ਹਾਂਜੀ ਇੰਜ ਨਹੀਂ ਲੇਕਿਨ ਗਲੇ 'ਚ ਦੁਪੱਟਾ ਹੋਵੇ ਕਿ ਤੁਹਾਡਾ ਜਿਸਮ ਗਾਣੇ ਮੈਡਮ ਦੇ ਨਸੀਬੋ ਦੇ ਗਾਣੇ ਸਾਰੇ ਬੈਨ ਓਏ ਆਹਾ ਵੀ ਸਹੇਲੀਓ ਨਹੀਂ ਪਿਆਰ ਚਾਂਜਰ ਦੀ ਪਾਵਾਂ ਛਨਕਾਰ ਚਾਂਜਰ ਦੀ ਪਾਵਾਂ ਛਨਕਾਰ ਕਿਹਦੀ ਸਾਲਨ ਦੀ ਪਾਵਾਂ ਛਨਕਾਰ ਹਾਂ ਝਾਂਜਰ ਦੀ ਗੁੰਗੇ ਦੀ ਰਮ ਜਨ ਗੁੰਗਾ ਹਾਂ ਇਸ ਤਰ੍ਹਾਂ ਦੇ ਇਹ ਵਾ ਗਾਣੇ ਬਸ ਇਹ ਚਲਾਉਣੇ ਨਹੀਂ ਜਾਂ ਮੈਂ ਵੀ ਸੀਮੀ ਵਲਗਰ ਸਿਮੀ ਵਲਗਰ ਹਾਂ ਨਹੀਂ ਮੈਡਮ ਦੇ ਬਈ ਸਵਾਲ ਨਹੀਂ ਲੇਕਿਨ ਇਦਾਂ ਦਾ ਤੇ ਨਹੀਂ ਨਾ ਵੀ ਜਿੱਦਾਂ ਦੇ ਆ ਸੀ ਨਹੀਂ ਗੱਲ ਸੁਣੋ ਚੁੰਮ ਚੁੰਮ ਜੁਮਾ ਚੁੰਮ ਚੁਮਾ ਚੁੰਮ ਸੋਹਣਿਆ ਕੀ ਚੁੰਮ 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 ਚੁੰਮਾ ਚੁੰਮ ਚੁੰਮ ਜੁਮਾ ਚੁੰਮ ਚੁਮਾ ਚੁੰਮ ਸੋਹਣਿਆ ਤੇ ਇਹਦਾ ਕੀ ਮਤਲਬ ਆ ਇਹਦਾ ਮਤਲਬ ਇਹ ਕਿ ਉਹ ਜਾ ਕੇ ਨਹੀਂ ਇਹ ਤੁਹਾਡੀ ਆਪਣੀ ਗੰਦੀ ਸੋਚ ਆ ਓ ਯਾਰ ਤੇ ਫਿਰ ਮੈਡਮ ਨਰਗਸ ਦਾ ਵੀ ਕਿਹੜਾ ਕੋਈ ਏਡਾ ਗੰਦਾ ਜਿੱਦਾਂ ਲਾਲਾ ਲਾਲਾ ਨਹੀਂ ਹੁੰਦਾ ਗਾਣੇ ਉਂਝ ਆਏ ਉਹ ਚੀਜ਼ ਇਹ ਉਂਝ ਨਹੀਂ ਜਿਵੇਂ ਡਾ ਡਾ ਲਾ 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 ਡਾ ਇਹ ਉਹ ਟੈਪ ਚੁੰਮ ਚੁੰਮ ਚੁੰਮਾ ਚੁੰਮ ਚੁੰਮਾ ਚੁੰਮ ਸੋਹਣੇ ਨਾਲੇ ਗਾਣੇ ਮੇਰੇ ਲਈ ਬਣਿਆ ਸੀ ਵੈਸੇ ਸਪੈਸ਼ਲ ਹੈ ਉਹ ਚੂਸ 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 ਉਹ ਨਹੀਂ ਆ ਨਹੀਂ ਤੇਰਾ ਚੁੰਮੜਾ ਬਣਦਾ ਭਾਈ ਇਮਦਾਦ ਅੱਛਾ ਨਸੀਬੋ ਜੀ ਦੇ ਬੜੇ ਬੜੇ ਆਲਾ ਗਾਣੇ ਵੀ ਇਹ ਵਿੱਚ ਹੈਗੇ ਨੇ ਲੇਕਿਨ ਉਹਨਾਂ ਨੇ ਸਾਰਾ ਟੋਟਲ ਲੈਣ ਦਾ ਮੇਨ ਹਾਂ ਉਹਨਾਂ ਨੇ ਕਿਹਾ ਵੀ ਤੁਸੀਂ ਟੋਟਲ ਹੀ ਨਿਜ਼ਾਮ ਜਿਹੜਾ ਨਾ ਉਹ ਤੁਹਾਡਾ ਮਤਲਬ ਗਾਣੇ ਵੀ ਉਦਾਂ ਦੇ ਵੀ ਜਿਹੜੇ ਕੋਈ ਫਿਲਮੀ ਜਾਂ ਜਿਹੜੇ ਕੋਈ ਦੇਸੀ ਮੋਲ ਹੁਣ ਉਹ ਜ਼ਾਹਰੀ ਬਾਤ ਟਾਈਮ ਲੱਗਣਾ ਯਾਰ ਜਦੋਂ ਇੱਕਦਮ ਏਡਾ ਵੱਡਾ ਯੂਟਰਨ ਆਏਗਾ ਤੇ ਟਾਈਮ ਲੱਗੇਗਾ। ਨਹੀਂ ਤੇ ਉਹ ਇਦਾਂ ਕਿਉਂ ਨਹੀਂ ਕੀਤਾ ਕਿ ਮੈਡਮ ਨਸੀਬੋ ਦੇ ਵੀ ਚੰਗੇ ਚੰਗੇ ਗਾਣੇ ਸਿਰਫ ਬਾਕੀ ਜਿਹੜੇ ਕੱਢ ਦੇ ਹਾਂ ਉਹ ਕਰ ਲਓ ਵਲਗਰ ਹੀ ਉਹਨਾਂ ਨੇ ਕੀਤੇ ਆ ਕਿ ਮੈਡਮ ਨਸੀਬੋ ਹੀ ਬੈਨ ਕਰਦੇ ਗਾਣੇ ਮੈਡਮ ਦੇ ਜਿਹੜੇ ਸਾਰੇ ਬੈਨ ਕਰਨ ਨਸੀਬੋ ਦੇ ਸਾਰੇ ਜ਼ਿੰਮੇਦਾਰ ਐਵੇਂ ਗੁੱਸੇ ਨਾ ਕਰ ਮੇਰੀ ਜਾਨ ਵੀ ਸਾਜੀ ਉਹਦੇ ਡਾਂਸ ਉੱਤੇ ਹੋਣਾ ਹੀ ਨਹੀਂ ਉੱਤੇ ਤੇ ਐਂ ਹੀ ਹੋਣਾ ਨਾ ਤੇ ਇੰਜ ਹੀ ਕਰ ਲੈਣ ਇੰਜ ਹੁੰਦਾ ਕਿ ਹੁਣ ਓਏ ਮੈਂ ਤਾਂ ਦੱਸਦਾ ਵਾਂ ਉਹਨਾਂ ਨੇ ਪਤਾ ਕੀ ਕਿਹਾ ਵਾ ਕਿ ਡਾਂਸ ਕਿਦਾਂ ਦਾ ਹੋਵੇ ਜਿੱਦਾਂ ਦਾ ਸਿਚੁਏਸ਼ਨ ਹੀਰੋਇਨ ਡਾਂਸ ਕਰਦੀ ਸੀ ਹਾਂਜੀ ਯਾਨੀ ਫੀਲ ਇਹ ਨਾ ਆਵੇ ਕਿ ਤੁਸੀਂ ਮਜਰੌਰ ਨਿਜ਼ਾਮ ਕਰ ਰਹੇ ਜੀ ਫੀਲ ਇਹ ਆਵੇ ਕਿ ਇੱਕ ਕਰੈਕਟਰ ਆ ਹੀਰੋ ਹੀਰੋਇਨ ਆ तो हीरोइन आके ਤੇ ਉਹਨੇ ਗਾਣਾ ਲਾਇਆ ਤਾਂ ਫਿਲਮ ਟੈਪ ਇੱਕ ਹੀਰੋ ਟੈਪ ਡਾਂਸ ਕਰਦੀ ਹੈ ਸਿਚੁਏਸ਼ਨਲ। ਹਾਂਜੀ ਇਹ ਉਹਨਾਂ ਨੇ ਮੇਰਾ ਖਿਆਲ ਉਹਨਾਂ ਨੇ ਕਿਹਾ ਕਿ ਇਦਾਂ ਕਰ ਲਓ ਜਿਵੇਂ ਕਿ
ਉਹ ਵੰਜਲੀ ਵਾਲੜਿਆ ਇਹਦੇ ਤੇ ਕਿਹੜਾ ਡਾਂਸ ਹੋਣਾ ਹੁਣ? ਇਹਦੇ ਨਹੀਂ ਨਹੀਂ ਅੱਲਾ ਤਾਂ ਮੋਹ ਲਈ ਉਹ ਮੁਟਿਆਰ ਮੈਂ ਉਸਤਾਦ ਜੀ ਦਾ ਉਹਦੇ ਵਾਲਾ ਹੀ ਲੋ ਪਹਿਲੇ ਨਹੀਂ ਸੀ ਡਾਂਸ ਹੁੰਦੇ ਅੱਲਾ ਕਰੇ ਗੂੜੀਆਂ ਹਾਂ। ਤਰੱਕੀਆਂ ਵੇ ਗੂੜੀਆਂ? ਹਾਂਜੀ ਹਾਂਜੀ ਹਾਂ, ਅੱਲਾ ਕਰੇ ਗੂੜੀਆਂ, ਅੱਲਾ ਕਰੇ ਦੂਣੀਆਂ। ਆ ਦੁਨੀਆ ਫਿਰ ਤਰੱਕੀ ਜੇ ਉਹ ਗੂੜੀਆਂ ਨਹੀਂ, ਦੂਣੀਆਂ। ਹਾਂ ਤੇ ਨਾਲੇ ਮੈਨੂੰ ਕੋਈ ਗੱਲ ਦੱਸੋ, ਕਹਿੰਦੇ ਮੈਡਮ ਨਸੀਬੋ ਜੀ ਦੇ 80 ਗਾਣੇ ਬੈਨ ਹੋਏ, ਉਹਨਾਂ ਨੇ ਤਾਂ ਗਾਏ 60, ਇਹ 20 ਜੇਨ ਵਾਲੇ ਵੀ ਬੈਨ ਕਰਤੇ। ਨਹੀਂ ਨਹੀਂ, ਜਿਹੜੇ ਪਿੱਛੇ 뮤직 ਡਾਇਰੈਕਟਰ ਬਣ ਰਹੇ ਸੀ, ਸਟੂਡੀਓ 'ਚ ਪਏ ਸੀ, ਰਿਲੀਜ਼ ਹੋਣੇ, ਉਹਨਾਂ ਨੂੰ ਉੱਥੇ ਪਏ ਕੰਪਿਊਟਰ ਦੇ ਵਿੱਚ ਹਾਰਡ ਡਿਸਕ 'ਚ ਬੈਨ ਕਰਦੇ। ਫਰੀਦ ਸਾਹਿਬ ਇਹ ਕੀ ਨੈਟ ਜੀ ਗੁੱਜਰ ਸਾਹਿਬ ਪਲੀਜ਼ 2 ਮਹੀਨੇ ਪਹਿਲੇ ਇਹਨਾਂ ਨੂੰ ਮੈਂ ਦੱਸੀ ਸੀ, ਇਹਨਾਂ ਨੇ ਮੇਰੀ ਗੱਲ ਮਜ਼ਾਕ ਚੜਾਤੀ। ਮੈਂ ਕਿਹਾ ਉਸਤਾਦ ਜੀ ਇੰਜ ਗਾਣੇ ਬੈਨ ਹੋ ਰਹੇ ਜੇ ਸਾਡੇ ਨਾਲ, ਤੇ ਹੁਣ ਤੈਨੂੰ ਪਤਾ ਭਾਈ ਕੋਈ ਕੰਮ ਹੈਗਾ ਹੈ ਇਹਨਾਂ ਨੂੰ ਕੋਈ ਕੰਮ ਕੋਈ ਟੈਨਸ਼ਨ ਕਿਉਂ? ਬੜੀ ਦਮੀ ਇਹਨਾਂ ਦੀ ਆਵਾਜ਼ ਤੁਲਾ ਸਭ ਚੱਪ ਨਹੀਂ ਓਏ ਭਾਈ ਨਹੀਂ ਭਾਜੀ, ਸਾਡਾ ਮਹਿਮਾਨ ਆ ਦਾਨਿਸ਼, ਠੀਕ ਹੈ ਜੀ। ਮਹਿਮਾਨ ਆ ਸਾਡਾ। ਮਾਨ ਤਾਂ ਬੜਾ ਰੁੱਸੇ ਬਾਲੂ ਵਰਗੇ। ਅੱਛਾ ਭਾਜੀ, ਜਿਹੜਾ ਨਾ ਵੇਖੋ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਹਾਂ, ਇਹ ਬੜਾ ਅੱਛਾ ਵਾ। ਨਹੀਂ ਇਹ ਵੀ ਵਲਗਰ ਆ। ਇਹਦੇ ਵਿੱਚ ਰੌਲਾ ਹੈ ਵੀ ਰੁੱਸਿਆ ਕਿਹੜੀ ਗੱਲੋਂ? ਇਹ ਪਿਛਲੀ ਕਾਪੀ ਗੱਲ ਆ, ਇਹ ਕਾਪੀ ਆ। ਐਵੇਂ ਰੁੱਸਿਆ ਨਾ ਕਰ। ਕਿਹੜੀ ਤਰ੍ਹਾਂ ਭਲਾ? ਕਿਹੜੇ ਹੋਗਾ ਦੁਨੀਆ में तू बेमिसाल सजना, मेरे बच्चे मेरे नो निहाल सजना। ਵਾਹ ਆਹੀ ਅੱਛਾ ਆ। ਤੁਸੀਂ ਕੰਪੋਜੀਸ਼ਨ ਜਨਰਲ ਕਾਪੀ ਆ, ਲੇਕਿਨ ਗੱਲ ਜਿਹੜੀ ਵਿਚਲੀ ਹੋਈ ਨਾ ਵੀ ਐਵੇਂ ਰੁੱਸਿਆ ਨਾ ਕਰ ਮੇਰੀ ਜਾਨ ਸਜਣਾ, ਕਿਹੜੀ ਗੱਲ ਤੋਂ ਰੁੱਸਿਆ? ਉਹ ਗੱਲ ਕਹਿੰਦੇ ਵਲਗਰ ਆ। ਸੂਟ ਨਹੀਂ ਸੀ ਨਾ ਲੈ ਕਹਿੰਦੇ ਇਹ ਵੀ ਵਲਗਰ ਹੈਗੀ ਆ। ਉਸਤਾਦ ਜੀ ਵੇਖੋ, ਦੋ ਕੜੀਆਂ ਕੋਲ ਬਹਿ ਜਾ, ਕਹਿੰਦੀ ਏ ਰਾਤ ਰਹਿ ਜਾ। ਹੁਣ ਆ ਜਿਹੜੀ ਗੱਲ ਆ, 2 ਘੜੀਆਂ ਕੋਲ ਬਹਿ ਜਾ, ਕਹਿੰਦੀ ਏ ਰਾਤ ਰਹਿ ਜਾ, ਉਹ ਕਹਿੰਦੇ ਵਲਗਰ। ਔਰ ਜੈਨੂਇਨ ਵਲਗਰ, 2 ਘੜੀਆਂ ਕੋਲ ਬਹਿ ਜਾ, ਕਹਿੰਦੀ ਰਾਤ ਰਹਿ ਜਾ। ਰਾਤ ਕਿਉਂ ਕਹਿਣ ਦੀ ਵਿਚਲੀ ਗੱਲ ਹੈ? ਨਹੀਂ 버ਗਰ ਨਹੀਂ 2 ਘੜੀਆਂ ਕੋਲ ਬਹਿ ਜਾ, ਅੱਛਾ, ਕਹਿੰਦੀ ਏ ਰਾਤ ਰਹਿ ਜਾ। ਇਹ ਕੌਣ ਕਹਿ ਰਿਹਾ? ਮੈਡਮ ਆਪਣਾ ਅੱਛਾ, ਕਿ ਰਾਤ ਮੈਨੂੰ ਇਹ ਕਹਿ ਰਹੀ ਆ ਹਾਂ ਕਿ ਰਹਿ ਇੱਥੇ ਜਾ। ਰਹਿ ਲਾ। ਹਾਂ ਕਿ ਇਹ ਚ ਕੀ ਹੈ ਇਹ? ਜਦੋਂ ਜਾਣਦਾ ਤੂੰ ਕਹਿਣਾ ਹੈ ਰੁਕ ਜਾਂਦੀਆਂ ਨੇ ਸਾਵਾਂ। ਉਹ ਤੁਹਾਡੇ ਵਾਲੀ ਗੱਲ। ਨਹੀਂ, ਚੇਤਾ- ਰੁਕ ਜਾਂਦੀਆਂ ਨੇ ਸਾਵਾਂ ਮਰ ਨਾ ਜਾ। ਆ ਵਾ ਗੱਲ ਅਸਲ। ਨਹੀਂ ਇਹਦੇ ਚ ਇਹਨਾਂ ਨਹੀਂ, ਇਹ ਠੀਕ ਹੈ। ਸਹੀ ਹੈ। ਸਿਚੁਏਸ਼ਨ, ਇਹ ਫਿਲਮ ਦਾ ਗਾਣਾ ਇਹ ਗਾਣਾ ਤਾਂ ਹਾਂ, ਤੇ ਸਿਚੁਏਸ਼ਨ ਆ। ਲੇਕਿਨ ਰਾਤ ਪਲੇਬੈਕ ਸਿੰਗਰ ਰਫੀ ਸਾਹਿਬ ਨੇ ਗਾਇਆ ਵੀ ਜੇ ਕਿੱਲਾ ਏ ਮਜ਼ਬੂਤ ਮੱਝ ਨਹੀਂ ਹੋ ਨਸੇ ਦੀ। ਕੀ ਕਰ ਲੈਂਗੇ? ਵਾਕਈ ਹਾਂ ਹਾਂਜੀ। ਇਹ ਤਾਂ ਵਲਗਰ ਨਹੀਂ ਲੈ ਹਾਂ, ਅੱਗੋਂ ਕੁੜੀ ਕਹਿੰਦੀ ਜੇ ਮੁੰਡਾ ਹੋਵੇ ਢਿੱਲਾ ਕੁੜੀ ਨਹੀਂ ਹੋ ਵਸਦੀ। ਰਫੀ ਸਾਹਿਬ ਕਹਿ ਰਹੇ ਨੇ ਹਾਜੀ ਨਮਾਜ਼ੀ ਹੋ ਕੇ ਹਾਂ ਉਹ ਵੀ ਜੇ ਕਿੱਲਾ ਏ ਮਜ਼ਬੂਤ ਮੱਝ ਨਹੀਂ ਹੋ ਨਸ। ਹੁਣ ਕੀ ਕਰ ਲੈਂਗੇ ਇੱਥੇ? ਜੈਨੂਇਨ ਗੱਲ ਆ ਵੀ ਅਗਰ ਕਿੱਲਾ ਹੈ ਕਿ ਮਜ਼ਬੂਤ ਆ, ਤੁਸੀਂ ਤੇ ਮੱਝ ਬੰਨੀ ਆ, ਉਹ ਨਹੀਂ ਜਾ ਸਕਦੀ। ਨਸੀਬੋ ਜੀ ਦੇ ਹੁਣ ਦੇਖੋ ਨਾ, ਮੇਲੇ ਦੀ ਮਾਇਆ ਇੱਕ ਵਾਰ ਦੇਗੀ। ਕਿਹੜੇ ਕਿਹੜੇ ਅੱਛੇ ਗਾਣੇ ਨੇ। ਨਹੀਂ, ਮੈਨੂੰ ਇਹ ਨਹੀਂ ਸਮਝ ਆਈ ਕਿ ਜ਼ਿੰਦਗੀ ਬਹੁਤੀ ਮਿਲੀ ਆ। ਓਏ ਮੇਰੀ ਗੱਲ ਸੁਣ, ਗੜਗੀਲੇ ਗੜਗੇ ਮੇਰੀ ਗੱਲ ਸੁਣ। ਓਏ ਉਲਟ ਬਾਜ਼ੀਆਂ ਅੱਛਾ। ਓਏ ਉੱਧਰ ਹੀ ਉਹ ਖੋਜੇ ਮੂੰਹ, ਉੱਧਰ ਮੈਂ ਤਾਸ਼ ਕੱਢ ਅੱਛਾ ਤੁਸੀਂ ਆਪਣਾ ਗੜਗੀਲਾ ਲਓ, ਮੇਰੇ ਕੋ ਵੀ ਹੈ। ਨਹੀਂ ਉਹ ਬਹੁਤਾ ਬੁਰਾ ਵਾ। ਗੜਗੀਲਾ, ਇਹ ਗੜਗੀਲਾ ਇੱਕੋ ਹੀ ਆ। ਆਏ ਆਇਆ ਸਕਦਾ ਹੋਊਗਾ। ਗੜਗੀਲਾ ਇੱਕੋ ਹੀ ਆ। ਵਾਹ ਜੀ ਵਾਹ। ਅੱਛਾ, ਮੈਂ ਤੈਨੂੰ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਮੈਡਮ ਨਸੀਬੋ ਦੇ ਜਿੰਨੇ ਵੀ ਗਾਣੇ ਨੇ, ਮੈਡਮ ਨਸੀਬੋ ਦੀ ਆਵਾਜ਼ ਹੀ ਬੈਨ ਕਰ ਦਿੱਤੀ ਹੈ। ਜੀ ਸਰ, ਸਟੇਜ ਦੇ ਹੱਦ ਤੱਕ। ਥੀਏਟਰ 'ਚ ਗਾਣਾ ਨਹੀਂ ਕਹਿੰਦੇ ਤੁਸੀਂ ਉਹਦਾ ਗਾਣਾ ਲਾਉਣਾ। ਨਹੀਂ, ਵਲਗਰ ਹੋਣਾ ਚਾਹੀਦਾ, ਲੌਜੀਕ ਨਹੀਂ ਬਣਦੀ। ਸਾਜੀ ਇਸ ਗੱਲ ਦੀ ਫਾਈਟ ਚੱਲਦੀ ਪਈ ਹੈ ਵੀ ਗਾਣੇ ਜਿਹੜੇ ਅੱਛੇ ਵੀ ਆ ਉਹਨਾਂ ਦੇ। ਹਾਂ। ਅੱਛੇ ਤੇ ਯਾਰ ਬਹੁਤ ਦੇਖੋ, ਅੱਛੇ ਗਾਣੇ, ਜਿਸ ਤਰ੍ਹਾਂ ਉਹ ਗਾਣਾ ਹੈਗਾ ਵਾ ਹੁਣ ਮੇਰੇ ਦਿਨ 'ਚ ਨਿਕਲ ਗਿਆ। ਉਸਤਾਦ ਜੀ ਤੇਰੇ ਜ਼ੇਨ ਤੇ ਉਸਤਾਦ ਜੀ ਬੇਸਿਕਲੀ ਇਹਨਾਂ ਨੂੰ ਜ਼ਿਆਦਾ ਨਹੀਂ ਪਤਾ ਹੈ। ਉਹ ਜਦੋਂ ਇਹ ਗੱਲ ਹੋਈ ਬਾਹਰ ਆ ਗਏ ਸੀਗੇ। ਨਹੀਂ, ਉਹ ਦਿਲ ਮਿਲ ਗਾਣਾ ਸਾਜੀ, ਦਿਲ ਮਿਲ ਸਾਹਿਬਾ ਦਿਲ ਮਿਲ। ਨਹੀਂ, ਬੜੇ ਬੜੇ ਅੱਛੇ ਨੇ। ਹਾਂਜੀ, ਬਹੁਤ ਮੈਡਮ ਦੇ ਅੱਛੇ। ਬੜੇ ਅੱਛੇ ਨੇ। ਸਲਾਮ। ਹਾਂਜੀ ਸਲਾਮ। ਮੈਂ ਕਹਿ ਰਿਹਾ ਕਿ ਇਸ ਟਾਈਮ ਤੂੰ ਕੱਲ ਪਰਸੋਂ ਥੀਏਟਰ 'ਚ ਜਿਹੜੀ ਸੂਰਤ ਹਾਲ ਆ, ਜੀ ਜੀ। ਪਹਿਲੇ ਕਿੰਨੇ ਬੰਦੇ ਹੁੰਦੇ ਸੀ, ਹੁਣ ਕਿੰਨੇ ਕ ਬੰਦੇ ਰਹਿ ਗਏ ਨੇ? ਹੁਣ ਤੇ ਸਾਡੀ ਇੰਨਾ ਰਹਿਮਨਾ 70 80 ਬੰਦੇ ਹੁੰਦੇ ਆ। ਪਹਿਲੇ ਕਿੰਨੇ ਹੁੰਦੇ ਸੀ? ਪਹਿਲੇ ਤੇ ਹਾਲ ਤੋਂ 6 700 800 ਬੰਦਾ ਬਹਿੰਦਾ ਸੀ। ਹਾਂ, ਹੁਣ ਵਲਗਰ ਗੱਲ ਨਹੀਂ ਹੋ ਰਹੀ। ਗੱਲ ਸਾਜੀ ਮਤਲਬ ਅਗਲੇ ਨੂੰ ਕੁੱਤਾ ਤੱਕ ਨਹੀਂ ਕਹਿਣ ਦੇ ਰਹੇ। ਹਾਂ, ਕਿਉਂ ਕਹੀਏ ਵੇ ਇਹ ਹੁੰਦਾ ਨਾ ਕਿ ਓਏ ਗੰਦੀ ਨਸਲ ਦੇ ਆ। ਉਹ ਗੰਦੀ ਨਸਲ ਵੀ ਨਹੀਂ ਕਹਿਣ ਦੇ ਰਹੇ। ਉਹ ਨਹੀਂ ਕਿਉਂ ਕਹਿਣਾ ਕਿਤੇ? ਹਾਂ, ਉਹਦੇ ਤੇ ਗੱਲ ਕਰ ਜਿਹੜੀ ਬਣਦੀ, ਅੱਛੀ ਗੱਲ ਕਰ। ਹਾਂ ਇਹ ਗੱਲਾਂ ਸਟੇਜ ਤੇ ਪਿਆਰ ਨਾਲ ਕਹਿੰਦੇ ਸੀ। ਉਹ ਗੰਦੀ ਨਸਲ ਦੇ ਭਾਈ ਪਾਸ ਹੋ, ਠੀਕ ਹੈ, ਐਦਾਂ ਸੀ ਜਿੰਨਾ ਪਿਆਰ ਸੀ। ਨਹੀਂ ਉਰਦੂ ਚ ਨਹੀਂ ਕਹਿੰਦੇ ਉਦਾਂ, ਕਹਿੰਦੇ ਪੰਜਾਬੀ ਚ ਸੀ। ਡਰਟੀ ਨਸਲ ਹੈ ਨਾ। ਨਹੀਂ, ਇਹ ਇਸ ਤਰ੍ਹਾਂ ਹੋ ਗਿਆ ਨਾ ਕਿ ਹਾਰਡਲੀ ਬੈਨ ਹੋ ਗਿਆ ਸਾਰਾ। ਔਰ ਹਾਰਡਲੀ ਤੋਂ ਬਾਅਦ ਐਸਤਾ ਇਹ ਨਾਰਮਲ ਹੋ ਜਾਏਗਾ। ਨਾਰਮਲ ਹੋ ਜਾਏਗਾ, ਮਤਲਬ ਇਹ ਨਹੀਂ ਕਿ ਹੋ ਜਾਏਗਾ ਸੈੱਟ। ਹਾਂਜੀ ਹਾਂ, ਹੋ ਜਾਏਗਾ, ਲੇਕਿਨ ਉਹ ਨਹੀਂ ਕੰਮ ਹੋਣਾ
ਨਹੀਂ ਉਸਤਾਦ ਜੀ ਉਹਨਾਂ ਨਵਾਂ ਹੱਲ ਕੱਢ ਲਿਆ ਤੁਹਾਡੇ ਵਾਲਾ। ਤੁਸੀਂ ਆਰਬੀਡੀ ਕੱਢਿਆ ਨਾ ਇੱਕ ਕੰਮ, ਉਹਨਾਂ ਜੀਐਨ ਕੱਢ ਲਿਆ, ਗੰਦੀ ਨਸਲ। ਕਹਿੰਦੇ ਤੁਸੀਂ ਇਹ ਸੈੱਟ ਤੇ ਕਹਿ ਸਕਦੇ। ਲੇਕਿਨ ਭਾਈ ਇਮਦਾਦ ਤੁਸੀਂ ਤਾਂ ਬੋਰ ਹੋ ਰਹੇ ਹੋ ਜਿੱਦਾਂ ਤੇ ਮੈਡਮ ਮੁਜ਼ਮਾ ਫਿਰ ਕੇ ਗਏ, ਬੋਰ ਹੋ ਰਹੇ ਨਾ? ਨਹੀਂ ਮੈਂ ਦੱਸਣ ਲੱਗਾ ਸਾਂ ਗੱਲ ਜਿੱਥੋਂ ਸ਼ੁਰੂ ਹੋਈ ਸੀ ਜੁਗਨ ਬਾਦਸ਼ਾਹ, ਕਿ ਜਿੱਦਾਂ ਮੈਂ ਫੈਸਲ ਨੂੰ ਕਿਹਾ ਸੀ ਨਾ ਕਿ ਫੈਸਲ ਦੀ ਤੁਹਾਨੂੰ ਸਟੋਰੀ ਪਤਾ ਵਾ ਵੀ ਇੱਥੇ ਤੱਕ ਐਕਸਟ੍ਰੀਮ ਮੁਹੱਬਤ ਥੀਏਟਰ ਨਾਲ ਕਿ ਸਾਡੀ ਉਹ ਬੱਚੀ ਭੈਣ ਸਾਡੀ ਜਿਹੜੀ ਨੂੰਹ ਸਾਡੀ ਉਹ ਰੁੱਸ ਕੇ ਚਲੀ ਗਈ ਆਪਣੇ ਮਾਪਿਆਂ ਤੇ। ਇਸ ਚੱਕਰ 'ਚ ਕਿ ਫੈਸਲ ਸਾਹਿਬ ਇਹ ਡਰਾਮੇ ਛੱਡ ਘਰ ਰੱਖ ਲਓ ਜਾਂ ਮੈਨੂੰ ਰੱਖ ਲਓ, ਬਾਲ ਬੱਚਿਆਂ ਦੇ ਨਾਲ, ਤੇ ਉਹ ਭਾਬੀ ਕਰਾਚੀ ਚਲੀ ਗਈ ਹੈ ਤੇ ਉਹਦੇ ਘਰ ਦੇ ਵੀ ਨਾਲ ਨੇ ਉਹਦੇ ਹੱਲ ਕਿ ਠੀਕ ਆ ਵੀ ਅਸੀਂ ਨਹੀਂ ਇਹ ਕੰਮ ਕਰਨਾ। ਤੇ ਫੈਸਲ ਸਾਹਿਬ ਕਹਿ ਰਹੇ ਸੀ ਕਿ ਮੈਂ ਤੈਨੂੰ ਛੱਡ ਦੂੰ, ਮੈਂ ਥੀਏਟਰ ਨਹੀਂ ਛੱਡਣਾ। ਅਖੀਰ ਉਹਨਾਂ ਨੇ ਕੰਪਰੋਮਾਈਜ਼ ਕੀਤਾ ਬੱਚਿਆਂ ਦਾ ਖਾਤਰ ਜਾਂ ਧੀ ਦੀ ਖਾਤਰ ਕੰਪਰੋਮਾਈਜ਼। ਲੇਕਿਨ ਇਸ ਤੋਂ ਅੱਗੇ ਕੀ ਜ਼ੋਰ ਇੱਕ ਕੁੜੀ ਵਾਲੇ ਲਾ ਸਕਦੇ ਨੇ ਕਿ ਕੁੜੀ ਕੋਲ ਭਾ ਕੇ ਉਹਨੂੰ ਕਹੇ ਭਾਈ ਆ ਕੰਮ ਛੱਡ ਦੇ, ਨਹੀਂ ਤੇ ਕੁੜੀ ਛੱਡ ਦੇ। ਇਸ ਤੋਂ ਜ਼ਿਆਦਾ ਕੀ ਉਹ ਜ਼ੋਰ ਲਾ ਸਕਦੇ? ਫਾਈਨਲ ਗੱਲ ਕਰਦੇ ਐਂਡ ਫਾਈਨਲ ਇਹੀ ਹੁੰਦਾ ਨਾ। ਇਹਦੇ ਬਾਵਜੂਦ ਵੀ ਅਗਲਾ ਨਾਮ ਮੰਨੇ ਤੇ ਫਿਰ ਕੁੜੀ ਵਾਲੇ ਨੇ ਕਹਿਣਾ ਕਿ ਬੱਚੇ ਨੇ ਰੁੱਲ ਜਾਣਗੇ, ਕੀ ਕਰੇਗਾ, ਉਹਦਾ ਦਿਮਾਗ ਖਰਾਬ ਆ, ਦੁਆ ਕਰ ਰੱਬ ਕੋਲੋਂ। ਉਹ ਭਾਜੀ ਉਹ ਇਹ ਲੈਵਲ ਹੋ ਗਿਆ ਸੀ ਫੈਸਲ ਨਾਲ, ਤੇ ਉਹਨੇ ਥੀਏਟਰ ਨਹੀਂ ਛੱਡਿਆ। ਤੇ ਅਸੀਂ ਹੁਣ ਸਵੇਰੇ ਕਰਾਚੀ ਜਾਣਾ ਵਾ, ਤੇ ਰਾਤ ਨੂੰ ਮੈਂ ਫੈਸਲ ਨੂੰ ਜਾ ਕੇ ਝਾਲ ਤੇ ਕੁਰਸੀ ਤੇ ਬਾ ਲਿਆ। ਮੈਂ ਕਿਹਾ ਫੈਸਲ ਸਾਹਿਬ ਥੀਏਟਰ ਨਹੀਂ ਕਰਨਾ ਅੱਜ ਤੋਂ ਬਾਅਦ। ਫੈਸਲ ਨੇ ਕਾਫੀ ਟਾਈਮ ਲਿਆ ਇੱਧਰ ਉੱਧਰ ਐਂਡ ਮੈਂ ਕਿਹਾ ਜੇ ਕਰਨਾ ਫਿਰ ਮੇਰੇ ਕੋਲ ਨਹੀਂ ਕਰਨਾ, ਤੁਸੀਂ ਥੀਏਟਰ ਕਰ ਲਓ, ਤਲਕ ਆਪਣਾ ਰਹੇਗਾ ਸਾਰਾ, ਲੇਕਿਨ ਆਫਿਸ ਵੀ ਤੂੰ ਆ, ਲੇਕਿਨ ਮੇਰੇ ਕਿਸੇ ਸ਼ੋਅ 'ਚ ਨਹੀਂ ਤੂੰ ਬੈਠ। ਕਿ ਉਹਦੀ ਵਜ੍ਹਾ ਹੈ ਕਿ ਹੁਣ ਦੇਖੋ ਫੈਸਲ ਨੇ ਉਦੋਂ ਛੱਡ ਦਿੱਤਾ ਤੇ ਅੱਜ ਤੱਕ ਉਹਦਾ ਪਿੱਛਾ ਕਰ ਰਿਹਾ ਉਹ ਚੀਜ਼, ਛੋਟੇ ਕਲਿੱਪਸ ਦੀ ਸੂਰਤ 'ਚ। ਹਾਂਜੀ, ਉਹ ਕਿੰਨਾ ਟੈਨਸ਼ਨ 'ਚ ਆ। ਤੇ ਮੈਂ ਕਿਹਾ ਦੋਵੇਂ ਚੀਜ਼ਾਂ ਨਾਲ ਲੈ ਕੇ ਤੂੰ ਕਿੱਦਾਂ ਚੱਲ ਸਕਦਾ? ਸਵੇਰ ਨੂੰ ਤੂੰ ਫੈਮਿਲੀ ਵਾਲਾ ਕੰਮ ਕਰੀ ਜਿਵੇਂ, ਰਾਤ ਨੂੰ ਤੂੰ ਉਸੇ ਫੈਮਿਲੀ ਦੀ ਇੱਥੇ ਹੀ ਫੇਰੀ ਜਿਵੇਂ। ਤੇ ਇੱਕ ਫੈਮਿਲੀ ਵਾਲਾ ਕੰਮ ਦੇਖ ਰਿਹਾ ਕਿ ਫੈਸਲਨਾਮੇ ਬੱਚੇ ਦੇਖ ਰਹੇ ਜੀ ਅੰਕਲ ਫੈਸਲ ਹੈ, ਇੰਝ ਠੱਕ ਕਰਕੇ ਤੇਰਾ ਕਲਿੱਪ ਆਵੇ ਤੇ ਅੰਕਲ ਫੈਸਲ ਹੈ, ਤੇ ਉਹ ਸਾਨੂੰ ਵੀ ਦੇਖਣਾ ਜਾਂਦੇ ਰਹਿਣ। ਤੇ ਮੈਂ ਹੁਣ ਰਾਤੀ ਗੜਗੀਲਾ ਆਇਆ ਤੇ ਮੈਂ ਗੜਗੀਲੇ ਨੂੰ ਬੜੇ ਪਿਆਰ ਨਾਲ ਵੀ ਕਿਹਾ, ਮੈਂ ਕਿਹਾ ਗੜਗੀਲੇ ਛੱਡ ਦੇ ਯਾਰ ਥੀਏਟਰ। ਲੇਕਿਨ ਹਾਂ ਕੱਲ ਨੂੰ ਤੂੰ ਫੈਸਲ ਵਾਰੀ ਤਾਂ ਪਤਾ ਨਹੀਂ ਸੀ ਨਾ ਕਿ ਠੀਕ ਹੋਣਾ ਕਿ ਨਹੀਂ ਹੋਣਾ, ਤੇ ਉਹਨੂੰ ਤਾਂ ਮੈਂ ਕਿਹਾ ਛੱਡ ਦੇ। ਇਹਨੂੰ ਮੈਂ ਕਿਹਾ ਕਿ ਯਾਰ ਕੱਲ ਨੂੰ ਤੂੰ ਦੇਖੇ ਕਿ ਵੀ ਸਾਫ਼ ਸੁਥਰਾ ਕੰਮ ਹੋ ਰਿਹਾ, ਫੈਮਿਲੀ ਆਉਣ ਲੱਗ ਪਈਆਂ ਨੇ, ਤੇ ਤੂੰ 100 ਵਾਰੀ ਕਰ ਲਾ, ਫਿਲਹਾਲ ਤੂੰ ਛੱਡ ਦੇ, ਤੂੰ ਹੋਰ ਕੰਮ ਕਰ। ਤੇ ਫਿਰ ਇਹਨੇ ਕਿਹਾ ਚਲੋ ਠੀਕ ਆ, ਮੈਂ ਨਹੀਂ ਛੱਡਣਾ। ਮੈਂ ਕਿਹਾ ਚਲੋ ਠੀਕ ਆ। ਮੈंने ਕਿਹਾ ਉਸਤਾਦ ਮੈਂ ਥੀਏਟਰ ਨਹੀਂ ਛੱਡਣਾ, ਮੇਰਾ ਹੱਥ ਛੱਡ ਦਿਓ। ਹਾਂਜੀ ਅੱਛਾ ਜੀ, ਸਟੈਪ ਕਿਹੜੇ ਬੈਨ ਹੋਏ ਨੇ ਇਹਦੇ ਬਾਰੇ ਜੀ ਦੱਸਿਓ। ਸਟੈਪ ਮੈਂ ਕੱਲ ਲੈ ਕੇ ਆਣੇ ਨਾਲ ਸਟੈਪ ਸਾਰੇ। ਸਾਰੇ 2 ਸਟੈਪ ਵੈਰੀਫਿਕੇਸ਼ਨ ਵੀ ਬੈਨ ਹੋ ਗਏ। ਹਾਂਜੀ, ਉਹ ਜਿਹੜਾ ਉਹ ਬਰਮਾ ਉਹ ਤਾਂ ਨਹੀਂ ਬੈਨ ਹੋ ਗਿਆ ਜੀ। ਇੱਧਰ ਨੂੰ ਨਾ ਧਿਆਨ ਪਵਾ ਦੀ ਕਿਸੇ ਦਾ। ਮੇਰੀ ਗੱਲ। ਅਸੀਂ ਤੇ ਸੋਹਣੀਆਂ ਟੋਪੀਆਂ ਪਾ ਕੇ ਬੈਠੇ ਹੋਈਏ ਫਿਰ। ਕੱਲ ਮੈਡਮ ਮੁਜ਼ਮਾ ਇੱਥੇ ਦੀ ਬੈਲ ਦਿੰਦੇ ਹੁਣ। ਨਹੀਂ ਉਹ ਮੈਂ ਮਿੱਠਾ ਭਾਈ ਕਹਿ ਰਿਹਾ ਹਾਂ। ਅੱਛਾ ਤੂੰ ਜਨਾਬ ਮੁਹਤਰਮ ਦਾਨਿਸ਼ ਸਾਹਿਬ ਇੱਕ ਜੁਗਤ ਅਰਜ਼ ਕਰੇ ਤਾਂ ਕਹਿ ਰਹੇ ਅੱਛਾ, ਮੈਂ ਕਹਿ ਰਿਹਾ ਉਹ ਜਿਹੜੇ ਸਟੈਪਸ ਨੇ ਉਸਤਾਦ ਜੀ, ਉਹ ਵੀ ਯਾਨੀ ਹੁਣ ਦੁਪੱਟਾ ਲੈ ਕੇ ਫੁੱਲ ਸਪੀਡ ਵਾਲਾ ਗਾਣਾ ਵੀ ਹੈ ਨਾ, ਤੇ ਉਹ ਖਲੋ ਕੇ ਗੱਲ ਕਰੇਗੀ ਨਾ ਵੇ ਤੇਰੀ ਕੀ ਮਜਾਲ, ਤੇ ਉਹ ਖਲੋਤੀ ਸਾਰੇ ਇੰਜ ਵੀ ਨਹੀਂ ਹੋਣਾ, ਹੈ ਇੰਜ ਵੀ ਨਹੀਂ ਹੋਣਾ। ਉਹਨਾਂ ਕਹਿੰਦੇ ਨਹੀਂ ਇੰਜ ਕਾਤੋਂ ਹੋਣਾ, ਇੰਜ ਸਟੇਟ ਖਲੋ ਕੇ ਡਾਂਸ ਕਰ। ਨਹੀਂ, ਇੰਜ- ਕਹਿੰਦੇ ਸਰ ਇੱਕ ਪੀਸ ਇੰਜ ਆ ਜਾਂਦਾ, ਕਹਿੰਦੇ ਇੰਜ ਨਹੀਂ ਹੋਣਾ। ਯਾਨੀ ਇੰਸਪੈਕਟਰ ਖੜਾ ਸਾਹਮਣੇ ਤੇ ਉਹਨੂੰ ਕੀ ਕਰੇ ਸਰ ਇੱਕ ਥੋੜਾ ਜਿਹਾ ਲੇਕਿਨ ਨਹੀਂ ਹੈ ਵੀ ਅੱਛਾ ਸਰ ਥੋੜਾ ਆਇਆ ਨਹੀਂ। ਸਾਡੀ ਗਾਰਡ ਸੀ ਉਸਤਾਦ ਜੀ, ਕੌਂਸਲ ਵਾਲੇ ਸਾਹਮਣੇ ਬੈਠੇ ਤੇ ਉਹ ਕਹਿੰਦੇ ਚਲੋ ਇਹ ਗਾਣਾ ਦਿਖਾਓ ਇਹਨਾਂ ਦਾ। ਗਾਣਾ ਇਹਦਾ ਹੁਣ ਇੱਕ ਪੀਸ ਆਇਆ ਥੱਲੇ ਇੰਜ ਕਰਕੇ ਬਹਿ ਕੇ, ਤੇ ਉਹ ਵਿਚਾਰੀ ਨੇ ਐਂ ਕਰਕੇ ਕੀਤਾ। ਕਹਿੰਦੇ ਇੱਥੇ ਗਾਣਾ ਬੰਦ ਕਰ ਦਿਓ, ਇਹ ਗਾਣਾ ਹੋਰ ਦਿਖਾਓ। ਮੈਡਮ ਗਾਣਾ ਨਹੀਂ ਹੋਣਾ ਤੁਹਾਡਾ। ਕਹਿੰਦੇ ਸਰ ਇਹ 'ਚ ਮੈਂ ਗੱਲ ਕੀਤਾ ਕੀ ਹੈ? ਕਹਿੰਦੇ ਆਹ ਕੀ ਹੋਇਆ? ਮੈਂ ਕੀ ਵੇਖਣਾ? ਕਹਿੰਦੇ ਆ ਵੀ ਕੀ ਅਬ ਇਹ ਕੀ ਹੈ? ਇਹ ਨਹੀਂ ਕਹਿੰਦੇ। ਅੱਗੋਂ ਪੁਲਿਸ ਵਾਲਾ ਉਦਾਂ ਬਹਿ ਕੇ ਕਹਿ ਰਿਹਾ ਵੀ ਇਹ ਕੀ ਹੈ, ਕਿਆ ਹੈ ਉਹਨੇ ਬੈਕ ਸਟਾਪ ਕੀਤਾ ਉਸਤਾਦ ਜੀ। ਉਹ ਉੱਥੇ ਨਾ ਇੱਕ ਬੀਟ ਚੱਲਦੀ ਸੀ, ਉਹਨੇ ਖਲੋ ਕੇ ਉਹਦੇ ਨਾਲ ਲੈਣ ਪੱਬਾਂ ਦਾ ਇੰਜ ਕਰਕੇ ਕੀਤਾ ਨਾ ਬੈਗ। ਕਹਿੰਦੇ ਬੰਦ ਕਰ, ਇਹ ਵੀ ਬੰਦ ਕਰ। ਕਹਿੰਦੇ ਨਹੀਂ ਬੰਦ ਗਾਣਾ ਹੋਰ। ਕਹਿੰਦੀ ਸਰ ਇੱਦਾਂ ਦੇ ਕਿੰਨੇ ਗਾਣਿਆਂ ਦੇ ਵਿੱਚ ਇਹ ਪੀਸ ਹੋਣੇ। ਕਹਿੰਦੇ ਜਿੱਥੇ ਪੀਸ ਹੈ ਅਸੀਂ ਉਹ ਗਾਣਾ ਬੰਦ ਕਰਾਉਣਾ। ਉਹਨੇ ਕਿਹਾ ਸਾਰਾ ਫਿਰ ਨਵਾਂ ਚੈੱਕ ਕਰੋ ਜਰਾ। ਉਹਨੇ ਗਾਣਾ ਸ਼ੁਰੂ ਕੀਤਾ, ਇੰਜ ਕਰਕੇ ਖਲੋ ਗਈ ਬਸ। ਗਾਣਾ ਮੁੱਕਿਆ, ਉਹਨੇ ਕਿਹਾ ਹਾਂਜੀ, ਉਹਨੇ ਕਿਹਾ ਨਹੀਂ ਇਹ ਵੀ ਬੰਦ। ਇਹ ਵੀ ਨਹੀਂ ਇਹਦੇ ਵਿੱਚ ਵੀ ਤੂੰ ਨਹੀਂ ਡਾਂਸਰ ਉੱਪਰ ਆ ਕੇ ਪੁੱਛਦੀ ਭਾਜੀ ਉੱਪਰ ਆ ਕੇ ਦੱਸੋ ਮੈਂ ਕਿਹੜਾ ਸਟੈਪ ਕਰਨਾ ਕਿਹੜਾ ਨਹੀਂ। ਉਹ ਫਿਰ ਭਾਈ ਹਲਕਾ ਹਲਕਾ ਉਹਨਾਂ ਨੇ ਇੰਜ ਕੀਤਾ, ਬਸ ਇਹੀ ਬਸ ਗਾਣਾ ਹੋ ਗਿਆ। ਆਹੋ ਅੱਛਾ ਦੁਪੱਟਾ ਸੁਕਾਉਣ ਦੇ
ਨਹੀਂ ਨਹੀਂ, ਇਹ ਤੇ ਸਹੀ ਹੈ ਯਾਰ। ਉਹ ਜਿਹੜੀਆਂ ਗੱਲਾਂ, ਉਹ ਜਿਹੜੀਆਂ ਬੋਲ ਵਾਲੀ ਤੇ ਦੂਜੀ ਤੀਜੀ ਸਾਰੀਆਂ ਪੈਕ ਹੋ ਗਈ ਡੱਬਾ ਪੈਕ ਹੋ ਗਈ ਨਾਰਮਲ ਵੀ ਮੈਨੂੰ ਤੁਸੀਂ single- ਹੁਣ ਸਟੇਜ ਤੇ ਆਹੀ ਗੱਲ ਪਬਲਿਕ ਆ ਹੀ ਨਹੀਂ ਰਹੀ ਪਬਲਿਕ ਵੀ ਕਹਿੰਦੀ ਚਲੋ ਨਹੀਂ ਠੀਕ। ਪਬਲਿਕ ਉਹ ਨਹੀਂ ਆ ਰਹੀ, ਹਾਂਜੀ ਜਿਹਨਾਂ ਨੇ ਡਰਾਮਾ ਉਹ ਸੁਣਦਾ ਸੀ। ਉਹ ਵੇਖਣਾ ਸੀ, ਉਹ ਸੁਣਨਾ ਲੇਕਿਨ ਸੀ। ਜਿਹੜੇ ਡਰਾਮੇ ਵਾਲੀ ਪਬਲਿਕ ਨਾ ਉਹ ਜਿਹੜੀ ਡਰਾਮਾ ਵੇਖਦੀ ਉਹ ਆ ਰਹੀ ਹੈ ਉਹ ਵਧਣਗੇ ਹੌਲੀ ਹੌਲੀ। ਆਸਤਾ ਆਸਤਾ ਉਹ ਬਦਲ ਅੱਜ 70-80 ਨੇ ਨਾ, ਉਹ ਹਾਂਜੀ। 600-700 ਵੀ ਹੋਣਗੇ। ਸ਼ੁਕਰ ਟਾਈਮ ਲੱਗੇਗਾ। ਸ਼ੁਕਰ ਹੈ ਹਾਂਜੀ ਇਹ ਮੇਰੇ ਉਹ ਵੀਰ ਜਿਹੜੇ ਥੀਏਟਰ ਨਾਲ ਮੁਨਸਲਿਕ ਨੇ ਜਾਂ ਪਰੇਸ਼ਾਨ ਨੇ ਇਸ ਟਾਈਮ, ਸਰ ਥੋੜਾ ਟਾਈਮ ਦੇ ਦਿਓ ਤੇ ਇਹ ਵਧਣਗੇ। ਹਾਂਜੀ ਹਾਂਜੀ ਯਾਰ ਹੋ ਜਾਏਗਾ ਸੈਟ ਸਟਾਜੀ ਇੱਕਦਮ ਨਹੀਂ ਯਕੀਨ ਆਉਣਾ ਕਿਸੇ ਨੂੰ, ਹਾਂਜੀ। ਇੱਕਦਮ ਨਹੀਂ ਕਿਸੇ ਨੇ ਕਹਿਣਾ ਉਹ ਵੀ ਫੈਮਿਲੀ ਤਿਆਰ ਹੋ ਜਾਓ, ਅੱਜ ਡਰਾਮਾ ਸਾਫ਼ ਰੱਖਣਾ, ਆਜੋ ਚੱਲੀ, ਇੰਜ ਨਹੀਂ ਹੋਣਾ। ਅੱਛੇ ਕੰਮ ਨੂੰ ਟਾਈਮ ਲੱਗਦਾ ਥੋੜਾ ਟਾਈਮ ਲੱਗਣਾ। ਇੱਕ ਜਣਾ ਵੇਖ ਕੇ ਆਏਗਾ, ਉਹ 4 ਫੈਮਲੀਆਂ ਨੂੰ ਦੱਸੇਗਾ ਕਿ ਯਾਰ ਅਸੀਂ ਗਏ ਆ ਭਾਈ, ਬਿਲਕੁਲ ਮਾਹੌਲ ਇੰਜ, ਮਤਲਬ ਬੱਚੀਆਂ ਸਾਡੀਆਂ ਨਾਲ, ਸਾਨੂੰ ਕੋਈ ਸ਼ਰਮਿੰਦਗੀ। ਫਿਰ ਉਹ ਵੀ ਜਾਣਗੇ। ਇਹਨੂੰ ਮਹੀਨਾ 2 ਮਹੀਨੇ 3 ਮਹੀਨੇ ਲੱਗਣੇ ਨੇ, ਲੇਕਿਨ ਫਿਰ ਬਹੁਤ ਸੋਹਣਾ ਕੰਮ ਹੋ ਜਾਏਗਾ। ਲੇਕਿਨ ਸਾਜੀ ਹੁਣ ਮਿਹਨਤ ਵੀ ਕਰ ਰਹੇ ਨੇ। ਹਾਂ ਕਰਨੀ ਪੈਣੀ। 4 ਰੈਸਲਾਂ 4-5 ਰੈਸਲਾਂ ਕਰ ਦਿੱਤੀਆਂ ਮਤਲਬ ਇਧਰੋਂ ਸ਼ਿਬਾਰਿਸ਼ ਹੁਣ ਸਕ੍ਰਿਪਟ ਵੀ ਕਾਮੇਡੀ, ਹੁਣ ਸੱਚੀ ਮੁੱਚੀ ਵਾਲੀ ਮਿਹਨਤ ਕਰਨੀ ਪੈਣੀ। ਹਾਂਜੀ ਹਾਂ ਜ਼ਾਹਿਰ ਲੇਕਿਨ ਉਸਤਾਦ ਜੀ ਜਿਹੜੇ ਇਹਦੇ ਐਡਿਕਟ ਨੇ ਨਾ, ਜਿਹੜੇ ਗੰਦੀ ਗੱਲ, ਉਹ ਹੁਣ ਉਹਨਾਂ ਨੇ WhatsApp ਨੰਬਰ ਲੈ ਲਏ ਜਿਹੜੇ ਉਹਨੇ ਆਉਂਦੇ ਸਨ, ਉਹਨਾਂ ਨੂੰ ਕਹਿੰਦੇ ਨੇ ਕਿ ਭਾਜੀ ਇਹਦਾ ਮੂੰਹ ਇਹਦੀ ਐਦਾਂ ਵਾ ਤੇ ਇਹਦੀ ਐਦਾਂ, ਉਹ ਫਿਰ ਉਸਤਾਦ ਜੀ ਉਹਨਾਂ ਨੂੰ WhatsApp ਕਰਕੇ ਆਪਣੇ ਪੈਸੇ ਲੈ ਲਏ। ਨਹੀਂ ਨੰਬਰ ਵੀ ਡਿਲੀਟ ਹੋ ਗਏ ਉਹ। ਚਲੋ ਕਾਉਂਸਲਰ ਵਾਲਾ ਕਹਿੰਦਾ ਸੁਪਰਮੈਨ ਤੇ ਗੱਲਾਂ ਕਰੋ ਬਸ, ਆਹ ਸੁਪਰਮੈਨ ਤੇ ਗੱਲਾਂ ਉੱਡ ਗਈਆਂ। ਅੱਛਾ ਸਾਜੀ ਇੱਕ ਹੋਰ ਗੱਲ, ਆਪਸ ਤੇ ਠੀਕ ਹੋ ਗਿਆ, ਇੱਕ ਹਾਲ ਚ ਕਿੰਨੀਆਂ ਗੱਲਾਂ ਕਰ ਲਈਆਂ ਤੇ ਡਰਾਮਾ ਬੈਲੈਂਸ ਹੋ ਜਾਂਦਾ। ਅਗਲੇ ਵੀ ਕਰ ਦਿੰਦੇ ਸੀ। ਹੁਣ ਨਹੀਂ, ਉਹ ਵੀ ਨਹੀਂ ਹੋਣ ਦਿੰਦੇ, ਕਹਿੰਦੇ ਨਹੀਂ ਉਹ ਕੀ ਹੈ, ਤਾਏ ਦਾ ਮੁੰਡਾ ਤੁਹਾਡਾ, ਰਿਸਪੈਕਟ ਉਹਨੂੰ ਗੱਲ ਨਹੀਂ ਕਰਨੀ। ਉਹ ਰਿਸਪੈਕਟ ਆ। ਰਿਸਪੈਕਟ ਆ ਨਾਮ ਬੰਦ ਕਰਤਾ, ਨਾਮ ਬੈਨ ਕਰਤਾ ਵੀ ਜਿਹੜਾ ਹਾਲ ਚੁੱਕ ਕੇ ਕੋਈ ਬੰਦਾ ਕੋਈ ਤੁਹਾਨੂੰ 5000 10,000 ਫੜਾਉਂਦਾ ਉਹ ਵੀ ਨਹੀਂ ਲੈਣਾ। ਉਹਨਾਂ ਕੋਲ ਭਾਈ ਤੂੰ ਆਪਣੇ ਕੋਲ ਰੱਖ। ਉਸਤਾਦ ਜੀ ਵੈਲਿਊ ਘਟਦੀ ਫਨਕਾਰ ਦੀ। ਕਹਿੰਦੇ ਯਾਰ ਇਹ ਇੱਕ ਸਕਰੀਨ ਆ, ਉਹ ਸਕਰੀਨ ਤੋੜ ਕੇ ਤੁਹਾਨੂੰ ਪੈਸੇ ਦੇ ਦੇ, ਆਏ ਆਏ ਆਏ, ਵੱਡੀ ਗੱਲ ਆ। ਤੁਸੀਂ ਪੈਸੇ ਨਹੀਂ ਲੈਣੇ। ਹਾਂ ਤੁਸੀਂ ਪਰਫਾਰਮ ਕਰ ਰਹੇ ਹੋ। अच्छा को बंदा ब्रीक बैठा मगर उसमें बुखारी सभा जब ब्रीक ने ऐसा आते थे फिर बहुत सवाल ਯਾਰ ਕੈਸੀ ਗੱਲ ਆ ਵੀ ਸਕਰੀਨ ਆ, ਤੁਸੀਂ ਸਕਰੀਨ ਤੋੜ ਕੇ ਕਿੱਦਾਂ ਤੁਹਾਨੂੰ। ਅੱਛਾ ਉਸਤਾਦ ਜੀ ਨਜ਼ਰ ਜਿਹੜੀ ਮਤਲਬ ਹੁੰਦੀ ਆ ਉਹ ਨਜ਼ਰ ਲੈ ਲੈਣੀ ਚਾਹੀਦੀ ਸੀ, ਲੇਕਿਨ ਹੁਣ ਉਹਨਾਂ ਦਾ ਸਟਾਈਲ ਹੈ ਕਿ ਬੰਦਾ ਅਦਬ ਨਾ ਦਵੇ ਨਾ ਫਨਕਾਰ ਹਾਂਜੀ ਫਨਕਾਰ ਵੀ ਸਾਰਾ ਤੁਹਾਡੀ ਨਜ਼ਰ ਹੈ ਨਾਮ ਆ। सर तुसी ਉਹ ਤੇ ਓਕੇ ਹੋ ਗਿਆ, ਲੇਕਿਨ ਉਹ ਬੈਨ ਪਤਾ ਕਿਉਂ ਹੋਏ? ਲੜਕੀ ਗਾਣਾ ਕਰ ਰਹੀ ਤੇ ਇੱਕ ਬਲੂਰੇ ਨੇ ਇੱਥੋਂ ਜਿਕਰ ਕਾਪੀ ਕੱਢੀ ਕਿੜਦਾ ਉਹ ਸਾਰੇ ਸਟੇਜ ਤੇ ਇਦਾਂ ਹੀ ਆ ਵੀ ਜਿਵੇਂ ਸ਼ਹੀਦੇ ਦੇ ਘਰ ਮੁਜਰਾ ਹੋ ਰਿਹਾ ਵਾ। ਸਣੇ ਇੰਜਨ ਜਿਕ ਨਾਲ ਹੁੰਦੇ ਤੇ 2 ਡਾਂਸ ਚੁੱਕਣ ਦੇ ਤੇ 2 ਡਾਂਸ ਕਰ ਰਹੇ ਆ। ਤੂੰ ਇੰਜ ਕਰੀ ਯਾਰ। ਉਹ ਡਾਂਸ ਕਰ ਰਹੇ, 2 ਚੁੱਕ ਰਹੇ ਹੁਣ ਮਗਰੋਂ। हाँ ਤੇ ਪਿੱਛੇ ਜਾ ਕੇ ਉਹਦੀ ਗਿਣਤੀ ਹੋ ਰਹੀ ਹੈ। ਉਹ ਮਾਹੌਲ ਹੋਰ ਹੋ ਗਿਆ ਨਾ। हाँ ਉਹ ਫੇਸ ਕਰਕੇ ਉਹਨਾਂ ਨੇ ਦੂਸਰੇ ਵੀ ਬੈਨ ਕਰ ਦਿੱਤਾ। ਥੀਏਟਰ ਦੀ ਮੀਨਿੰਗ ਚੇਂਜ ਹੋ ਗਈ ਨਾ, ਥੀਏਟਰ ਚੇਂਜ ਹੋ ਗਿਆ। ਥੀਏਟਰ ਤੇ ਹੋਰ ਚੀਜ਼ ਤੇ ਹੁੰਦੀ। ਇਹਦਾ ਇੱਕ ਹੱਲ ਇਹ ਵੀ ਨਾ ਕਿ ਉਸਤਾਦ ਜੀ ਜਾਇਜ਼ ਕੈਸ਼ ਨੰਬਰ ਪਿੱਛੇ ਲਿਖ ਕੇ ਤੇ ਜੇ ਕਹਿ ਦੇਣਾ ਆ ਫਲਾਣਾ ਡਾਂਸਰ ਉਹਦੇ ਨੇ, ਆ ਫਲਾਣਾ ਡਾਂਸਰ, ਤੇ ਉੱਥੋਂ ਬੈਠਾ ਜਿਹਨੇ ਨਜ਼ਰ ਕਰਨੀ ਆ ਯਾਰ ਮੇਰੀ ਗੱਲ। ਉਹਨੇ ਕਿਹਾ ਇੰਜ ਕਰਕੇ, ਉਹਨੇ ਤਾਂ ਮੋਬਾਈਲ ਕਰਕੇ ਉਹਨੇ ਕਿਹਾ ਜੀ ਆ 5000 ਮੇਰੇ ਲੋ, ਉਹ ਨਹੀਂ ਨਹੀਂ ਮੁੰਡਾ ਨਹੀਂ ਪਿੱਛੇ ਖੜਾ। QR ਕੋਡ ਲਾ ਦੇਣਾ ਹਰ ਆਰਟਿਸਟ ਦੇ, ਹਾਂ। ਬੰਦਾ ਜਾਵੇ ਮੋਬਾਈਲ ਲੈਣਾ। ਆਹ ਤੇ ਭਾਈ ਇਮਦਾਦ ਤੇ ਬਾਹਰ ਆ ਕੇ ਮੈਂ ਬਾਜੀ ਨਗਦ ਦੇ ਦਿਓ, ਮੇਰਾ QR ਕੋਡ ਨਹੀਂ ਹੈ। ਨਹੀਂ 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 ਯਾਰ, ਬੜੀ ਅੱਛੀ ਗੱਲ ਆ। ਮੇਰੇ ਹਿਸਾਬ ਨਾਲ ਜਿੰਨੇ ਵੀ ਸਾਡੇ ਲੋਕ ਨੇ ਨਾ, ਜਿੰਨੇ ਵੀ ਅੱਛੇ, ਉਹ ਸਾਰੇ ਹੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨੇ। ਐਪਰੀਸ਼ੀਏਟ ਕਰਨਾ ਥੋੜੀ ਦੇਰ ਤੰਗੀ ਆਏਗੀ, ਲੇਕਿਨ ਇਨਸ਼ਾਅੱਲਾ ਵੀਰੋ ਟੈਨਸ਼ਨ ਨਹੀਂ ਲੈਣੀ, ਸਭ ਕੁਝ ਠੀਕ ਹੋ ਜਾਏਗਾ। ਉੱਥੇ ਉਸਤਾਦ ਜੀ ਜਾਂ ਫਿਰ ਮਤਲਬ ਕਿ ਉਹਨਾਂ ਨੂੰ ਚਾਹੀਦਾ ਇੱਕ ਇੱਕ ਬੱਚਾ ਆਪਣਾ ਹਾਲ ਚ ਛੱਡ ਦੇਣ, ਜਿਹੜੇ ਡਾਂਸਰ ਨੇ ਜਾਂ ਕੋਈ ਫਨਕਾਰ, ਪਤਾ ਲੱਗੇ ਉਹ ਬੋਰਡ ਲੈ ਕੇ ਫਿਰਨ ਗਿਆ ਮੈਂ ਗੜਗੀਲੇ ਦਾ ਮੁੰਡਾ ਵਾਂ, ਤੇ ਜਿਹੜੇ ਕਿ ਨਜ਼ਰ ਨਿਆਜ਼ ਦੇ ਨਹੀਂ ਮੈਨੂੰ ਉਹ ਡਾਇਰੈਕਟ ਦੇ ਦੇ। ਯਾਰ ਕਿਦਾਂ ਦੀਆਂ ਗੱਲਾਂ ਕਰਨ। ਉਹ ਯਾਰ ਤੇਰੇ ਹੁਣ ਸਾਹਮਣੇ ਨਜ਼ਰ ਕਰਨ ਡਿਆ, ਤੂੰ ਸ਼ਾਹਕੋਟ ਕੇ ਆਏਗਾ। ਬੇਵਕੂਫਾ ਮੇਰੀ ਗੱਲ ਸੁਣ, ਇੰਜ ਕਰਕੇ ਆਪਣੀ ਐਂਟਰੀ ਕੀਤੀ ਹੈ, ਜਾ ਕੇ ਝੋਲੀ ਫੇਰ ਲੈਣ। ਹਾਂ ਏਦਾਂ ਕਰ ਲਓ ਯਾਰ ਐਵੇਂ। ਇਹ ਤਸਲੀਲ ਫਨਕਾਰ ਥੀ ਉਹ ਯਾਰ ਫਨਕਾਰ ਦੀ ਹੁਣ ਫਨਕਾਰ ਨਾਲ ਨਜ਼ਰ ਲਵੇ ਫਿਰ ਯਾਰ। ਤੇ ਕਦੋਂ ਲੈਣ ਦੇ, ਨਾਲੇ ਨਜ਼ਰ ਵਾਲਾ ਫਨਕਾਰ ਵੀ ਤਾਂ ਹੋਵੇ ਨਾ। ਉਹ ਯਾਰ ਵੱਡਾ ਆਦਮੀ ਹੈ ਗੜਗੀਲਾ ਉਸਤਾਦ ਜੀ। ਦਿਲਚਸਪ ਆਦਮੀ ਹੈ। ਸਾਡੇ ਨਾ ਮੁਲਕ ਦੇ ਬੜੇ ਆਰਟਿਸਟ ਗੜਗੀਲੇ ਟੈਪ ਨੇ, ਜਿਨ੍ਹਾਂ ਕੋਲ ਟੈਲੈਂਟ ਬਹੁਤ ਆ। ਉਹਦਾ ਕਾਪੀ ਕਰ, ਜਿੱਦਾਂ ਭਾਈ ਨਜ਼ਾਕਤ ਦੀ ਕਾਪੀ ਕਰ, ਜਿੱਦਾਂ ਇੱਕ ਸਾਡਾ ਸੀ ਉਹ ਵਿਕੀ ਕੋਬਰਾ। ਹਾਂਜੀ ਹਾਂਜੀ ਵਿਕੀ ਕੋਬਰਾ ਬਹੁਤ ਅੱਛੀ। ਉਹਦੀ ਵੀ ਸਾਰੀ ਜ਼ਿੰਦਗੀ ਪਤਾ ਲੋਕਾਂ ਨੇ ਸੁਣ ਸੁਣ ਕੇ ਮਜ਼ਾ ਲੈ ਲੈ ਕੇ ਉਹਨੂੰ ਫਰਕ ਕਰਤਾ ਵਿਚਾਰੇ ਵਿਕੀ ਕੋਬਰਾ ਨੂੰ ਵੀ। ਮਤਲਬ ਯਾਨੀ ਇਹ ਨਹੀਂ ਕਰਨਾ ਕਿ ਹੁਣ ਮੇਰੇ ਕੋਲ ਆਇਆ ਨਾ, ਇਹਨੂੰ ਮੈਂ ਕਿਹਾ ਯਾਰ ਏਦਾਂ ਬਹਿ ਜਾ, ਤੇ ਇਹਨੂੰ ਮੈਂ ਇਸ ਲਈ ਬੋਲਾਂ ਕਿ ਚੱਲ ਯਾਰ ਆ ਗਿਆ, ਤੇ ਇੱਕ ਸ਼ੋਅ 'ਚ ਤੇ ਸਾਰਾ ਜੋ ਕੁਛ ਇਹਦੇ ਕੋਲ ਹੈਗਾ ਨਾ ਸੁਣ ਕੇ ਤੇ ਜਾਣ ਲੱਗਿਆ ਰੁਪਈਆ 2000 ਮੋਟਰ 'ਚ ਦਵਾ ਤੇ ਮੈਂ ਚਲੋ ਨਿਕਲੋ ਜੀ। ਉਹ ਵਿਚਾਰਾ ਫਿਰ ਉੱਥੇ ਹੀ ਇੰਜ ਨਹੀਂ ਕੀਤਾ ਕਿ ਯਾਰ ਗੜਗੀਲੇ ਤੂੰ ਏਦਾਂ ਕਰ, ਮੇਰੇ ਕੋ ਆ ਜਾ, ਤੂੰ ਆਹ ਕਰ, ਤੂੰ ਵੀ ਯਾਨੀ ਅਸੀਂ ਜਿਸ ਕੰਮ 'ਚ ਏਦਾਂ ਕਿਸੇ ਨੇ ਨਾਲ ਨਹੀਂ ਲਾਇਆ। ਬੜੇ ਆਰਟਿਸਟਾਂ ਨੂੰ, ਬੜੇ ਬੜੇ ਟੈਲੈਂਟਡ ਆਰਟਿਸਟਾਂ ਨੂੰ
ਉਹਨਾਂ ਨੇ ਸਿਰਫ ਮਜ਼ੇ ਵਾਸਤੇ ਰੱਖੇ ਨੇ। ਉਹਨੂੰ ਬੁਲਾਓ ਯਾਰ ਜ਼ਰਾ ਘੰਟਾ ਕਮਾਦਾ ਕਰਕੇ 2-4-5,000 ਰੁਪਇਆ ਦੇ ਕੇ ਤੇ ਉਹਦੇ ਕੋਲ ਸਾਰਾ ਕੁਝ ਸੁਣਾ ਕੇ ਕੋ ਬਾਹਰੋਂ ਗੈਸਟ ਆਇਆ ਨੂੰ ਕਿਹਾ ਗੜਗੀਲੇ ਨੂੰ ਬੁਲਾ ਜ਼ਰਾ ਉਹਦੀ ਕਾਪੀ ਸੁਣੀਏ ਯਾਰ ਫਲਾਣੇ ਦੀ, ਗੜਗੀਲੇ ਨੂੰ ਬੁਲਾ ਉਹਦੀ ਆਰਟਮ ਸੁਣੀਏ। ਉਹ ਸੁਣ ਕੇ ਰੁਪਈਆ 2,000 3,000 ਦਿੱਤਾ, ਨਜ਼ਰ ਦਿੱਤੀ, ਤੋੜ ਦਿੱਤਾ। ਉਹ ਇਦਾਂ ਹੀ ਜ਼ਿੰਦਗੀ ਲੰਘੀ ਜਾਂਦੀ। ਇਹ ਨਹੀਂ ਕਿ ਯਾਰ ਤੂੰ ਇੰਨਾ ਤੂੰ ਮਤਲਬ ਕਿਉਂ ਨਹੀਂ ਮੇਨ ਜਾਂ ਕਿਤੇ ਹਿੱਸਾ ਕਿਉਂ ਨਹੀਂ ਬਣ ਰਿਹਾ ਕਿਸੇ ਟੀਮ ਦਾ ਜਾਂ ਚੀਜ਼ ਦਾ। ਉਸਤਾਦ ਜੀ ਕੁਝ ਆਰਟਿਸਟ ਵੀ ਇਦਾਂ ਦੇ ਜਿਵੇਂ ਉਹ ਇਮਰਾਨ ਖਾਨ ਇੱਕ ਜਿਹੜਾ ਬਣਦੇ ਨੇ ਆਹੋ। ਫੈਸਲਾ, ਉਹ ਆਰਟਿਸਟ ਵੀ ਇਹੋ ਹੀ ਮਤਲਬ ਉਹਨਾਂ ਦੀ ਗੱਲ ਨਹੀਂ ਕਰ ਰਿਹਾ, ਉਹ ਇਸ ਤਰ੍ਹਾਂ ਦੇ ਕਿ ਉਸਤਾਦ ਜੀ ਉਹਨਾਂ ਨੂੰ ਵੀ ਜਦੋਂ ਕੋਈ ਲੋੜ ਪੈਂਦੀ ਹੈ ਨਾ ਤੇ ਉਹ ਫਿਰ ਉਹ 4 ਬੰਦੇ ਵੇਦਾਂ ਦੇ ਲੱਭ ਲੈਂਦੇ ਤੇ ਉਹ ਆਪਣਾ ਪਰਫਾਰਮੈਂਸ ਸ਼ੁਰੂ ਕਰ ਲੈਂਦੇ ਕਿ ਭਾਜੀ ਮੈਨੂੰ ਲਿਆਓ ਮਾਸ਼ੂਕ ਕਹਿ ਮਸਨੀ ਹੈ। ਲੇਕਿਨ ਉਹ ਵੀ ਇਦਾਂ ਦੇ ਹੁੰਦੇ। ਉਹਨਾਂ ਨੂੰ ਵੀ ਇਹ ਹੁੰਦਾ ਵੀ ਨਹੀਂ ਇਹ ਤੇ ਅਦਬ ਦੇ ਵਿੱਚ ਚਲਾ ਜਾਂਦਾ ਨਾ ਕਿ ਮੈਨੂੰ ਹੁਣ ਕਿਸੇ ਬੁਲਾਇਆ ਵਾ ਕਿਸੇ ਨੇ ਜਾਂ ਕੋਈ ਵੱਡਾ ਆਦਮੀ ਹੈ ਤੇ ਇਹਨੇ ਅਦਬ 'ਚ ਚਲੇ ਜਾਣਾ ਤੇ ਇਹਨੇ ਆਪਣਾ ਅਦਬ ਪੂਰਾ ਕਰਕੇ ਤੇ ਲੈ ਕੇ ਆ ਜਾਣਾ। ਨਹੀਂ ਭਾਈ ਇਮਦਾਦ ਉਹਨਾਂ ਆਰਟਿਸਟਾਂ ਚੋਂ ਨਹੀਂ ਹੈਗੇ। ਗੜਗੀਲਾ ਸਾਹਿਬ ਜਿਹੜੇ ਨੇ ਮਾਦਰ ਇਹ ਨਜ਼ਰ ਨੂਜ਼ਰ ਵਾਲੇ ਹਿਸਾਬ ਨਹੀਂ, ਜਿੰਨੀ ਮਰ 2 ਘੰਟੇ ਕਾਪੀ ਕਰਾ ਲਓ ਕੋਈ ਪੈਸੇ ਨਹੀਂ ਮੰਗਣਗੇ। ਨਹੀਂ ਇਹ ਜ਼ਕਾਤ ਸਦਕਾ ਹੀ ਲੈਂਦੇ ਉਸਤਾਦ ਜੀ, ਇਹ ਨਹੀਂ ਨਜ਼ਰ ਯਾਰ ਉਹ ਤਾਂ ਲੱਗਦਾ ਬੰਦਾ ਨਹੀਂ ਲੈ ਵੀ ਗੜਕੀਲੇ ਮੈਂ ਤੈਨੂੰ ਕਹਿ ਰਿਹਾ ਜਿੱਦਾਂ ਤਾਂ ਮੇਰੀ ਗੱਲ ਸੁਣ ਲਾ। ਮੈਂ ਜਿੱਦਾਂ ਫੈਸਲ ਨੂੰ ਕਿਹਾ ਸੀ ਨਾ ਕਿ ਛੱਡ ਦੇ ਥੀਏਟਰ, ਹਾਂਜੀ ਮੈਂ ਕਹਿੰਦਾ ਯਾਰ ਤੂੰ ਥੀਏਟਰ ਛੱਡ ਦੇ, ਤੂੰ ਸਾਡੇ ਕੋਲ ਆ ਜਾ। ਨਹੀਂ ਮੈਂ ਕਹਿ ਰਿਹਾ ਨਾ ਸਾਡੇ ਕੋਲ। ਅੱਛਾ ਇਹਦੇ ਚ ਮੈਂ ਇਹ ਨਹੀਂ ਕਹਿ ਰਿਹਾ ਥੀਏਟਰ ਇਸ ਤੋਂ ਛੱਡ ਦੇ, ਕਿਉਂਕਿ ਸਾਡਾ ਵੀ ਕੰਮ 4-5-6 ਤੋਂ ਬਾਅਦ ਸ਼ੁਰੂ ਹੁੰਦਾ। ਉਹਦਾ ਉਹ ਥੀਏਟਰ ਦਾ ਕੰਮ ਆ। ਹਾਂਜੀ। ਤੂੰ ਦੇਖ ਲੈ ਜੇ ਤੇਰਾ ਥੀਏਟਰ ਤੂੰ ਕਰਨਾ ਵਾ ਤੂੰ ਕਰ ਲਈ ਕੱਲ ਨੂੰ ਐਸਾ, ਨਹੀਂ ਤੇ ਛੱਡ ਕੇ ਸਾਡੇ ਕੋਲ ਆ ਜਾ। ਜਿੱਦਾਂ ਤੂੰ ਥੀਏਟਰ ਤੇ ਰੋਜ਼ ਨਾ ਇੱਥੇ ਤੂੰ ਆਈ ਜਾਣਾ ਨਜ਼ਰ। ਉਹਨਾਂ ਨੇ ਕਸਮ ਪਾਈ ਆਪਣੇ ਆਪ ਨੂੰ, ਉਹਨਾਂ ਨੇ ਜਦੋਂ ਮੈਂ ਥੀਏਟਰ ਛੱਡਿਆ ਨਾ ਮਰਦੇ ਦਮ ਤੋਂ ਬਾਅਦ, ਮੈਂ ਜਦੋਂ ਵੀ ਥੀਏਟਰ ਛੱਡਿਆ ਮੈਂ ਫਲਦਾ ਹੀ ਕਰਦਾ ਕੰਮ। ਕਿਹਦਾ ਇਹਨਾਂ ਨੇ ਤੁਹਾਨੂੰ ਫਲ ਵੀ ਇਹਨਾਂ ਕੇ ਦਾਗੀ ਸਹੀ ਸਾਫ ਫਲਦਾ ਨਹੀਂ। ਉਹ ਮੈਂ ਡੰਗਰਾਂ ਨਹੀਂ ਵੇਚਣਾ ਯਾਰ। ਮੈਂ ਨਹੀਂ ਉਹ ਕਿਹਾ ਭਾਈ, ਉਹ ਬੈਰੀ ਜਹਾਜ਼ ਬੈਕ ਕਰਾਉਣ ਵਾਲਿਆ ਮੈਂ ਨਹੀਂ ਕਿਹਾ। ਉਹ ਫਿਰ ਮੈਂ ਦਿਲਚਸਪੀ ਆ। ਨਹੀਂ ਮੈਂ ਉਧਰੋਂ ਹੱਸਣੇ ਆ। ਉਹ ਹਾਲੇ ਉਸ ਗੱਲ ਤੋਂ ਹੱਸ ਰਿਹਾ, ਤੇਰੀ ਤੋਂ ਹਲੇ ਠਹਿਰ ਕੇ ਹੱਸੇਗਾ। ਇਹ 15 ਮਿੰਟ ਪਿੱਛੇ ਨੇ। ਇਹ ਨਾਕਾ ਜਾਂ ਖੁੱਸਾ ਮੁੱਦਾ ਮਾਰਦਾ ਕਿਸੇ ਨਹੀਂ ਇਹ ਕਰਵਟ ਬਦਲਦਾ ਨਾ ਇਹ ਨਹੀਂ ਸਾਹ ਜੀ ਲక్ష్ਮੀ ਆਇਆ ਹੋ ਹੁਣ ਜਾਂਦਾ। ਜਿਹੜੀ ਲਾਈਵ ਤੁਹਾਡੇ ਨਾਲ ਲਾਤੀ ਸੀ। ਅੱਛਾ ਇਦਾਂ ਨੇ ਇਦਾਂ ਉੱਠ ਕੇ ਸਾਧਨ ਜੱਫੀ ਜੱਫੀ। ਓਏ ਪੁੰਮਾ ਯਾਰ ਇੱਕ ਪੁੰਮਾ ਓਏ ਕਾਜੀ ਨਾ ਓਏ ਚਲੋ ਚੱਲ ਜਾ ਪਰੇ ਗਿਲ ਹੁਲਸ਼ ਕਹਿੰਦਾ ਕੁਝ ਨਹੀਂ ਹੁੰਦਾ ਹੁਸ਼। ਉਸਤਾਦ ਜੀ ਜੈਸੇ ਬੋਲਾ ਗੱਲ ਲੈ ਜਾਣੀ ਹੈ ਭਾਈ ਨੇ। ਗੱਲ ਸਮੋਸੇ ਤੇਰਾ ਖਾਣੀ ਉਹਨੇ ਇੱਥੋਂ ਫੜ ਕੇ ਨਾ ਤੁਸੀਂ ਮੈਨੂੰ ਬਾਹਰ ਕੱਢਣਾ ਵਾ। ਅੱਜ ਤੁਸੀਂ ਉਸਤਾਦ ਜੀ ਨੇ ਬਾਹਰ ਟਿਸ਼ਰਾ ਲਓ। ਉਸਤਾਦ ਜੀ ਨੇ ਤੇ ਮੂੰਹ ਚ ਬਾਹਰ ਆ ਕੇ ਇੰਜ ਸਾਫ ਕਰ ਨਾਲ ਬਾਜੀ। ਨਹੀਂ ਯਾਰ ਗੜਗੀਲੇ ਦੇ ਬੜੇ ਅੱਛੇ ਸ਼ੋਅ ਚੱਲਦੇ ਸੀ। ਗੜਗੀਲੇ ਨੇ ਉਹ ਪਿੱਛੇ ਜੇ ਇੱਕ ਫੇਸਬੁੱਕ ਤੇ ਹਰ ਦੂਜੇ ਦਿਨ ਦਾ ਆ ਜਾਂਦਾ ਸੀ ਸੈਟਅਪ। ਉਹ ਬਹੁਤ ਅੱਛਾ ਲੱਗਿਆ ਉਹਦੇ ਚਾਹ ਨਾ ਉਹਦੇ ਬੜੇ 10-10 20-30 ਮਿਲੀਅਨ ਉਹਦੇ ਵਿਊਜ਼ ਹੁੰਦੇ ਸੀ। ਉਰਦੂ ਔਰ ਇਹਨੇ ਬਹੁਤ ਅੱਛਾ ਕੰਮ ਬੜਾ ਅੱਛਾ ਇਹਨੇ ਕੰਮ ਕੀਤਾ। ਹਾਂ ਗੜਗੀਲਾ ਜੀ ਜੇ ਉਸਤਾਦ ਤੁਸੀਂ ਉਸਤਾਦ ਉਹਨਾਂ ਨੂੰ ਮਤਲਬ ਮੰਨ ਲਿਆ ਸਾਰੀ ਜ਼ਿੰਦਗੀ, ਹਾਂਜੀ ਇੰਨਾ ਨਹੀਂ ਹੋ ਸਕਦਾ ਉਸਤਾਦ ਉਹਨਾਂ ਨੂੰ ਜੱਫੀ ਪਾਓ ਮੱਥਾ ਚੁੱਕੋ। ਯਾਰ ਮੈਂ ਉਸਤਾਦ ਚਲੋ ਉਹਨਾਂ ਨੂੰ ਮੈਂ 500 ਰੁਪਇਆ ਦਾਂਗਾ ਇੱਕ ਵਾਰੀ ਚੱਲ ਇੱਕ ਵਾਰ ਪੁੰਮਾ ਕਰ ਦਾ ਕਲੈਪ ਕਰ ਦਿਓ ਸਾਰੇ ਜਰਾ। ਮੇਰੀ ਗੱਲ ਨਹੀਂ ਸੁਣ ਸਾਜੀ ਦਾ ਮੈਨੂੰ ਮਜ਼ਾ ਨਹੀਂ ਆਉਣਾ। ਤੈਨੂੰ ਆ ਜਾਣਾ ਐਦਾਂ ਵੀ। ਉਸਤਾਦ ਜੀ ਬੱਚਾ ਆ ਸਾਜੀ ਕੁਝ ਨਹੀਂ ਹੁੰਦਾ ਕੌੜਾ ਘੁੱਟ ਲਓ ਜੀ ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੱਸਦਾ ਕੀ ਤੁਹਾਨੂੰ ਮੈਂ ਦਿਆਂਗਾ ਜਨਾਬ ਰੁਪਈਆ ਕਿੰਨਾ $100। ਅੱਛਾ ਜੀ $100 ਬਣਦਾ ਵਾ 28,000 ਰੁਪਈਆ। ਠੀਕ ਵਾਹ ਜੀ ਵਾਹ। ਇੱਥੋਂ ਇਹਦੀ ਚੁੰਮੀ ਲੈ। ਓਏ ਉਹ ਨਾ ਖੁਦਾ ਦਾ ਕੁਛ ਨਹੀਂ ਹੁੰਦਾ। ਉਹ ਕੁੱਪਦਾ ਪਤਾ ਕੁਛ ਨਹੀਂ ਕਹਿੰਦਾ ਕੁਛ ਨਹੀਂ ਉਹ ਚਾਹ ਕੰਮ ਚਲਾ ਯਾਰ ਉਹ ਨਹੀਂ ਨਹੀਂ ਚਲਾ ਯਾਰ। ਇਹਨਾਂ ਦੀ ਕਸਤਾਨ ਯਾਰ ਕਿੰਨੀ ਯਾਰ ਗੱਲ ਤੋੜ ਹਾਲਾ ਪਹਿਲਾਂ ਗੜਗੀਲੇ ਪਾਰਟੀ ਨਾ ਮੇਰੀ ਗੱਲ ਸੁਣ ਉਹ ਮੈਂ ਤੈਨੂੰ $200 ਦਿੱਤਾ ਅੱਛਾ ਚੱਲ ਮੇਰੀ ਜਾਨ ਛੱਡ ਉਹ ਬਹਿ ਜਾ ਕਰ ਦੋ ਅੱਛਾ ਜੀ ਯਾਰ ਨੇ ਬਹਿ ਕੇ ਗੱਲ ਕਰਨੀ ਸਮਝ ਲੱਗੀ ਕਿਉਂ ਨਹੀਂ ਪਾਣੀ ਦੇ ਰਿਹਾ 100 ਇਹਨੂੰ ਵੀ ਦਿਓ। ਦੇਖੋ ਗੱਲ ਆਪ ਫਸਾਉਂਦਾ। ਯਾਰ ਮੇਰੀ ਗੱਲ ਸੁਣ ਓਕੇ ਬੈਕ ਅੱਛਾ ਬੈਗ ਕਰ ਦੇ। ਮੇਰੀ ਗੱਲ ਆਖਰੀ ਕੁਛ ਨਹੀਂ। ਮੈਂ ਤੇ ਯਾਰ ਉਸਤਾਦ ਉਹ ਕੁਛ ਨਹੀਂ ਆ ਜਾ। ਹਾਂ ਜਸ ਆ ਗਈ ਬਾਈ ਜੀ ਲੱਗਾ ਨਾ ਥ੍ਰੈਸ਼ ਚ ਮੂੰਹ ਆ ਗਿਆ ਲੱਗਾ ਕੁਝ ਨਹੀਂ ਨਾ ਹੁਣ ਖੈਰ ਕਿਉਂ ਇਹ ਤੇਰੇ ਫਾਇਦਾ ਰਹੇਗਾ ਸਾਰੀ ਉਮਰ ਇਹਦਾ। ਠੰਡੀ ਹੁੰਦੀ ਇਹਦੀ ਚੁੰਮੀ ਹਾਂ ਲੱਗਾ ਕੈਲੰਡਰ ਮਸ਼ੀਨ ਚ ਮੂੰਹ ਆ ਗਿਆ ਐ ਭਟਕ ਗਈ ਹਰ ਸ਼ਾਈ। ਐ ਲੱਗਾ ਹੁਣ ਕੁਝ ਨਹੀਂ ਹੁੰਦਾ ਜੀ ਮੇਰੀ ਗੱਲ ਸੁਣੋ ਨਾ, ਕੀ ਤੁਸੀਂ ਉਹਨਾਂ ਪਿਆਰ ਨਾਲ ਉਹਨੂੰ ਕੀਤਾ ਮਨਾ ਸਾਰਾ ਕੇ, ਹਾਂਜੀ। ਆਪ ਤੁਸੀਂ ਐਸ ਰੋਕੋ ਉਹਨੂੰ ਤੁਸੀਂ ਉੱਚ ਲਿਆ ਜਿਹਨੇ 28,000 ਰੁਪਈਆ ਦੇਣਾ ਉਹਨੂੰ ਨਾ ਕੁਝ ਨਜ਼ਰ ਆਇਆ ਹਾਂ। ਨਾ ਗੱਲਬਾਤ ਆਈ। ਮੈਨੂੰ ਤੇਰਾ ਨਜ਼ਰ ਤੇ ਆਵੇ ਨਾ ਉੱਠ ਮਾੜੀ ਨਹੀਂ ਬੋਟੀ ਕੱਢ ਕੇ ਕਹਿੰਦੇ ਮਤਲਬ ਉੱਠ ਜਰਾ ਮੈਨੂੰ ਨਜ਼ਰ ਤੇ ਓ ਆਵੇ। ਯਾਰ ਨਾ ਉਸਤਾਦ ਜੀ ਓਏ ਨਾ ਭਾਈ ਓ ਗੱਲ- ਯਾਰ ਸ਼ੁਗਲ ਦੇ ਵਿੱਚ ਯਾਰ ਗੜਗੀਲੇ ਯਾਰ ਪਤਾ ਉਹ ਹੀ ਫੈਮਿਲੀ ਸ਼ੋਅ ਜਾਣ ਕੇ ਚਿਹਰਾ ਕਰਨ ਜੁਮੀ ਆ ਪਲੀ ਹੋਈ ਉਹ ਕਰ ਮੈਂ ਤੈਨੂੰ ਇੱਕ ਗੱਲ ਦੱਸਾਂ ਉਹ ਫੈਮਿਲੀ ਸ਼ੋਅ ਮੈਨੂੰ ਨਜ਼ਰ ਆਵੇ ਯਾਰ ਗੜਗੀਲੇ ਦਿਖਾ ਕੇ
ਮੈਂ ਤਾਂ ਗੱਲ ਦੱਸਾਂ ਬਾਤ ਲੋ ਉਸਤਾਦ ਜੀ ਲਓ ਜੀ ਹੁਣ ਅਗਰ ਤੁਸੀਂ ਚੀਜ਼ ਚਲ ਆ ਜਾ ਬੇਟਾ। ਯਾਰ ਕੁਛ ਨਹੀਂ ਤਾਂ ਤੁਸੀਂ ਤੂੰ ਕਿਸੇ ਵਾਸਤੇ ਚੁੰਮੀ ਖੋਦੀ ਸੀ ਨਾ। ਮੈਂ ਤਾਂ ਦਾਦਾ ਅੱਛਾ ਜੇ Senior ਦੀ ਚੁੰਨੀ ਦਾ ਫਾਇਦਾ ਹੁੰਦਾ ਵਾ। ਅੱਛਾ ਜੀ ਲਓ ਜੀ ਹਾਂਜੀ। ਅਗਲੀ ਗੱਲ ਗੜਗੀਲਾ ਜੀ। ਹਾਂਜੀ 28000 ਰੁਪਇਆ ਤੁਹਾਡਾ ਮੇਰੇ ਨਾਲ ਹੋ ਗਿਆ। ਓਕੇ ਸਰ 100 ਡਾਲਰ ਡਾਲਰ ਜੀ $100 ਹੀ ਹੋਰ ਦਿਆਂਗਾ। ਅੱਛਾ ਜੀ ਬੰਦਾ ਵੀ ਤੈਨੂੰ ਇਹਦੇ ਨਾਲੋਂ ਬਹੁਤਾ ਲਾਗੇ ਪੈ ਰਿਹਾ। ਓਕੇ ਇੱਧਰ ਇਹ ਗੱਲ ਬਸ। ਨਹੀਂ ਸਾਜੀ ਮੇਰੀ ਤਬੀਅਤ ਖਰਾਬ ਹੋ ਗਈ ਯਕੀਨ ਕਰੋ ਮੈਂ ਨਾ ਨਹੀਂ ਥੋੜੀ ਇਹਦੀ ਬੈਠੋ ਤੁਸੀਂ ਡੋਂਟ खुरम ऐसे मत करो। बस करो नहीं हम कहना चाहते हैं नहीं साथ जी ਹਲਕਾ सौ ਜਿਹਾ। मैं भी दूंगा। कोई गल ਉਹ ਚਲੋ 100 मैं भी देना चल। तू मैं भी देना चल। ਓਏ ਇਹ ਉਹਨੇ ਹੀ ਦੇਣੇ ਆ। ਉਹਨੇ ਮੈਨੂੰ ਅੱਖ ਮਾਰੀ ਆ। ਮਿਹਨਤਾਂ ਸੈੱਟ ਹੋ ਜਾਏਗਾ ਕਾਲਾ ਲੂਣ ਚੱਟਣ ਲੱਗੇ ਹੋ नहीं साडा इको जिहा हो जाए ਬਾਕੀ ਸਾਜੀ ਜਿੱਦਾਂ ਅੱਛਾ ਇਹਨਾਂ ਮੈਨੂੰ ਪਤਾ 2 ਚੁੰਮੀਆਂ ਹੋਰ ਹੋਈਆਂ ਤੀਜੀ ਵਾਰ ਤੂੰ ਆਪ ਉੱਠ ਕੇ ਜਾਏਗਾ नहीं आवा फ्रीज ले मैं ਤੇ आज ਕਹਿੰਦਾ ਉਹਨੇ ਨਹੀਂ ਬਸ ਓਏ ਯਾਰ ਉਹ ਬਸ ਯਾਰ ਬਸ ਅੱਛਾ ਸਟੇਜ ਬੰਦ ਹੋਇਆ ਨਾ ਬਲਗੈਟੀ ਇੱਥੇ ਕਿਹੜੇ ਕੱਢਣੇ ਆ नहीं नहीं ये भाई है ना छोटा ਹਿੱਪੋਰ ਦਾ ਮੂੰਹ ਨਹੀਂ ਤਾਂ ਇਹ ਭਰਾਵਾ ਇਹ ਭਰਾਵਾਂ ਦਾ ਪਿਆਰ ਹੁੰਦਾ ਆਪਸ ਦੇ ਵਿੱਚ। भावे एक अद्धी साजी ਓ ਯਾਰ ਯਾਰ ਮੇਰੇ ਕੋਲ ਪੈਸੇ ਨਹੀਂ ਗਏ ਹੁਣ। साई थोड़े घट दे दियो चलो इतना कर लो उस्ताद जी। ਨਹੀਂ जेब ਤੂੰ पे वजन नहीं। ਨਹੀਂ ਤੂੰ ਰਹਿਣ ਦੇ। ਯਾਰ ਮੈਂ ਉਸਤਾਦ ਜੀ ਮੁੜ ਕੇ ਪਤਾ ਨਹੀਂ ਮਰਨਾ ਕਿ ਜੀਣਾ ਓਏ ਬਸ ਓਏ और खैरा साजी 500 इतना मिठे उन्होंने भी ਨਹੀਂ ਬਹਿ ਜਾ। ਅੱਛਾ ਉਸਤਾਦ ਜੀ ਵੈਸੇ ਗੜਗੀਲਾ ਸਾਹਿਬ ਜਿਹੜੇ ਅੱਛੇ ਪੁਰਾਣੇ ਫਿਰ ਮਤਲਬ ਕੰਮ ਵੀ ਨਾ ਇਹ ਆ ਕੇ ਤਾਰੀਫਾਂ ਕਰਨ ਲੱਗ ਪਿਆ। ਓ ਯਾਰ मैं ਮੈਨੂੰ चुम्मी ना सर साजी ਉਹ ਬੇਟੇ 32 ਟੀਕੇ ਵੀ ਤੇ ਹੈ ਨਾਲ ਅੱਛਾ ਚੁੰਮੀ ਨੱਚ ਗਈ ਆ ਉਸਤਾਦ ਜੀ ਇਹਦੇ 14 ਦੁਣਾ 28 ਦੁਣਾ 32 14 ਟੀਕੇ ਹੁੰਦੇ 32 ਕਿਹੜੇ। लालिका भागी है नाल ही फ्री। ਅੱਛਾ ਉਸਤਾਦ ਜੀ आ शर्म आंदी है। ਇਹ ਅੱਛਾ ਇਹ ਹੀ ਮੇਰਾ ਚੁੰਮੀ ਭਰਾ ਜਦੋਂ ਓਏ ਚੱਲ हाँ जी। ਲੇਕਿਨ ਪਰਫਾਰਮੈਂਸ ਚੁੰਮੇਸ਼ਵਰੀ ਦਿੱਤੀ ਹੈ ਅੱਛਾ ਉਸਤਾਦ ਜੀ ਇਸ ਬੰਦੇ ਨੂੰ ਤੁਸੀਂ ਸਹੀ ਵਾਲਾ ਆਪਣੀ ਕਸਟਡੀ ਚੋਂ ਲੈ ਲਿਆ ਉਸਤਾਦ ਜੀ ਇਸ ਬੰਦੇ ਨੂੰ ਤੁਸੀਂ ਨਿਖਾਰ ਸਕਦੇ ਸੀ ਓਏ। ਮੈਨੂੰ ਲਿਆਂਦਾ ਭਾਜੀ ਸਿੱਧੀ ਮੈਂ ਤੁਹਾਨੂੰ ਗੱਲ ਗੜਗੀਲਾ ਦੱਸਾਂ। ਮੈਂ ਖਿੱਚ ਕੇ ਲਿਆਂਦਾ ਕਸਮੇ ਪੁੱਛਿਆ ਨੂੰ ਮੈਂ ਕਿਹਾ ਮੇਰੀ ਗੱਲ ਸੁਣ ਲਓ। ਗੱਲ ਇਹ ਆ ਮੈਂ ਤੁਹਾਨੂੰ ਦੱਸਾਂ ਕਿ ਆਰਟਿਸਟ ਜਿਹਦੇ ਅੰਦਰ ਕੁਝ ਹੁੰਦਾ ਨਾ ਉਹ ਨਹੀਂ ਲੁਕਦਾ। ਉਹ ਐਵੇਂ ਮੇਰਾ ਨਾਂ ਲੱਗ ਜਾਂਦਾ ਵਾ ਲੇਕਿਨ ਹਾਂ ਥੋੜਾ ਜਿਹਾ ਇਹ ਹੁੰਦਾ ਕਿ ਸਿੱਧਾ ਪਤਰਾ ਕੇ ਪੁੱਤਰ ਐ ਇੱਧਰ ਕਿਤੇ ਦੌੜਾ ਜਾਣਾ ਇੱਧਰ ਦੌੜ ਲੇਕਿਨ ਦੌੜ ਉਹ ਪ੍ਰਿਆ ਹੁੰਦਾ ਪਹਿਲੇ ਹੀ। ਇਹ ਗੱਲ ਗਲਤ ਆ ਬਿਲਕੁਲ ਕਿ ਵੀ ਇੱਕ ਬੰਦਾ ਕੱਖ ਵੀ ਨਹੀਂ ਚੀਜ਼ ਉਹਨੇ ਆਰਟਿਸਟ ਬਣਾ ਨਹੀਂ ਇੰਜ ਹੋ ਹੀ ਨਹੀਂ ਸਕਦਾ। ਉਹਦੇ ਅੰਦਰ ਕੁਝ ਨਾ ਕੁਝ ਹੁੰਦਾ ਵਾ। ਸਿਰਫ ਉਹ ਜ਼ਰਾ ਵੇ ਜਾਂ ਉਹਨੂੰ ਆਪਣਾ ਵੇਚਣਾ ਨਹੀਂ ਆ ਰਿਹਾ ਹੁੰਦਾ ਜਾਂ ਉਹਨੂੰ ਆਪਣਾ ਆਪ ਮਾਰਕੀਟਿੰਗ ਨਹੀਂ ਕਰਨੀ ਆ ਰਹੀ ਹੁੰਦੀ ਹਾਂਜੀ ਕਿ ਜਿੰਨੇ ਦਾ ਉਹਦੇ ਕੋਲ ਸਮਾਨ ਸੌਦਾ ਵਾ ਉਨੀ ਕੀਮਤ ਨਾਲ ਉਹਨੂੰ ਵੇਚ ਨਹੀਂ ਸਕਦਾ। बेचना नहीं आ रहा। ਬਸ ਇਹ ਰੌਲਾ ਹੁੰਦਾ ਤੇ ਉਹ ਬੰਦਾ ਇਹ ਕਹਿੰਦਾ ਨਾ ਬੜੇ ਕਿ ਯਾਰ ਐ ਗੜਗੀਲਾ ਜੀ ਇੰਜ ਨਹੀਂ ਇੰਜ ਨੂੰ ਤੋੜ ਜੋ ਥੋੜਾ ਇੰਜ ਨੂੰ ਤੋੜੋਗੇ ਤੇ ਜ਼ਰਾ ਰਸਤਾ ਵੀ ਆਸਾਨ ਹੋ ਜਾਏਗਾ ਤੇ ਪਹੁੰਚ ਵੀ ਛੇਤੀ ਜਾਓ। ਸਾਡੀ ਗੱਲ ਵੱਡੀ ਹੈ ਸਾਜੀ ਜਿਸ ਤਰ੍ਹਾਂ ਮੈਂ ਉਰਦੂ ਸਟੋਰੀਆਂ ਨਹੀਂ ਕਰਦਾ ਰਿਹਾ ਉੱਥੇ ਹਾਂ ਹਾਂ ਉਹ ਟ੍ਰਿਪਲ ਐਫ ਦੇ ਉਹ ਜਸ਼ਾਨ ਸਾਹਿਬ ਉਹਨਾਂ ਦੇ ਮਾਲਕ ਟ੍ਰਿਪਲ ਐਫ ਹਾਂਜੀ ਉਹਨਾਂ ਨੇ ਵੀ ਮੇਰੇ ਤੇ ਇੰਜ ਬੜੀ ਸਾਜੀ ਮੇਰੇ ਦੇ ਸਿਰ ਦੇ ਹੱਥ ਹਾਂ। ਰੱਖਿਆ ਉਹਨਾਂ ਨੇ ਕਿਹਾ ਯਾਰ ਜੋ ਕਰੇਗਾ ਬੱਬੂ ਕਰੇਗਾ ਕੌਣ ਜਿਹੜਾ ਕਰੇਗਾ ਪੱਪੂ ਕੌਣ ਮੈਂ ਸਾਜੀ ਮੈਂ ਪੱਪੂ ਪੱਪੂ ਉਹਨਾਂ ਨੇ ਕਿਹਾ ਵੀ ਜੋ ਕਰੇਗਾ ਬੱਬੂ ਕਰੇਗਾ ਪੱਪੂ ਰੇਦੀ ਉਹ ਕਹਿੰਦੇ ਸੀ ਪੱਬੂ हाँ इन्हें ਉਹ ਕਰੇਗਾ ਪੱਬੂ ਕਰੂਗਾ ਅੱਛਾ ਪੱਪੂ ਹਾਂਜੀ ਉਹਨਾਂ ਨੇ ਬੋਸ ਉਹਨਾਂ ਨੇ ਮੇਰੇ ਨਾਲ ਬੜਾ ਪਿਆਰ ਲਾਭ ਕੀਤਾ ਜੀ। ਚਲੋ ਅੱਲਾ ਉਹਨਾਂ ਨੂੰ ਉਹਦਾ ਅਜਰ ਦੇਵੇ। ਯਾਰ ਉਸਤਾਦ ਜੀ ਤੁਸੀਂ ਸਿਖਾਓ ਨਾ ਸਿਖਾਓ ਤੁਸੀਂ ਮਿਹਨਤ ਕਰਨੀ ਆ ਹਾਂਜੀ ਜਾਂ ਫਿਰ ਕਰਮ ਪੜਦੇ ਰਹੋ ਤੁਸੀਂ ਨਹੀਂ ਤਾਂ ਬੰਦ ਹੋ ਗਿਆ ਉਹ ਸਿਸਟਮ ਟ੍ਰਿਪਲ ਐਫ ਨਹੀਂ ਉਹ ਕੋਈ ਮਸਲਾ ਬਣ ਗਿਆ ਨਾ ਬਸ ਨਹੀਂ ਉਹ ਬਸ ਜਿਹਦੀ time- ਦਾਣਾ ਬੜੀ ਨਸੀਬ ਦਾ ਸੀ ਬਸ ਖੂਬਸੂਰਤੀ ਹਮੇਸ਼ਾ ਜਿੱਥੇ ਤੁਸੀਂ ਕੰਮ ਛੱਡਦੇ ਹੋ ਨਾ ਮੈਂ 20 ਚੈਨਲਾਂ ਤੇ ਕੰਮ ਕੀਤਾ। ਖੂਬਸੂਰਤੀ ਇਹ ਹੈ ਕਿ ਤੁਸੀਂ ਇੱਕ ਚੈਨਲ ਛੱਡਿਆ ਅੱਜ ਵੀ ਮੈਂ ਜਦੋਂ ਮਰਜ਼ੀ ਜਿਹੜੇ ਮਰਜ਼ੀ ਚੈਨਲ ਦੇ ਅੰਦਰ ਵੜ ਜਾਵਾਂ ਮੈਨੂੰ ਉਹੀ ਰਿਸਪੈਕਟ ਮਿਲਦੀ। ਜਦੋਂ ਕਿ ਤੂੰ ਛੱਡ ਕੇ ਜਾਓ ਨਾ ਇਸ ਤਰ੍ਹਾਂ ਛੱਡ ਕੇ ਜਾਓ ਕਿ ਦਰਵਾਜ਼ੇ ਬੰਦ ਨਾ ਕਰਕੇ ਜਾਓ। ਹਾਂਜੀ ਲੇਕਿਨ ਇਹ ਤੇ ਜ਼ਰੂਰੀ ਨਹੀਂ ਹੁੰਦਾ ਵੀ ਹੁਣ ਅੱਜ ਮੈਂ ਕਹਿ ਰਿਹਾ ਜੀ ਗੜਗੀਲਾ ਆ ਗਿਆ ਜੀ ਸਾਡੇ ਕੋਲ ਇਹਨੇ ਕਿਹਾ ਜੀ ਮੈਂ ਇਦਾਂ ਕਰ ਸਾਲ ਬਾਅਦ ਕਿਤੇ ਹੋਰ ਚਲਾ ਜਾਂਦਾ ਵਾ। ਲੇਕਿਨ ਇਦਾਂ ਜਾਓ ਕਿ ਮੈਂ ਫਿਰ ਮਹੀਨੇ ਬਾਅਦ ਕਹਾਂ ਗੜਗੀਲਾ ਆਦਰਾ ਤੇ ਇਹਨੂੰ ਆਉਣ ਲੱਗਿਆ ਕਿਸੇ ਕਿਸਮ ਦੀ ਕੋਈ ਇਹਦੀ ਥਿੰਕਿੰਗ ਬੈਡ ਨਾ ਆਵੇ ਕਿ ਇੱਥੋਂ ਮੈਂ ਇਦਾਂ ਗਿਆ ਸਾਂ। ਨਹੀਂ ਭਾਈ ਇਮਦਾਦ ਸਾਜੋ ਮੇਰੇ ਨਾਲ ਪਿਆਰ ਹਜੇ ਵੀ ਉਦਾਂ ਹੀ ਕਰਦੇ ਹਾਂ ਬਸ ਠੀਕ ਆ ਤੇ ਫਿਰ ਭਾਈ ਇਮਦਾਦ ਬਸ ਇਹ ਸਕੂਲ ਕਿ- ਚਲਾਤੇ ਆ ਨਹੀਂ ਚੀਜ਼ ਚ ਚੁੱਕਦਾ ਵਾ ਇਹ ਮਾੜਾ ਛੋਟਾ ਥੋੜਾ ਬਹੁਤ ਹੁੰਦਾ ਹੀ ਆ ਵਾਧਾ ਘਟਾ कोई गल नहीं ਕਿ है। ਜਾਂਦਿਆ ਕਿਸੇ ਦੀ ਕੀ ਚੀਜ਼ ਮੋਬਾਈਲ ਲੈ ਸਾਜੀ ਗਿਆ ਵੇਖ ਲੋ ਫਿਰ ਚੁੰਮੀ ਬਣਦੀ ਆ ਹੁਣ ਅੱਛਾ ਭਾਈ ਇਮਦਾਦ ਤਾਂ ਉਹਨਾਂ ਥੱਲੇ ਵਾਲੇ ਬੋਲ ਚ ਹਵਾ 5 ਪੁਆਇੰਟ ਵੱਧ ਵਾ ਨਹੀਂ ਮੈਂ ਕਦੇ ਵੈਸੇ ਚੈੱਕ ਨਹੀਂ ਕਰਾਇਆ ਅੱਛਾ ਲਓ ਜੀ ਅੱਛਾ ਹੁਣ ਕੀ ਕਹਿਣਾ ਤੂੰ ਗੜਗੀਲੇ ਜੀ ਸਾਜੀ ਹੁਕਮ ਕਰੋ ਆ ਜਾ ਯਾਰ ਗੜਗੀਲੇ ਮੈਂ ਸਾਜੀ ਮੈਂ ਆਪਣੀ ਅਸੀਂ ਇੱਕ ਜ਼ਿੰਦਗੀ show- ਤੁਹਾਡੇ ਨਾਲ ਲਾਤੀ ਹੈ ਅਸੀਂ ਇੱਕ ਸ਼ੋਅ ਕਰਨ ਲੱਗਿਆ ਜਿਹੜਾ ਤੁਹਾਨੂੰ ਦੱਸਿਆ ਸੀ ਅਸੀਂ 24 ਨਿਊਜ਼ ਤੇ ਪਹਿਲੇ ਵੀ ਦੱਸਿਆ ਆਇਆ ਉਹਦਾ ਅਸੀਂ ਉਹ ਬਣਾ ਲਿਆ ਵਾ ਅਸੀਂ ਇੱਕ ਦਿਨ ਜਾ ਕੇ ਉਹਨੂੰ ਸ਼ੂਟ ਵੀ ਕਰ ਰਹੇ ਆ ਯਾਨੀ ਉਹਦਾ ਇੱਕ ਛੋਟਾ ਜਿਹਾ ਪ੍ਰੋਮੋ ਟਾਈਪ ਜਿਹਾ ਕੀਤਾ ਪੂਰਾ ਐਪੀਸੋਡ ਆ
ਲੇਕਿਨ ਵੀ ਉਹ ਕੁਝ ਲੋਕਾਂ ਨੇ ਕਿਹਾ, ਮੈਂ ਆਈਡੀਆ ਦੱਸਿਆ ਉਹਨਾਂ ਨੇ, ਯਾਰ ਕੁਝ ਤੂੰ ਨਾ ਕਿਸੇ ਹੋਰ ਸੈੱਟ ਤੇ ਨਾ ਸਾਨੂੰ ਇੱਕ ਸ਼ੂਟ ਕਰਕੇ ਦਿਖਾ ਦੇ, ਕਰੈਕਟਰਾਈਜੇਸ਼ਨ ਕਰਕੇ, ਸਾਨੂੰ ਪਤਾ ਲੱਗ ਜੇ, ਫਿਰ ਅਸੀਂ ਸੈੱਟ ਸ਼ੂਟ ਲਾ ਦਾਂਗੇ ਸਾਰਾ। ਉਹ ਮੈਂ ਕਰ ਦਿੱਤਾ ਕਰਕੇ ਜਨਾਬ, ਤੇ ਉਹ ਹੁਣ ਅਸੀਂ ਦੇ ਦਿੱਤਾ। ਹੁਣ ਅਪਰੂਵਲ ਮਿਲੇਗੀ ਤੇ ਫਿਰ ਸਾਡਾ ਸੈੱਟ ਸ਼ੈਟ ਲੱਗੇਗਾ ਉੱਥੇ। ਫਿਰ ਗੜਗੀਲਾ ਸਾਡੇ ਨਾਲ ਸਾਰੇ ਆਰਟਿਸਟ। ਨਾਨ ਨਹੀਂ ਪੂਰਾ ਰੋਗਨੀ ਨੂੰ ਇਦਾਂ ਖਾ ਕੇ ਨਾ ਉੱਤੋਂ ਮੜਨ ਹੈ ਯਾਰ ਉਹਦੇ ਅਸੀਂ ਸ਼ੂਟ ਕੀਤਾ ਨਾ, ਤੇ ਉਹਦੇ ਵਿੱਚ ਨਾਲ ਸੀ ਆਪਣਾ ਮਿਰਜ਼ਾ ਸਾਹਿਬ, ਮਿਰਜ਼ਾ ਅਯੂਬ ਮਿਰਜ਼ਾ ਸਾਹਿਬ। ਯਾਰ ਕੀ ਮੈਨੂੰ ਉਹਨਾਂ ਦਾ ਮੈਂ ਮਜ਼ਾ ਲਿਆ ਯਾਰ। ਉਹ ਹੁਣ ਮੈਂ ਉਹਨਾਂ ਨੂੰ ਕਰੈਕਟਰ ਬਣਾਇਆ ਕਿ ਉਹ ਨਾ ਮੈਂਟਲੀ ਆਊਟ ਹੋ ਗਏ ਨੇ, ਮਤਲਬ ਥੋੜਾ ਮੈਂਟਲ ਟੈਪ, ਜਿਸ ਤਰ੍ਹਾਂ ਸਾਡਾ ਪਾਗਲਖਾਨਾ ਟੈਪ ਕਰੈਕਟਰ। ਤੇ ਉਹ ਹੁਣ ਉਹਨਾਂ ਦੀ ਬੀਵੀ ਨੇ ਨਾ ਉਹਨਾਂ ਤੇ ਕੋਈ ਐਸੇ ਜ਼ੁਲਮ ਕੀਤੇ, ਕੋਈ ਜਾਇਦਾਦਾਂ ਲਿਖਵਾ ਲਈਆਂ, ਅੰਗੂਠੇ ਲਵਾ ਲਏ, ਕੋਈ ਚੀਜ਼ਾਂ ਪਿਆ ਕੇ ਤੇ ਅੰਗੂਠੇ ਲਵਾ ਕੇ ਜਾਇਦਾਦਾਂ ਲੈ ਲਈਆਂ ਤੇ ਮਾਰਦੀ ਕੁੱਟਦੀ। ਤੇ ਇਸ ਚੱਕਰ 'ਚ ਹੁਣ ਉਹੀ ਕਰੈਕਟਰ ਦੇ ਵਿੱਚੋਂ ਆਏ ਨੇ ਅੰਦਰ। ਤੇ ਉਸਤਾਦ ਜੀ ਮੈਂ ਬੜਾ ਹੀ ਉਹਨਾਂ ਦਾ ਮਜ਼ਾ ਲਿਆ ਯਾਰ। ਉਹਨੂੰ ਕਹਿੰਦੇ ਜਿਹੜਾ ਸਾਡਾ ਗੈਸਟ ਬੇਟਾ ਛੋਟੇ ਜਿਹੇ ਕਹਿੰਦੇ ਮਾਮੂ ਮਾਮੂ, ਮੈਂ ਕਹਾਂ ਮਾਮੂ ਨਹੀਂ ਹੈ। ਅੱਛਾ ਮੇਰੀ ਬੁੱਢੀ ਨੇ ਬੜਾ ਮਾਰਿਆ। ਅੱਛਾ ਇੱਧਰ ਗੱਲ ਕਰਦੇ ਜਦੋਂ ਨਹੀਂ ਨਾ ਤੁਰੀ ਗੱਲ ਕੋਈ, ਤੇ ਮੈਂ ਇਹ ਕਰ ਰਿਹਾ, ਮੇਰੀ ਬੁੱਢੀ ਨੇ ਬਹੁਤ ਮਾਰਿਆ ਇਹ ਟੈਪ। ਕਿਆ ਬਾਤ। ਉਹ ਯਾਰ ਅਯੂਬ ਮਿਰਜ਼ਾ ਸਾਹਿਬ ਬਹੁਤ ਅੱਛੇ ਆਰਟਿਸਟ ਆ, ਬੜੇ ਬਹੁਤ ਕਲਾਕਾਰ ਕਮਾਲ ਨੇ ਜੀ। ਹਾਂ। ਤੇ ਗੜਗੀਲਾ ਸਾਹਿਬ ਵੈਸੇ ਉਸਤਾਦ ਜੀ ਕਿੰਨਾ ਦੇ ਸ਼ਾਗਿਰਦ ਨੇ ਇਹ ਸ਼ੁਰੂ ਤੋਂ? ਉਹ ਗੜਗੀਲੇ ਤੋਂ ਕਿਹਦਾ ਸ਼ਾਗਿਰਦ ਆ? ਜੈਨਵਨ ਕਿਸੇ ਦਾ ਸ਼ਾਗਿਰਦ ਹੋਇਆ ਤੂੰ ਅੱਜ ਤੱਕ? ਹਾਂਜੀ ਕਿਹਦਾ? ਅਲੀ ਖਾਨ ਸਾਹਿਬ ਦਾ। ਤੇ ਉਹਨਾਂ ਅਲੀ ਖਾਨ ਸਾਹਿਬ ਲਾਹੌਰ ਵਾਲੇ। ਲਾਹੌਰ। ਹਾਂ ਉਹ ਵੀ ਬੜੇ ਅੱਛੇ ਆਰਟਿਸਟ। ਫਿਰ ਉਹਨਾਂ ਨੇ ਹੱਥ, ਉਹਨਾਂ ਨੇ ਬਾਜ਼ੂ ਜ਼ਾਹਦ ਹਾਸ਼ਮੀ ਸਾਹਿਬ ਦੇ ਹੱਥ ਮੈਨੂੰ ਫੜਾਤਾ, ਯਾਰ ਇਹ ਬੱਚੇ ਨੂੰ ਤੇਰੇ ਵਾਸਤੇ ਤੂੰ ਕਮਾਉਣਾ। ਅੱਛਾ ਫਿਰ ਜ਼ਾਹਦ ਹਾਸ਼ਮੀ ਸਾਹਿਬ ਨੇ ਮੇਰੇ ਤੇ ਸਾਰੀ ਸਟਰਗਲ ਕੀਤੀ, ਮੇਰੇ ਤੇ ਮਿਹਨਤ ਕੀਤੀ ਉਹਨਾਂ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਅਲੀ ਖਾਨ ਸਾਹਿਬ ਕੌਣ? ਲਾਹੌਰ ਦੇ ਨੇ ਸਾਡੇ 24 ਵਾਲੇ। ਅੱਛੇ, ਹਾਂ ਹਾਂ। ਨਹੀਂ ਉਹ ਅਲੀ ਖਾਨ ਹੋਰ ਆ, ਉਹ ਤੇ ਪ੍ਰੋਡਿਊਸਰ ਆ। ਉਹ ਤੇ ਪ੍ਰੋਡਿਊਸਰ ਨੇ। ਅਲੀ ਖਾਨ ਥੀਏਟਰ ਦਾ ਆਰਟਿਸਟ ਨੇ। ਹਾਂ ਉਹਨਾਂ ਨੇ ਜ਼ਾਹਦ ਹਾਸ਼ਮੀ ਸਾਹਿਬ ਬਾਹ ਫੜਾਤੀ ਵੀ ਨਹਿਰ 'ਚ ਸੁੱਟਦੀ ਬੱਚਾ। ਨਹੀਂ ਉਹਨਾਂ ਨੇ ਕਿਹਾ ਤੂੰ ਘਮਾਣਾ ਹੁਣ ਇਹਨੂੰ। ਉਹਨਾਂ ਬਾਹ ਫੜਾਈ, ਉਹਨੇ ਕਿਹਾ ਇਹਦੀ ਬਾਹ ਫੜ ਔਰ ਬੰਨ ਕੇ ਰੱਖੀ। ਅੱਜ ਮੈਂ 2 ਮਿੰਟ ਲੱਗ ਗਏ ਚੱਲ ਜਾਵਾਂ। ਨਹੀਂ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਛੱਡ ਦੇ ਬਸ। ਅੱਜ ਉਹਨਾਂ ਨੇ ਕਿਹਾ ਇਹਦੀ ਬਾਹ ਫੜ ਤੇ ਇੱਕ ਬੱਚਾ ਲਿਆਇਆ ਤੇ ਬੁੱਲ ਵੀ ਫੜ। ਕਿਉਂ ਕੈਸਾ ਤੋਬਾ ਕੈਸਾ। ਖੁੱਲੇ ਸਮੋਸੇ ਕੇ ਬੋਲੇ ਨਹੀਂ ਲੱਗਣ ਦੇ। ਅੱਛਾ ਜੀ, ਅੱਛਾ ਹੁਣ ਫਿਰ ਕੀ ਕਰਨਾ? ਦੱਸ ਨਾ, ਫਿਰ ਫਾਈਨਲ ਦੱਸ ਕੀ ਕਰੀਏ? ਪੈਕੇਜ ਦੱਸ ਯਾਰ ਫਰੀਦ, ਪੈਕੇਜ ਪੈਕੇਜ ਖਲੋਇਆ ਯਾਰ, ਮੈਨੂੰ ਗੈਸ ਲਵਾਉਣਾ ਹੈ। ਕੀ ਹਿਸਾਬ ਕਿਤਾਬ ਹੋਏਗਾ ਇਹਦਾ? ਇਹਦਾ ਉਸਤਾਦ ਜੀ ਤੁਸੀਂ ਇਹਦੀ ਰੋਟੀ ਜ਼ਿਆਦਾ ਵਾ। ਨਹੀਂ ਰੋਟੀ ਮੇਰੀ ਇੰਨੀ ਆਪਣੀ। ਖਾ ਜਾਂਦਾ ਵਾ। ਥੀਏਟਰ ਇਹਨੇ 4 ਬਦਲੇ ਫੈਸਲਾਬਾਦ ਐਸੇ ਚੱਕਰ ਚ। ਤਾਂ ਤੁਹਾਨੂੰ ਪਤਾ ਭਾਈ ਦਾਦ ਦਾ ਇੱਕ ਹੋਰ ਵੀ ਪੈਕੇਜ ਆ, ਕੁੱਕ ਬਹੁਤ ਹਦਾਇਤ ਵਾਲਾ ਵਾ, ਹੈ ਆਪਾਂ ਨੂੰ ਪਕਾ ਕੇ ਦਿੰਦਾ ਹੁੰਦਾ ਸੀ। ਹਾਂ ਸੱਚ ਉਹ ਆਹੋ, ਕੁੱਕ ਬੜਾ ਅੱਛਾ ਵਾ। ਹਾਂ ਅਗਲੇ ਲਈ ਇੰਨੀ ਕੁ ਬਣਾਉਂਦਾ, ਆਪ ਇੰਨੀ ਖਾਂਦਾ ਇੰਨਾ ਵਾ। ਨਹੀਂ ਆਪ ਬਹੁਤ ਘੱਟ ਖਾਂਦੇ ਨੇ ਮਾਸ਼ਾਅੱਲਾ। ਨਹੀਂ ਇਹ ਤੇ ਸ਼ੁਰੂ ਤੋਂ ਕੁੱਕ ਸੀ ਤੇ ਨਿਆਣੇ ਕਹਿੰਦੇ ਸੀ ਅੱਬਾ ਕੁੱਕ ਕੇ ਰੱਖ। ਅੱਛਾ ਵੀ ਗੱਲ ਇਹ ਆ, ਇੱਕ ਨਵੀਂ ਹੋਂਡਾ ਸਿਟੀ ਗੱਡੀ ਜੀ ਹਾਂਜੀ ਓਏ ਬੰਦਾ 5 ਲੱਖ ਰੁਪਏ ਮਹੀਨਾ ਤਨਖਾਹ, ਜੀ ਸਾਜ। ਪੈਟਰੋਲ ਇੱਥੇ ਦਾ, ਹਾਂਜੀ ਬੈਲੈਂਸ 5000 ਰੁਪਏ ਮਹੀਨਾ, ਨੈਟ ਫ੍ਰੀ, ਹਾਂਜੀ ਠੀਕ ਹੈ, ਮੈਡੀਕਲ ਮੈਡੀਕਲ ਤੇਰਾ ਫ੍ਰੀ। ਬੋਨਸ ਵੀ, ਇਸ ਤੋਂ ਜ਼ਿਆਦਾ ਤੂੰ ਕਵੇਂ ਤੇ ਭਾਈ ਸਾਡੀ ਗੁੰਜਾਇਸ਼ ਨਹੀਂ। ਮਕਾਨ ਵੀ ਬਣਾ ਕੇ ਮੇਨ ਦੇ ਉਹਨੂੰ ਦੱਸ। ਹਾਂ ਮਕਾਨ ਵੀ, ਇਸ ਤੋਂ ਜ਼ਿਆਦਾ ਨਹੀਂ ਹੈ ਗੁੰਜਾਇਸ਼ ਭਾਈ ਦੇਖ। ਸਾਜ ਜੀ ਅਸੀਂ ਜ਼ਿੰਦਗੀ ਤੁਹਾਡੇ ਨਾਲ ਲਾਤੀ, ਤੁਸੀਂ ਭਾਵੇਂ ਰੋੜ ਦਿਓ ਤੇ ਭਾਵੇਂ ਤਾਰ ਦਿਓ। ਯਾਰ ਇਹਨੇ ਜਿੱਤ। ਯਾਰ ਚੱਲ ਫਿਰ ਚਲੋ ਠੀਕ ਤੇ ਇੱਧਰ ਉਸਤਾਦ ਨਾਲ ਯਾਰ ਆ ਜੇ ਮੇਰੀ ਗੱਲ ਸੁਣ ਲਓ ਯਾਰ ਗੱਲ। ਇਹਨੂੰ ਮੈਂ ਨਹੀਂ ਕਿਹਾ ਵੀ ਤੂੰ ਆ ਐਡੀ ਵੱਡੇ ਅਲਫਾਜ਼ ਬੋਲਦੇ। ਇੱਕ ਤੇ ਮੈਨੂੰ ਇਹਨਾਂ ਦੀ ਇਹ ਕਰੈਕਟਰਾਂ ਦੀ ਸਮਝ ਨਹੀਂ ਆਉਂਦੀ। ਐਡੀ ਵੱਡੀ ਮੂੰਹ ਗੱਲ ਕਰ, ਤੈਨੂੰ ਪਤਾ ਤੂੰ ਕੀ ਗੱਲ ਕੀਤੀ ਹੈ? ਸਾਜੀ ਅੱਲਾਹ ਪਾਕ ਦੀ ਕਸਮ ਮੈਂ ਦਿਲੋਂ ਕੀਤੀ, ਕਿਸੇ ਨੇ ਨਹੀਂ ਮੈਨੂੰ ਕਿਹਾ। ਤੇ ਦਿਲੋਂ ਜਦੋਂ ਜ਼ਿੰਦਗੀ ਕਿਸੇ ਦਾ ਇੱਥੇ ਤਾਂ ਹੋ ਗਿਆ, ਮੈਂ ਹੁਣ ਮੈਂ ਤੈਨੂੰ ਦੱਸਾਂ ਕਿ ਤੁਹਾਡੀ ਗੱਲ ਤੂੰ ਹੁਣ ਮੇਰਾ ਵੀ ਦਿਲ ਕਿਹੜਾ ਚੰਨੀ ਦਾ। ਉਹ ਬੇਟਾ ਪਰੇ ਹੋ ਜਾ 1 ਮਿੰਟ, ਮੈਂ ਤੁਹਾਨੂੰ ਗੱਲ ਦੱਸਾਂ ਨੇ ਕੰਮ ਕੁਮ ਕੋਈ ਨਹੀਂ ਕਰਨਾ। ਤੇ ਮੂੰਹ ਠਹਿਰ, ਇਹ ਚੁੰਮੀਆਂ ਲੈ ਕੇ ਨਿਕਲ ਜਾਣਾ ਹੀ। ਤੇਰੇ ਅੱਗੇ ਤੇ ਪੈਰ ਨੰਗੇ ਕਰਨ ਨੂੰ ਦਿਲ ਨਹੀਂ ਕਰਨ ਦਿਆ। ਇਹਨੇ ਤੇ ਕੰਮ ਨਹੀਂ ਕਰਨਾ, ਚੁੰਮੀਆਂ ਲੈ ਕੇ ਨਿਕਲ ਜਾਏਗਾ। ਇਹ ਤਾਂ ਸਾਨੂੰ ਗੰਦਿਆ ਕਰਨ ਆਇਆ ਵਾ। ਇਹਦੀ ਆਹੀ ਇਹ ਬੰਦੇ ਆਪਣਾ ਸਾੜ ਕੱਢ ਰਹੇ ਵੀ ਸਾਡੀ ਕਿਉਂ ਨਹੀਂ ਲੈ ਰਹੇ ਜੰਮੀ। ਤੂੰ ਇੱਕ ਪਲਾਸਟਿਕ ਦੀ ਗੱਲ ਲੈ ਕੇ ਜੇਬ 'ਚ। ਅੱਛਾ ਜੀ ਠਹਿਰ ਸੌਰੀ ਪਹਿਲੇ ਜਰਾ ਗੱਲ ਕਰ ਲਈਏ ਨਾ ਭਾਈ ਜਾਨ। ਦੇਖੋ ਮੈਂ ਅਕਸਰ ਕਹਿੰਦਾ ਹੁੰਦਾ ਕਿ ਲੋਕੀ ਮੈਨੂੰ ਕਹਿੰਦੇ ਨੇ ਉਸਤਾਦ ਜੀ, ਹਾਂਜੀ ਯਾਰ ਨਾ ਕਿਆ ਕਰੋ, ਕਿਉਂਕਿ ਜਦੋਂ ਤੁਸੀਂ ਉਸਤਾਦ ਜੀ ਕਹਿ ਦਿੰਦੇ ਨਾ ਹਾਂਜੀ ਤੇ ਤੁਸੀਂ ਅਗਲੇ ਨੂੰ ਬਹੁਤ ਸਾਰੇ ਹੱਕ ਹੁੰਦੇ ਜਿਹੜੇ ਦੇ ਦਿੰਦੇ ਹੋ। ਤੇ ਉਸਤਾਦ ਜੀ ਤੁਸੀਂ ਕਹੀ ਜਾਂਦੇ ਹੋ ਉਸਤਾਦ ਜੀ ਉਸਤਾਦ ਜੀ, ਉਸ ਤੋਂ ਬਾਅਦ ਤੁਸੀਂ ਕਿਤੇ ਹੋਰ ਜਾ ਕੇ ਨਹੀਂ ਇਹ ਵਾ ਅਸਲ ਮੇਰਾ ਉਸਤਾਦ, ਉਹ ਤੇ ਵੈਸੇ ਹੀ ਮੈਂ ਕਹਿੰਦਾ। ਆਹੋ ਮੁੜ ਕੇ ਉੱਥੋਂ ਜਾ ਕੇ ਉੱਧਰ ਜਾ ਕੇ ਹਾਂ ਨਹੀਂ ਤੁਸੀਂ ਗਾਨਾ ਬਣੋ। ਆ ਹੁਣ ਗਾਨਾ ਵਾਲਾ ਪਹਿਲਾ ਮੇਰਾ ਦੋਸਤ ਆ, ਬਾਕੀ ਸਾਦੇ ਹੀ ਸੀ। ਇੰਜ ਨਹੀਂ ਹੁੰਦਾ, ਇਹ ਉਸਤਾਦ ਇੱਥੋਂ ਹੁੰਦਾ, ਇਹ ਇੱਥੋਂ ਨਹੀਂ ਮੈਂ ਇੱਥੋਂ ਹੀ ਗਿਆ ਸੀ। ਇੱਥੋਂ ਹੁਣ ਤੂੰ ਕਹਿਤਾ ਕਿ ਸਾਜੀ ਮੈਂ ਜ਼ਿੰਦਗੀ ਤੁਹਾਡੇ ਨਾਲ ਲਾਤੀ। ਹਾਂਜੀ ਇਹਦਾ ਮਤਲਬ ਪਤਾ ਕੀ ਹੈ? ਇਹਦਾ ਮਤਲਬ ਇਹ ਆ ਕਿ ਮੈਂ ਤੈਨੂੰ ਧੱਕੇ ਮਾਰ ਕੇ ਵੀ ਇੱਥੋਂ ਕੱਢਾਣਾ ਕਿ ਗੜਗੀਲੇ ਦਫਾ ਹੋ ਜਾ, ਮੈਂ ਨਹੀਂ ਤੇਰੇ ਕੋਲ ਕੰਮ ਕਰਾਉਣਾ। ਤੇ ਤੂੰ ਕਹਿਣਾ ਉਸਤਾਦ ਜੀ ਮੈਨੂੰ ਜਾਨੋਂ ਮਾਰ ਦਿਓ।
ਮੈਨੂੰ ਜਾਨੋਂ ਮਾਰ ਦਿਓ। ਅੱਗੇ ਹੋ ਕੇ ਗੱਲ ਕਰੋ। ਨਹੀਂ ਮੈਂ ਉਹ ਜਿਹੜਾ ਇੱਕ ਬੰਦੇ ਨੂੰ ਹਲਕੇ ਜੀ ਥਾਟ ਨਹੀਂ ਹੁੰਦਾ ਇੱਧਰ ਵੇਖਦਿਆਂ ਵੀ ਮੈਨੂੰ ਉਹ ਹੀ ਬਹੁਤ ਬੁਰਾ ਆਇਆ। ਜੇ ਮੈਂ ਉਹਨੂੰ ਮੂੰਹ ਕਰ ਲੈਂਦਾ ਤੇ ਮੈਂ ਪਰਦੇ ਦੇ ਪਿੱਛੇ ਹੋਣਾ ਸੀ। ਤੁਹਾਨੂੰ ਪਤਾ ਉਹਦਾ ਉਹ ਆ ਬੈਠਾ ਉਹਦਾ ਮੂੰਹ ਹਲਕਾ ਟੁੱਟਦਾ ਵਾ। ਹਾਂ ਮੈਂ ਕਹਿ ਰਿਹਾ ਕਿ ਇਹ ਜਿਹੜੀ ਤੂੰ ਗੱਲ ਕੀਤੀ ਨਾ ਮੈਂ ਜ਼ਿੰਦਗੀ ਤੁਹਾਡੇ ਨਾਲ ਆਦੀ ਇਹ ਬੁੱਢੀ ਵੀ ਨਹੀਂ ਕਹਿੰਦੀ। ਔਰ ਉਸਤਾਦ ਸ਼ਾਗਿਰਦ ਉਹ ਯਾਰ ਕੈਸੀ ਗੱਲ ਆ ਉਸਤਾਦੀ ਸ਼ਾਗਿਰਦੀ ਮੀਆਂ ਬੀਵੀ ਕਿੱਡਾ ਪੱਕਾ ਰਿਸ਼ਤਾ ਹੁੰਦਾ ਨਿਕਾਹ। ਲੇਕਿਨ ਇੱਕ ਦੌਰ ਹੁੰਦਾ ਅੱਲਾ ਨਾ ਕਰੇ ਤਲਾਕ ਹੁੰਦੀ ਲੈਦਾ ਹੋ ਜਾਂਦੇ। ਸ਼ਾਗਿਰਦ ਕੋ ਇਹ ਵੀ ਆਪਸ਼ਨ ਨਹੀਂ ਹੁੰਦਾ। ਕੈਸੀ ਗੱਲ ਆ ਜੀ ਉਸਤਾਦ ਸ਼ਾਗਿਰਦ ਦੇਖਿਆ ਕਦੀ ਤਲਾਕ ਹੋਈ ਨਹੀਂ ਜਦੋਂ ਤੂੰ ਕਹਿਤਾ 4 ਬੰਦਿਆਂ 'ਚ ਬਹਿ ਕੇ ਜੀ ਤੁਸੀਂ ਮੇਰੇ ਉਸਤਾਦ ਹੋ ਅੱਜ ਤੋਂ ਬਾਅਦ ਮਰਦੇ ਦਮ ਤੱਕ ਆਪਸ਼ਨ ਹੀ ਨਹੀਂ ਹੈਗਾ ਨਾ ਤਲਾਕ ਦਾ ਨਾ ਗੱਲਬਾਤ ਦਾ ਨਾ ਦੂਰ ਜਾਣ ਦਾ। ਨਹੀਂ ਸ਼ਾਗਿਰਦ ਵੀਡੀਓ ਮੀਆਂ ਬੀਵੀ 'ਚ ਆਪਸ਼ਨ ਹੈਗਾ ਕਿ ਤਲਾਕ ਹੋ ਗਈ ਜੀ ਲੈਦਾ ਹੋ ਗਿਆ ਉਹਨੇ ਹੋਰ ਵਿਆਹ ਕਰ ਲਿਆ ਉਹਨੇ ਹੋਰ ਖਤਮ ਕਰ ਲਿਆ ਉਹਨੇ ਹੋਰ ਬੁੱਢੀ ਕਰ ਲਈ। ਉਸਤਾਦ ਸ਼ਾਗਿਰਦ ਐਸਾ ਰਿਸ਼ਤਾ ਵਾ ਇਹਦੇ 'ਚ ਹੈ ਹੀ ਨਹੀਂ। ਉਸਤਾਦ ਸ਼ਾਗਿਰਦ ਵੀਡੀਓ ਬਣਾ ਕੇ ਕਹਿ ਸਕਦਾ ਕਿ ਹੁਣ ਆ ਮੇਰੇ ਉਸਤਾਦ। ਨਹੀਂ 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 ਉਸਤਾਦ 20 ਕਰ ਲਾ। ਉਸਤਾਦੀ ਤੋਂ ਨਹੀਂ ਜਾਏਗਾ। ਉਸਤਾਦ 20 ਕਰ ਲਾ ਉਸਤਾਦ 20 ਕਰ ਲਾ ਮਤਲਬ 40 ਜਣਿਆਂ ਦਾ ਪਹਿਲੇ ਸ਼ਾਗਿਰਦ ਆ ਉਹ ਰਹੇਗਾ। ਉਹਨੇ ਅਗਰ ਇੱਕ ਮੈਨੂੰ ਵੀ ਕਰ ਲਿਆ ਨਾ ਤੇ ਇਹਦੇ 'ਚ ਇਹ ਨਹੀਂ ਵੀ ਉਹ ਡਿਲੀਟ ਹੋ ਗਿਆ ਪਿੱਛੋਂ। ਨਹੀਂ ਉਸਤਾਦ ਫਿਰ ਜਿਹਨੂੰ ਲੋਕਾਂ ਦੇ ਬੜੇ ਉਸਤਾਦ ਹੁੰਦੇ ਨੇ। ਮੈਂ ਗਾਣਾ ਜਿਸ ਤਰ੍ਹਾਂ ਕਿ ਉਸਤਾਦ ਜੀ ਮਰਜ਼ਾਦ ਹਾਸ਼ਮੀ ਸਾਹਿਬ ਅਲੀ ਖਾਨ ਸਾਹਿਬ ਮੇਰੇ ਉਸਤਾਦ ਜੀ ਨੇ ਉਸਤਾਦ ਨੇ ਤੇ ਤੂੰ ਅੱਗੋਂ 20 ਹੋਰ ਕਰ ਲਾ ਉਹਨਾਂ ਕੋਲ ਇਜਾਜ਼ਤ ਲੈ ਲਾ। ਮੈਂ ਤੈਨੂੰ ਦੱਸਣ ਲੱਗਾ ਮੈਂ ਇੱਥੇ ਉਸਤਾਦ ਮਸਕੀਨ ਸਾਹਿਬ ਦਾ ਸ਼ਾਗਿਰਦ ਸੀ ਔਰ ਸ਼ਾਗਿਰਦ ਵੀ ਇਦਾਂ ਨਹੀਂ ਸੀ ਕਿ ਮੈਂ ਕੋਈ ਗਾਣਾ ਗੁਣਾ ਬਣਾਇਆ ਨਾ। ਇੱਕ ਅਕੈਡਮੀ ਹੁੰਦੀ ਨਾ ਮਿਊਜ਼ਿਕ ਦੀ ਜਿੱਥੇ ਤੁਸੀਂ ਫੀਸ ਆ 300 ਰੁਪਏ ਮਹੀਨਾ। ਜੀ ਮਿਊਜ਼ਿਕ ਦੇ ਵਿੱਚ 2 ਕਿਸਮ ਦੇ ਸ਼ਾਗਿਰਦ ਹੁੰਦੇ ਨੇ ਤੁਹਾਡੇ। ਜੀ ਇੱਕ ਹੁੰਦਾ ਹੈ ਗੰਢਾ ਬੰਨ ਗਾਨਾ ਬੰਨ ਉਹਦੇ 'ਚ ਉਹ ਨਹੀਂ ਹੁੰਦਾ ਕਿ ਤੂੰ ਮਹੀਨੇ ਦੇ 500 ਰੁਪਏ ਦੇਣਾ। ਜੀ ਉਹਦੇ 'ਚ ਇਹ ਹੁੰਦਾ ਹੈ ਕਿ ਵੀ ਪੁੱਤਰ ਜਿਵੇਂ ਤੁਹਾਡਾ ਪੁੱਤਰ ਅਗਰ ਉਹ ਬਾਹਰੋਂ ਕਮਾ ਰਿਹਾ ਤੇ ਜਿੱਦਾਂ ਉਹ ਆਪਣੇ ਘਰ ਦਿੰਦਾ ਉਹ ਤਾਂ ਅਗਰ ਉਸਤਾਦ ਮਾੜਾ ਵਾ ਤੇ ਉਸਤਾਦ ਨੂੰ ਕੋਈ ਉਸਤਾਦ ਜੀ ਆ ਮੈਂ ਨਜ਼ਰ ਲੈ ਕੇ ਆ ਉਹ ਚਾਹੇ ਮਹੀਨੇ ਦਾ 10 ਰੁਪਏ ਤੇ ਚਾਹੇ 10 ਲੱਖ ਆ ਉਹਦੀ ਹਿੰਮਤ ਆ। ਉਹ ਵੀ ਅੱਗੋਂ ਰੋਟੀ ਪੱਕੀ ਆ ਤੇ ਉਹ ਜੇ ਖਾਣ ਲੱਗਾ ਤੈਨੂੰ ਕਹਾਂ ਹੱਥ ਧੋ ਕੇ ਆ ਚਲਾ ਰੋਟੀ ਖਾ ਯਾਰ ਪੁੱਤਰ ਹੀ ਬਣ ਜਾ। ਪੁੱਤਰ ਹਾਂ। ਇੱਕ ਉਸਤਾਦੀ ਸ਼ਾਗਿਰਦੀ ਹੁੰਦੀ ਫੀਸ ਟੈਪ ਕਿ ਉਹਨੇ ਇੱਕ ਮੁੱਕਿਆ ਕਿ ਵੀ ਮੈਂ 500 ਰੁਪਏ ਮਹੀਨਾ ਲੈ ਕੇ ਗਾਣਾ ਸਿਖਾਉਣਾ ਉਹ ਤੂੰ 13 ਦਿਨ ਸਿੱਖ ਕੇ 14ਵੇਂ ਦਿਨ ਨਾ ਉਹਦੇ 'ਚ ਤੂੰ ਇਹ ਕਹਿ ਸਕਦਾ ਕਿ ਯਾਰ ਮੈਂ ਇਹਨਾਂ ਕੋਲ ਸਿੱਖਦਾ ਰਿਹਾ ਉਹ ਜਿੰਨਾ ਇਹਨਾਂ ਨੇ ਮੈਨੂੰ ਸਿਖਾਇਆ ਉਸ ਹਿਸਾਬ ਨਾਲ ਮੇਰੇ ਉਸਤਾਦ ਆ। ਲੇਕਿਨ ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਲਾਗੂ ਨਹੀਂ ਹੁੰਦੀਆਂ। ਉਹ ਉਸਤਾਦ ਨਹੀਂ ਆ ਨਹੀਂ ਹੁੰਦਾ ਉਸਤਾਦ ਹੀ ਆ ਕਿਉਂਕਿ ਉਹਨੇ ਸਿੱਖ ਲਿਆ ਨਾ। ਲੇਕਿਨ ਉਹ ਪੁੱਤਰ ਵਾਲਾ ਇੱਕ ਜਿਹੜੀ ਉਸਤਾਦੀ ਸ਼ਾਗਿਰਦੀ ਠੱਕ ਉਹ ਨਹੀਂ ਹੁੰਦੀ। ਤੇ ਮੈਂ ਜਨਾਬ ਜੀ ਉਸਤਾਦ ਮਸਕੀਨ ਸਾਹਿਬ ਕੋ ਉਹ ਸ਼ਾਗਿਰਦ ਸਾਂ ਜਿਹੜੇ ਮੰਥਲੀ ਸੀ ਨਾ ਗਾਣਾ ਨਾ ਗੱਲ। ਲੇਕਿਨ ਮੈਂ ਉਹਦੇ ਨਾਲੋਂ ਵੀ ਪੱਕਾ ਸਾਂ ਇੱਥੋਂ ਵਾਹ ਤੁਹਾਡੇ ਕਹਿਣ ਦਾ ਉਸਤਾਦ ਉਹਨਾਂ ਦੇ ਨਾਲ। ਤੁਹਾਡੇ ਕਹਿਣ ਦਾ ਮਕਸਦ ਉਸਤਾਦ ਜੀ ਬੰਦਾ ਉਸਤਾਦ ਬਦਲ ਸਕਦਾ ਵਾ। ਬਦਲ ਨਹੀਂ ਉਹ ਰਹਿਣਗੇ ਉਹ ਰਹਿਣਗੇ ਜਿਨ੍ਹਾਂ ਨੇ ਗਾਣਾ ਪਾਣਾ ਜਿਨ੍ਹਾਂ ਨੂੰ ਮੈਂ ਤੁਹਾਨੂੰ ਸਾਰੀ ਦੱਸਦਾ ਇਹ ਵੀ ਦੱਸਦਾ ਜੀ ਵੱਡੀਆਂ ਮਸਾਲਾ ਵੀ ਦਿਆਂਗਾ ਤੈਨੂੰ ਕਿ ਕਿਹੜੇ ਵੱਡੇ ਬੰਦਿਆਂ ਦੇ ਕਿੰਨੇ ਉਸਤਾਦ ਸੀ ਕਿੰਨੇ ਔਰ ਜਨਾਬ ਜੀ ਮੈਂ ਉਹਨਾਂ ਦੇ ਕੋਲ ਫੀਸ ਦੇਣੀ ਤੇ ਸਿੱਖਣਾ ਗਾਣਾ ਕੋਈ ਗਾਣਾ ਨਹੀਂ ਕੋਈ ਚੱਕਰ ਨਹੀਂ। ਲੇਕਿਨ ਜਿੰਨੇ ਬੰਨਿਆ ਹੁੰਦਾ ਨਾ ਗਾਣਾ ਮਠਿਆਈ ਖਾਦੀ ਹੁੰਦੀ ਸਾਰੇ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਮੈਂ ਉਹਨਾਂ ਨੂੰ ਦਿਲੋਂ ਮੰਨਦਾ ਸੀ। ਮੈਂ ਆਪਸ਼ਨ ਹੀ ਖਤਮ ਕਰਦੀ ਸੀ ਕਿ ਇਹ ਹੀ ਉਸਤਾਦ ਨੇ। ਮੈਂ ਚਲਾ ਗਿਆ ਲਾਹੌਰ ਸਾਊਂਡ ਵਿਊ ਪ੍ਰੋਡਕਸ਼ਨ 'ਚ ਮੈਂ ਨਾ ਸਦੀਕ ਸੈਂਟਰ ਕੰਮ ਉੱਥੇ ਹੁਣ ਮੇਰਾ ਦਿਲ ਕਰੇ ਯਾਰ ਮੈਂ ਗਾਣਾ ਕੋਈ ਮਹਿਫਲ ਇਦਾਂ ਦੀ ਬਸ਼ਾਰਤ ਭੱਟ ਸਾਹਿਬ ਸੀ ਲਾਹੌਰ ਇੱਕ ਜਿੱਥੇ ਮੈਨੂੰ ਰਫੀ ਸਾਹਿਬ ਦੇ ਭਾਈ ਮਿਲੇ ਸੀ ਸਕੇ ਸਦੀਕ ਸਾਹਿਬ ਉਹਨਾਂ ਕੋਈ ਮਿਲੇ ਸੀ। ਮੈਂ ਉੱਥੇ 2-4 ਦਿਨ ਗਿਆ ਤੇ ਮੇਰਾ ਦਿਲ ਕੀਤਾ ਮੈਂ ਇਹਨਾਂ ਦੀ ਉਸਤਾਦੀ ਸ਼ਾਗਿਰਦੀ ਕਰ ਲਵਾਂ ਤੇ ਮੈਂ ਉਹਨਾਂ ਨੂੰ ਕਿਹਾ ਤੇ ਨਾਲ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਇੱਕ ਸ਼ਰਤ ਕਰਾਂਗਾ ਮਤਲਬ ਮੇਰਾ ਦਿਲ ਕਰ ਰਿਹਾ ਮੈਂ ਤੁਹਾਡੀ ਲੇਕਿਨ ਇੱਕ ਥੋੜੀ ਜਿਹੀ ਮੈਨੂੰ ਪ੍ਰੋਬਲਮ ਹੈ ਮੈਂ ਆਪਣੇ ਉਸਤਾਦ ਉਹਨਾਂ ਨੂੰ ਫੋਨ ਕਰਨਾ ਸਾਹਿਬ ਮਸਕੀਨ ਸਾਹਿਬ ਨੂੰ ਫੈਸਲਾਬਾਦ ਉਹਨਾਂ ਦੀ ਮੈਂ ਤੁਹਾਡੇ ਨਾਲ ਗੱਲ ਕਰਾਉਣੀ ਹੈ ਤੁਸੀਂ ਆਪਸ 'ਚ ਗੱਲ ਕਰਨਾ ਤੇ ਫਿਰ ਉਹ ਤੁਹਾਨੂੰ ਦੱਸਣਗੇ ਮੇਰਾ ਕਿ ਮੈਂ ਕਿਸ ਤਰ੍ਹਾਂ ਦਾ ਸ਼ਾਗਿਰਦ ਜਾਂ ਮੇਰਾ। ਕਹਿੰਦੇ ਪੁੱਤ ਕੋਈ ਗੱਲ ਨਹੀਂ ਠੀਕ ਹੈ। ਮੈਂ ਜਨਾਬ ਮਠਿਆਈ ਉਸਤਾਦ ਨਾਲ ਮੈਂ ਦੱਸਤਾ ਪਹਿਲੇ ਉਸਤਾਦ ਨੇ ਕਹਿੰਦੇ ਕੋਈ ਮਸਲਾ ਨਹੀਂ। ਮੈਂ ਗੱਲ ਕਰਾਈ ਉਹਨਾਂ ਨੇ 10 ਮਿੰਟ ਗੱਲ ਕੀਤੀ ਆਪਸ 'ਚ ਮੇਰੇ ਉਸਤਾਦ ਨਾਲ ਗਏ ਮੇਰਾ ਪੁੱਤਰ ਆ ਇਹਨੂੰ ਰੱਖਣਾ ਇਹਦਾ ਖਿਆਲ ਰੱਖਣਾ। ਮੈਂ ਸਿੱਖ ਹੁਣ ਉਸਤਾਦ ਮਸਕੀਨ ਸਾਹਿਬ ਵੀ ਉਸਤਾਦ ਨੇ ਬਸ਼ਾਰਤ ਭੱਟ ਸਾਹਿਬ ਵੀ ਉਸਤਾਦ ਨੇ ਇੱਥੇ ਬੈਠਿਆ ਹੁਣ ਉਸਤਾਦ ਮਸਕੀਨ ਸਾਹਿਬ ਫੌਤ ਹੋ ਗਏ ਨੇ। ਮੈਂ ਕਹਿੰਦਾ ਕਿ ਯਾਰ ਇਹ ਇੱਕ ਖਾਨ ਸਾਹਿਬ ਆ ਮੈਨੂੰ ਬੜਾ ਅੱਛਾ ਲੱਗਦਾ ਮੈਂ ਇਹਨਾਂ ਦਾ ਉਸਤਾਦ ਹੋਣਾ। ਬਸ਼ਾਰਤ ਭੱਟ ਸਾਹਿਬ ਏਜ ਜ਼ਿਆਦਾ ਹੋ ਗਈ ਉਹ ਘਰੇ ਰਹਿਣ ਲੱਗ ਪਏ ਕੋਈ ਇਸ਼ੂ ਮੈਂ ਇਹਨਾਂ ਦਾ ਸ਼ਾਗਿਰਦ ਸੀ ਉਹਨਾਂ ਦੀ ਮੁਹੱਬਤ ਇਸ ਤਰ੍ਹਾਂ ਹੋ ਜਾਂਦਾ। ਇੰਜ ਨਹੀਂ ਹੁੰਦਾ ਕਿ ਇੱਕੋ ਹੀ ਉਸਤਾਦ ਹੋਵੇ ठीक है जी। बड़े बड़े रफ़ी साहब मतलब या कोई वड्डे मैंने उनसे भी सीखा है वो भी मेरे उस्ताद है वो भी मेरे उस्ताद है वो भी मेरे उस्ताद है ठीक है जी। ये नहीं हुंदा उस्ताद तुसीं 50 कर लो लेकिन वो हिसाब आ कि जिवें विआह ना कि 2 विआह 3 विआह ते इक्को जिहा हिसाब किताब करना आ जाए इत्थे कि तुसीं ऐ पूरा नाप तोल के सारिਆਂ ਦਾ हक किसी ਦਾ ਵੱਧ घट नहीं करना। इवें ही फिर यह है कि तुसीं कड़ी फड़ी जाते हो उस्ताद लेकिन क्या तुसीं
ਉਹਦੇ ਤੇ ਉਹਨਾਂ ਦਾ ਪੂਰਾ ਹੱਕ ਅਦਾ ਕਰ ਰਹੇ ਹੋ ਜਾਂ ਉਹ ਕਰ ਰਹੇ ਨੇ? ਇਹ ਗੱਲਬਾਤ ਦਾ ਹਿਸਾਬ। ਸਹੀ ਹੋਇਆ। ਨਹੀਂ ਨਹੀਂ, ਇਹਨਾਂ ਨੂੰ ਤਾਂ ਉਸਤਾਦ ਆਪ ਕਹਿੰਦਾ ਯਾਰ ਕਿਤੇ ਹੋਰ ਦਾ ਸ਼ਾਗਿਰਦ ਹੋ ਜਾ ਯਾਰ, ਮਿਹਰਬਾਨੀ। ਉਹ ਉਸਤਾਦਾਂ ਨਹੀਂ ਨਹੀਂ, ਉਹ ਨਹੀਂ ਉਸਤਾਦ ਆ ਕਹਿੰਦੇ। ਗਏ। ਮੈਂ ਉਹਨਾਂ ਦੀ ਸੇਵਾ ਹੀ ਬੜੀ ਕੀਤੀ ਸਰ ਜੀ। ਹਾਂ ਕੀਤੀ ਆ। ਸੇਵਾ ਇੰਜ ਦੀ ਕੀਤੀ ਹੈ ਵੀ ਉਹ ਆਪਣੇ ਮੂੰਹੋਂ ਕਹਿੰਦੇ ਵੀ ਸਾਡੀ ਔਲਾਦ ਵੀ ਇੰਜ ਦੀ ਸੇਵਾ ਨਹੀਂ ਸਾਡੀ ਕਰ ਗੰਦੇ ਸਕਦੀ। ਨਹੀਂ ਨਿਕਲੀ ਜਿਵੇਂ ਦੇ ਤੂੰ ਨਿਕਲਿਆ। Honda City ਨਵੀਂ 0 ਮੀਟਰ, 5 ਲੱਖ ਰੁਪਏ ਤਨਖਾਹ, ਮੋਬਾਈਲ ਆਈਫੋਨ, 5000 ਰੁਪਏ ਦਾ ਉਹ 'ਚ ਬੈਲੈਂਸ, ਠੀਕ ਹੈ। 3 ਟਾਈਮ ਅੱਛਾ ਲੰਗਰ। ਉਸ ਤੋਂ ਬਾਅਦ ਹੋਰ ਕੀ ਸੀ? ਸਿਰਫ ਸ਼ਰਤ ਇੱਕ ਦੱਸ ਦਿਓ ਨਾ ਕਿ ਬੱਚਿਆਂ ਤੋਂ ਦੂਰ ਰਹਿਣਾ, ਬੱਚੇ ਡਰਦੇ ਨੇ। ਬੱਚੇ ਇੱਥੇ ਕਿੱਥੇ ਆ? ਮੈਡੀਕਲ ਫ੍ਰੀ ਆ। ਇਹਨਾਂ ਇੱਥੇ ਲੈ ਕਰਨੇ ਆ। ਇਹਨੇ ਤੋਂ ਸਟਾਰਟ ਕਰ ਲੈ, ਸੋਚ ਲੈ ਚੰਗੀ ਤਰ੍ਹਾਂ ਸਹੀ ਸੋਚ ਤੇ ਮੈਂ ਲੈ ਕਿ ਇੰਨਾ ਕੁ ਕਾਫੀ ਆ। ਸਰ ਜੀ ਗੁਜ਼ਾਰਾ ਨਹੀਂ ਹੋਣਾ ਇੰਨੇ ਕੁ ਨਾਲ। ਲੇਕਿਨ ਇਹ ਆ ਵੀ ਤੁਸੀਂ ਫਿਰ 2-4 ਮਹੀਨੇ ਬਾਅਦ ਪੈਸੇ ਥੋੜੇ ਜਿਹੇ ਵਧਾਉਣੇ, ਜਿਹੜੀ ਹਰ ਚੀਜ਼ਾਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਕਹੀਆਂ ਉਹ ਵੀ ਵਧਾਉਣੀਆਂ ਵਾ। ਹੁਣ ਗੱਡੀ ਵੀ ਚੇਂਜ ਕਰਨੀ ਹੈ, ਪੈਸੇ ਵੀ, ਤੇ ਤੁਸੀਂ ਜਿਹੜਾ ਅਕਾਊਂਟ ਬੈਲੈਂਸ ਕਿਹਾ ਸੀ ਮੈਨੂੰ ਤੁਸੀਂ, ਉਹ ਆਈਫੋਨ ਵੀ 17 ਆ ਰਿਹਾ ਅੱਗੋਂ 16 ਤੋਂ, ਫਿਰ ਉਹ 16 ਦੀ ਬਜਾਏ 17 ਉਹ ਤੇ ਤੁਸੀਂ ਲੈ ਕੇ ਦੇਣਾ ਹੀ ਦੇਣਾ ਵਾ। ਲੈਪਟਾਪ ਲੈਣਾ ਨਹੀਂ ਉਹ ਨਹੀਂ ਮੈਂ ਯੂਜ਼ ਕਰਦਾ। ਅੱਛਾ ਰਣਬੀਰ ਕਪੂਰ ਭਾਈ, ਇਹ ਸਾਰਾ ਕੁਝ तो मिल जाएगा, लेकिन गैरत शर्म है थोड़ी बहुत ही। ਨਹੀਂ ਭਾਈ ਮਤਲਬ ਸਰ ਤੁਸੀਂ ਉਹੀ ਉਹ ਜਿਹੜੇ ਉਹ ਮਾਈਕਲ ਜੈਕਸਨ ਟਾਈਪ, ਜਦੋਂ ਤੁਸੀਂ ਕਿਤੇ ਪਰਫਾਰਮ ਕਰਦੇ ਹੋ ਤੇ ਲੋਕ ਆਪਣੇ ਆਪ ਨੂੰ ਮਾਰ ਲੈਂਦੇ, ਵਾਲ ਪੁੱਟ ਲੈਂਦੇ, ਸਟੇਚਰ ਤੇ ਪਾ ਕੇ ਬਾਹਰ ਲੈਂਦੇ, ਹੱਸ ਕੇ ਆਹੋ ਇੰਜ ਦਾ ਕੋਈ ਸ਼ਰਟ ਕਰ ਲੈਂਦੇ ਤੁਸੀਂ? ਜਹਾਜ਼ ਤੇ ਸਾਊਂਡ ਆਉਂਦਾ ਤੁਹਾਡਾ? ਉਹ ਬੰਦੇ ਨੂੰ ਕੀ ਹੈ ਯਾਰ, ਮੈਂ ਤਾਂ ਹਿਸਾਬ ਲਾ ਰਿਹਾ ਹੁੰਦਾ। ਉਹ ਮੈਨੂੰ ਕੋਈ ਨਹੀਂ ਨਹੀਂ, ਵਾਕਈ ਗੱਲ ਸਹੀ ਕਰਨ ਰਿਹਾ ਵਾ ਵੀਰੇ। ਤੂੰ ਕਿਹੜਾ ਕ੍ਰਿਸ਼ ਫਿਲਮ ਚ ਆਉਣਾ ਵਾ, ਆ ਟੀ ਟਾਈਮ ਕਰਨਾ ਵਾ। ਨਹੀਂ ਯਾਰ ਉਹ ਡੀਲ ਹੋ ਰਹੀ ਨਾ ਸਾਡੀ ਉਹਦੇ ਵਿੱਚ, ਫਿਰ ਟੌਪ ਤੇ ਉਸਤਾਦੀ ਨੇ। ਹੁਣ ਉਸਤਾਦੀਆਂ ਨੂੰ ਬੰਦਾ ਉਸਤਾਦੀਆਂ ਨੂੰ ਨਾ ਗੱਲ ਦੱਸੇ ਤੇ ਕਿਹਨੂੰ ਦੱਸਣੀ ਚਾਹੀਦੀ? ਨਾਲੇ ਤੁਸੀਂ ਕਹਿੰਦੇ ਫਿਰ ਤੁਹਾਡੇ ਨਾਵੇਂ ਜ਼ਿੰਦਗੀ ਲਾਤੀ ਜਿੱਦਾਂ ਤੁਸੀਂ ਕਹਿਣਾ, ਨਾਲੇ ਕਹਿੰਦੇ ਵੀ ਗੁਜ਼ਾਰਾ ਕਰ ਲਾਗਾ। ਰਾਜੀ ਉਹ ਇੱਥੇ ਨਾ ਇਹਦੇ ਉਹ ਕੁੰਡੀ ਜੀ ਲਾ ਕੇ ਬੋਲੇ ਦਾ ਫੋਲਡ ਕਰਦੇ। ਯਾਰ ਮਰੀਜ਼ ਤਾਂ ਲੱਗੀ ਇੱਥੋਂ ਮਾੜਾ ਨੱਕ ਐ ਇਹਨੂੰ ਕਰੋ ਨਾ, ਦੂਜਾ ਚੈਨਲ ਲੱਗ ਜਾਂਦਾ। ਨਹੀਂ ਹੈ ਨਹੀਂ ਲੱਗਦਾ, ਗਿੱਲਾ ਗਿੱਲਾ ਮੂੰਹ ਹੈ। ਅੱਛਾ ਨਹੀਂ ਯਾਰ ਚਲੋ ਉਹ ਤੇ ਕਰ ਲਾਂਗੇ। ਅੱਛਾ ਹੁਣ ਆ ਜਾ ਦੂਜੀ ਗੱਲ ਤੇ। ਜੀ ਤਾਂ ਜੀ ਇਹ ਜਿਹੜੀ ਤੂੰ ਗੱਲ ਕੀਤੀ ਆ ਉਸਤਾਦ ਜੀ, ਮੈਂ ਜ਼ਿੰਦਗੀ ਤੁਹਾਡੇ ਨਾਲ ਲਾਤੀ, ਜਲ ਆਈ ਨਾਵੇਂ ਤੁਹਾਡੇ ਇਹ ਕੀ ਸੋਚ ਕੇ ਕੀਤੀ ਤੂੰ? ਸਾਜੀ ਬਸ ਇਹਦੇ ਚ ਕਿੰਨੀ ਕੁ ਪੁਖਤਗੀ ਆ? ਇਹ ਕੀ ਆ ਮਤਲਬ ਤੂੰ ਕਿੱਦਾਂ ਕਰ ਦਿੱਤੀ? ਤੈਨੂੰ ਪਤਾ ਜ਼ਿੰਦਗੀ ਜਦੋਂ ਨਾ ਲਾਈ ਦੀ, ਹਾਂਜੀ ਮੈਂ ਤੁਹਾਨੂੰ ਦੱਸਣ ਲੱਗਾ ਸਾਂ ਕਿ ਜਦੋਂ ਤੂੰ ਆ ਕਹਿੰਦਾ ਨਾ ਜ਼ਿੰਦਗੀ ਨਾ ਲਾਤੀ, ਹਾਂਜੀ ਉਹਦਾ ਮਤਲਬ ਇਹ ਆ ਕਿ ਤੂੰ ਆ ਗੱਲ ਕਹਿਤੀ ਖੈਰਤੀ ਸਰ। ਹੁਣ ਮੈਂ ਦੁਨੀਆ ਦਾ ਆਖਰੀ ਜ਼ਾਲਮ ਬੁਰਾ ਇਨਸਾਨ ਵੀ ਨਿਕਲ ਆਵਾਂ। ਤੂੰ ਆਪਣੀ ਗੱਲ ਤੇ ਕੈਮਰਾ ਨਾ ਪੈਣਾ ਤੈਨੂੰ। ਹਾਂ ਇਹਨੂੰ ਕਹਿੰਦੇ ਨੇ ਮੁਨਸਫੀ। ਕੋਈ ਇਨਸਾਨ। ਉਸਤਾਦ ਜੀ ਤੁਸੀਂ ਜਮਾਓ। ਜ਼ਮਾਓ ਜੀ। ਲੋ ਜੀ ਨਹੀਂ ਹੁਣ ਤੂੰ ਸਮਾਉਣਾ। ਨਹੀਂ ਅਸੀਂ ਤੇ ਲਾਤੀ ਨਾਵੇਂ ਤੁਹਾਡੇ। ਅੱਛਾ ਜਾ ਲਾਈ ਨਾਵੇਂ ਤੇਰੇ, ਫਿਰ ਥੋੜਾ ਸੁਣਾ ਦੇ ਜਰਾ ਉਸਤਾਦ ਜੀ ਨੂੰ। ਨਹੀਂ ਉਹ ਨਹੀਂ ਹੁੰਦਾ। ਚੁੰਮੀ ਹੋ ਜੇ ਫਰੀਦ ਦੀ। ਨਹੀਂ ਯਾਰ ਬਸ ਕਰ ਦਿਓ। ਕੀ ਚੱਲ ਆਈ ਨਾਵੇਂ ਤੇਰੇ ਜਿੰਦੇ ਅੱਜ ਸੋਹਣਿਆ, ਚੱਲ ਆਈ ਨਾਵੇਂ ਤੇਰੇ ਜਿੰਦੇ ਅੱਜ ਸੋਹਣਿਆ, ਸਾ ਮੇਰੇ ਢੋਲ ਗਏ ਬੁਲ ਅੱਜ ਬੋਲ ਪੇ, ਚੱਲ ਆਈ। ਸਾਜੀ ਹੁਣ ਪਹਿਲੋ ਸੁਣਾਉਣਿਆ ਤੁਹਾਨੂੰ ਤੇ। ਭਾਜੀ ਤੁਸੀਂ ਜ਼ਰਾ ਸਲੋ ਵਜਾਓ, ਮੈਂ ਸਿਰਫ ਉਹਦੀ ਪਰਫਾਰਮੈਂਸ ਦੇਖਣੀ ਹੈ। ਜੀ ਸਰ ਆ ਬੋਲ ਜੀ, ਦੇਖੋ। ਮਨ ਲੈ ਜਵਾਨੀ ਜੋ ਕਹਿੰਦੀ ਏ, ਵੇਖ ਕੇ ਤੈਨੂੰ ਭੁੱਖ ਲੈਂਦੀ ਏ। ਮਨ ਲੈ ਜਵਾਨੀ ਜੋ ਕਹਿੰਦੀ ਏ, ਵੇਖ ਕੇ ਤੈਨੂੰ ਭੁੱਖ ਲੈਂਦੀ ਏ। ਕਾਨੂੰ ਤਰਸਣਾ ਏ, ਦੱਸ ਕੀ ਤੂੰ ਨਾ ਏ, ਜਲਾਈ ਨਾ ਬੇਟੇ ਜਾ ਲਾਈ ਨਾਵੇਂ ਨਾਵੇਂ ਤੇਰੇ ਜਿੰਦ ਅੱਜ ਸੋਹਣਿਆ, ਸਾ ਮੇਰੇ ਢੋਲ ਗਏ ਬੁੱਲ ਅੱਜ ਬੋਲ ਪੇ। ਯੈਸ ਸਤੀ ਗਲਤ ਕਹਿਣੇ ਕਿ ਬੋਲਾ ਚ ਉਬਲ ਗਏ। ਖੁੱਲੀ ਸ਼ਲਵਾਰ ਨਾਲ ਨਹੀਂ ਬੋਲ ਸਾਡੀ ਰਹੀ ਉੱਪਰ ਕੇ ਨਹੀਂ ਸੀ ਹੈਗਾ, ਬੋਲ ਪੇ ਆ। ਨਹੀਂ ਵਿੱਚ ਆ ਕੇ ਕੀਤਾ। ਇਹ ਵਜ੍ਹਾ ਵੀ ਤੇ ਆ ਜਾਂਦਾ। ਮੈਂ ਖੁਸ਼ੀ ਦਾ ਚਾਹ, ਉਹ ਚਾਹ ਵਾ ਮੇਰਾ ਚਾਹ ਖਿਲਰਨ ਡਿਆ ਅੰਦਰ, ਬਾਹਰ ਆਉਣ ਨਹੀਂ ਫਿੰਡਿਆ ਚਾਹ। ਐ ਲੱਗਣ ਛਿਲੇ ਦਾ ਬੱਚਾ ਟੂਪਾਣਾ ਗਾਲਾਂ ਕਰਨ ਡਿਆ। ਦੇਖ ਲੋ ਸਾਜੀ ਹੁਣ ਮਿੱਠਾ ਭਾਈ। ਕੋਈ ਗੱਲ ਨਹੀਂ ਕੋਈ ਯਾਰ, ਮਸਲਾ ਹੋ ਜਾਂਦਾ ਵਿੱਚ ਵਿੱਚ ਹੀ ਆ, ਦੱਸਦੀ ਤਾਂ ਹੁੰਦਾ ਨਾ ਫਿਰ। ਕੋਈ ਮਸਲਾ ਨਹੀਂ। ਹੈਰਾਨ ਹੀ ਕਰ ਦਿੱਤਾ ਤੂੰ ਮੈਨੂੰ ਯਾਰ। ਜੈ ਲਾਈ ਨਾ ਤੇ ਆਹੋ ਹੈ ਸਹੀ ਹੈ। ਇਹ ਉਧਰ ਪੂਰਾ ਵੇਖੋ
ਜਦੋਂ ਨਾਵੇਂ ਜੋ ਉਹਨੇ ਲਾਈ ਉਹਨੂੰ ਵੇਖੋ ਵੀ ਇਹ ਭੁਗਤੋ ਵੀ ਸਾਜੀ ਦੱਸਣਾ ਸਾਰਾ ਆਪਣਾ ਏਦਾਂ ਨਹੀਂ ਗਲਗੀਲੇ ਓਏ ਨਹੀਂ ਮੈਂ ਜੇ ਗਲਗੀਲੇ ਚੁੰਮੀ ਨਾਲ ਮਾਰੇ ਚੁੰਮੀ ਨਾਲ ਵੇ ਜਾ ਮੈਂ ਤੈਨੂੰ ਕਹਿੰਦਾ ਹੀ ਚੱਲ ਪਾਰੀ ਮੇਰੀ ਗੱਲ ਸੁਣ ਲੈ ਕਰ ਲਓ। ਗਲਗੀਲੇ ਠਹਿਰ ਜਾ ਉਹ ਕਰ ਲਈ ਲੇਕਿਨ ਮੈਨੂੰ ਅਸਲ ਵਜ੍ਹਾ ਦੱਸ ਲੈਂਦੇ ਉਹ ਕਰ ਲਈ ਉਹ ਤੁਹਾਡੀ ਹੋ ਗਈ ਭਾਜੀ ਓਕੇ ਭਾਜੀ ਹੋ ਗਈ ਲੇਕਿਨ ਗੱਲ ਇਹ ਨਹੀਂ ਹੈ ਭਾਜੀ ਨਹੀਂ ਸਾਜੀ ਬੱਚੇ ਨੇ ਸਾਡੇ ਹਾਂ ਗੱਲ ਇਹ ਹੈ ਤੁਸੀਂ ਉਦੋਂ ਵੀ ਕਹਿ ਸਕਦੇ ਗੱਲ ਇਹ ਹੈ ਕੀ ਸਾਡੀ ਸਾਲਿਆ 4 ਦਿਨ ਥੀਏਟਰ ਤੇ ਗੰਦੀਆਂ ਗੱਲਾਂ ਬੰਦ ਹੋਈਆਂ ਤੇ ਜ਼ਿੰਦਗੀ ਮੇਰੇ ਨਾਲ ਆ ਤੇਰਾ 2 ਰੁਪਏ ਟੇਬਲ ਅੱਜ ਬਲਗੈਟੀ ਖੁੱਲਣੀ ਹੋਈ ਥੀਏਟਰ ਦਾ ਲਾਭ ਹੈ ਸਾਜੀ ਥੀਏਟਰ ਤੇ ਸਾਰਾ ਕੁਝ ਬਣਿਆ ਸੀ ਚੱਲ ਫਿਰ ਲਾਭਵਾਨ ਤੇ ਜੇ ਲਾਭ ਨਾ ਹਾਂ। ਹਲਾਲਦਾ ਤੇ ਫਿਰ ਉਹ ਕਰ ਜੋ ਨਹੀਂ ਇਹ ਕੱਲ ਨੂੰ ਥੀਏਟਰ ਸਹੀ ਹੋ ਜੇ ਹਾਂਜੀ। ਤੇ ਜ਼ਿੰਦਗੀ ਉਧਰ ਵੀ ਥੋੜੀ ਜੀ ਸਾਡੀ ਆ ਨਾਪੇ ਗਈ ਹੁੰਦਾ ਜੀ ਆ ਵੇਖ ਲੋ ਨਹੀਂ ਜੋ ਤੁਸੀਂ ਇਜਾਜ਼ਤ ਦਿੱਤੀ ਆ ਵੀ ਇਹ ਸੈੱਟ ਠੀਕ ਹੋ ਜੇ ਸਾਫ਼ ਹੋ ਜੇ ਹਾਂ ਫੇਰ ਤੂੰ ਕਰੀ ਮੈਂ ਕਹਿੰਦਾ ਥੀਏਟਰ ਸਾਫ਼ ਹੋ ਜੇ ਮੈਂ ਸਾਰਿਆਂ ਨੂੰ ਭੇਜਾਂਗਾ ਫੈਸਲ ਨੂੰ ਵੀ ਕਹਾਂਗਾ ਜਾ ਕਰ ਜਾ ਨਹੀਂ ਗੱਲ ਉਹ ਇਹ ਤੁਸੀਂ ਇਸ ਗੱਲ ਦੀ ਇਜਾਜ਼ਤ ਦਿੱਤੀ ਵੀ ਸਹੀ ਹੋ ਜੇ ਫੇਰ ਕਰੀ ਹਾਂ ਓਕੇ ਸਾਜੀ ਚੱਲ ਯਾਰ ਆਪੇ ਸਤਾਜ ਓਏ ਇੱਥੇ ਉਹ ਜਿਵੇਂ ਕਰਾਚੀ ਨਹੀਂ ਉਹ ਜੰਗਲੇ ਲਾਏ ਹੁੰਦੇ ਦੁਕਾਨਦਾਰਾਂ ਨੇ ਕਿਹਾ ਇੱਥੇ ਜੰਗਲਾ ਲਾਓ ਮੇਰੇ ਗਲਗੀਲੇ ਵੈਸੇ ਤੂੰ ਹਲਾਲਦਾ ਨਹੀਂ, ਮੈਂ ਕਿਹੜਾ ਤਾਂ ਤੈਨੂੰ ਜੰਗਲੇ ਨਹੀਂ ਮੇਰੀ ਗੱਲ ਸੁਣ 5000 ਰੁਪਇਆ ਨਗਦ ਮਿਲੇਗਾ ਜਾ ਉਹਨੇ ਇੱਥੇ ਰੱਖੋ 5000 ਰੁਪਏ ਮੈਂ ਦਿਆਂਗਾ ਦੋ ਪਹਿਲੇ ਰੱਖੋ। ਮੇਰਾ ਤੇਰਾ ਲੈਣਾ ਦੇਣਾ ਹੈ ਨਾ ਮੈਂ ਤੈਨੂੰ ਦਿਆਂਗਾ ਉਸਤਾਦ ਜੀ ਇਹ ਤੇ ਉਸੇ ਭਾਈ ਕਰਨਾ ਜਿਸ ਭਾ ਮੈਂ ਨਹੀਂ ਅੱਗੇ ਦੀਆਂ ਦਵਾਈਆਂ ਯਾਰ ਚੱਲ ਉਸੇ ਭਾਈ ਚਲ ਰਹਿਣ ਦੇ ਭਾਈ ਏਡੇ ਬੁੱਲ ਫ੍ਰੀ ਨਹੀਂ ਆਏ ਹਾਂਜੀ ਬਸ ਫਾਈਨਲ ਕੀ ਕਹਿਣਾ ਵਾ? ਫਾਈਨਲ ਤੁਹਾਨੂੰ ਦੱਸ ਤੇ ਦਿੱਤਾ ਵਾ ਸਾਜੀ ਕੀ ਵੀ ਤੁਸੀਂ ਤੁਹਾਨੂੰ ਥੋੜੇ 2 ਮਹੀਨੇ ਬਾਅਦ ਪੈਸੇ ਵਧਾਉਣੇ ਆ ਨਹੀਂ ਉਹ ਨਹੀਂ ਹਾਂਜੀ। ਫਾਈਨਲ ਇੱਥੇ ਆਉਣ ਦਾ ਹਿਸਾਬ ਕਿਤਾਬ ਦੱਸ ਸਾਡੇ ਨਾਲ ਕੰਮ ਕਰਨਾ ਤੂੰ ਪ੍ਰਾਪਰ ਸਾਜੀ ਪ੍ਰਾਪਰ ਅੱਛਾ ਗਮ ਖੁਸ਼ੀ ਦੁੱਖ ਸੁੱਖ ਸਾਡੇ ਨਾਲ ਉਹ ਸਾਰਾ ਕੁਝ ਇੱਥੇ ਹੈ ਸਾਜੀ ਹਾਂ ਤੁਹਾਡੇ ਨਾਲ ਨਾ ਹੀ ਤੁਹਾਡੇ ਲਾਤੀ ਭਾਈ ਤੁਹਾਡੇ ਨਾਂ ਬਸ। ਨਹੀਂ ਇਹ ਧੋਰਮੇ ਬਾਦੀ ਵਾਲਾ ਨਾ ਕੰਮ ਹੋਵੇ ਕਿ ਸਾਜੀ ਉਹ ਦਈਓ ਹੀ ਨਾ ਧੋਰਮੇ ਘਟੇ ਤੇ ਗੜਗੀਲਾ ਨਜ਼ਰ ਹੀ ਨਹੀਂ ਆ ਰਿਹਾ ਧੋਰਮੇ ਵਧੇ ਤੇ ਗੜਗੀਲਾ ਆਈ ਜਾ ਰਿਹਾ ਐ ਨਹੀਂ ਹੋਵੇ ਮਤਲਬ ਨਾ ਮੈਨੂੰ ਤੇਰੇ 'ਚ ਨਜ਼ਰ ਆਵੇ ਤੇ ਤੁਹਾਡੇ ਨਾਲ ਧੋਰਮਿਆਂ ਨਾਲ ਪਿਆਰ ਕਿਹਨੇ ਕੀਤਾ ਤੁਹਾਡੇ ਨਾਲ ਕੀਤਾ ਹਾਂ, ਹਾਂ। ਜਿੰਨਿਆਂ ਵੀ ਕੀਤਾ ਨਹੀਂ ਨਾ ਬੜਿਆਂ ਨੇ ਕੀਤਾ ਧੋਰਮਿਆਂ ਨਾਲ ਵੀ ਕਿੰਨ ਉਹਨਾਂ ਹੀ ਉਸਤਾਦ ਜੀ ਉਹਦਾ 100 150 ਬੰਦਾ ਹੋਣਾ ਵਾ ਜ਼ਿਆਦਾ ਆਹਾ ਤੇ ਤੁਸੀਂ ਵੀ ਕਿਹੜਾ ਰੋਡ ਦੇਤੇ ਜਿਹੜਾ ਪਿਆਰ ਕੀਤਾ ਇਹ ਕੋਈ ਇਹ ਨਹੀਂ ਕੋਈ ਕਹਿ ਸਕਦਾ ਕਿ ਸਾਨੂੰ ਪੈਸੇ ਲੋ ਕਦੀ ਹਾਂ। ਕੋਈ ਗੱਲ ਕੀਤੀ ਨਹੀਂ ਤੇ ਨਹੀਂ ਲੇਕਿਨ ਤੁਸੀਂ ਨਹੀਂ ਵੀ ਅਸੀਂ ਉਸਤਾਦ ਜੀ ਸਾਜੀ ਨਹੀਂ ਤੁਹਾਡੇ ਕਹਿ ਨਾਲ ਸਕਦੇ ਨਾਲ ਹੈ ਕਿ ਅਸੀਂ ਧੋਰਮਿਆਂ ਕਰਕੇ ਤੁਹਾਡੇ ਨਾਲ ਕੰਮ ਨਹੀਂ ਇਹ ਤੇ ਮੈਂ ਲੈ ਅਸੀਂ ਵੀ ਤੂੰ ਜਦੋਂ ਅੰਦਰ ਰਾਤੀ ਬੈਠਾ ਸਾਂ ਜੀ। ਤੂੰ ਸਵੇਰ 3-4 ਵਜੇ ਗਿਆ ਹਾਂਜੀ ਤੈਨੂੰ ਮੈਂ ਇਹਨਾਂ ਦੇ ਬਾਰੇ 'ਚ ਕੀ ਕਿਹਾ ਸੀ ਤੈਨੂੰ ਤੇਰੀ ਮਾਂ ਦੀ ਕਸਮ ਹੀ ਸਹੀ ਦੱਸੀ ਕਿ ਯਾਰ ਇਹ ਕੌਣ ਲੋਕ ਨੇ ਕਹਿੰਦੇ ਮੇਰੇ ਵੀਰ ਨੇ ਛੋਟੇ ਹਾਂ ਉਹ ਮੇਰੇ ਤੋਂ ਇਲਾਵਾ ਕੋਈ ਕੰਮ ਨਹੀਂ ਕਰਦੇ ਤੇ ਮੈਂ ਇਹਨਾਂ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ ਕੁਛ ਨਹੀਂ ਹਾਂਜੀ ਅੰਦਰ ਬੈਠੇ ਕੱਲੇ ਨੂੰ ਮੈਂ ਗੱਲ ਇਹ ਕਹੀ ਹੈ। ਜਿੰਨੇ ਮੁੰਡੇ ਇੱਥੇ ਦੇ ਹੈਗੇ ਸਾਜੀ ਨੇ ਗੱਲ ਕੀਤੀ ਲੇਕਿਨ ਤੇਰੇ 'ਚ ਕੋਈ ਇਨਸਾਨੀਅਤ ਨਹੀਂ ਮਿੱਟੀ ਗਈ ਇਹਨੂੰ ਮੈਂ ਹਜ਼ਾਰ ਵਾਰੀ ਸਮਝਾਇਆ ਤੇ ਸਮਝ ਨਹੀਂ ਆਉਂਦੀ ਯਾਰ ਤੂੰ ਕਰ ਤੋਂ ਬਾਹਰ ਆ ਕੇ ਗੱਲ ਕੀਤੀ ਯਾਰ ਨਾ ਇਦਾਂ ਦੇ ਹਰਕਤ ਨਹੀਂ ਕਰੀਦੀ ਹੁੰਦੀ ਅਗਲਾ ਵੇ 2-3 ਬੰਦੇ ਤੈਨੂੰ ਤਰੀਕੇ ਨਾਲ ਸਮਝਾਓ ਤੂੰ ਨਾ ਇਦਾਂ ਨਹੀਂ ਕਰੀਦਾ ਹੁੰਦਾ ਨਹੀਂ ਗੜਗੀਲੇ ਤੇਰੀ ਗੱਲ ਕਰ ਗੱਲ ਕਰ ਰਹੇ ਆ। ਇਮਦਾਦ ਹੁਸੈਨ ਦਾ ਨਾਮ ਸਿੱਧਾ ਜੀ ਆਹੋ ਗੜਗੀਲਾ। ਮੈਨੂੰ ਪਤਾ ਵਾ ਅੱਛਾ ਇੱਕ ਹੋਰ ਜਿਹੜੀ ਗੱਲ ਉਸਤਾਦ ਜੀ ਉਹ ਮੈਂ ਕੀਤੀ ਸੀ ਪਹਿਲਾਂ ਵੀ ਲੇਕਿਨ ਇਹ ਮੁਹੰਮਦ ਅਲੀ ਸੱਜਣ ਸਾਹਿਬ ਦਾ ਭਾਂਜਾ ਵੀ ਹਾਂ ਚਾਹੁੰਦੇ ਕੀਤੀ ਆ ਸਗਾ ਭਾਂਜਾ ਜੀ ਨਹੀਂ। ਮੁਹੰਮਦ ਅਲੀ ਸੱਜਣ ਸਾਹਿਬ ਦਾ ਜੀ ਉਹ ਇਹਨੇ ਮੈਨੂੰ ਰਾਤੀ ਇੱਕ ਵੀਡੀਓ ਨੈਸ਼ ਨੇ ਵਹਾਈ ਉਹਦੇ 'ਚ ਨਾ ਫਕੀਰ ਬਣਿਆ ਤੇ ਇੱਕ ਉਹ ਕਾਫੀ ਗਾ ਰਿਹਾ ਉਸਤਾਦ ਸਲਾਮਤ ਦੀ ਕਿਹੜੀ ਸੀ ਉਹ ਹਾਂਜੀ ਉਹਨਾਂ ਦੀ ਕਿਹੜੀ ਕਾਫੀ ਸੀ ਉਹ ਰੁਸਨਾ ਸਾਵਲ ਯਾਰ ਵੇ ਹੈ ਨਾ ਮੁੱਦਤਾਂ ਬੀਤ ਗਈਆਂ ਸੱਜਣ ਸਾਹਿਬ ਦੀ ਫੀਲ ਆਦੀ ਸੱਜਣ ਸਾਹਿਬ ਦੀ ਵੇ ਤੁਹਾਨੂੰ ਬੁਲਾਈਦਾ ਸੀ ਅੱਗੇ ਅੰਤਰਾ ਮੁੱਦਤਾਂ ਬੀਤ ਗਈਆਂ ਵਾਹ ਮਨ ਤਾਂ ਪੀਰ ਮਨਾਵਾ ਮੁੱਲਾ ਕੋਲੋਂ ਜੱਟ ਵੀਜ ਲਿਖਾਵਾਂ ਮੈਂ ਤਾਂ ਕਰਦੀਆਂ ਜਤਨ ਹਜ਼ਾਰਾਂ ਵਾਹ। ਤਾਂ ਬੀਤ ਗਈਆਂ ਆਹਾ ਸਾਵਲ ਮੋੜ ਬਹਾਰਾ ਵੀ ਕਹਿ ਸਾਵਲ ਮੋੜੇ
ਆਏ ਵਾਹ ਜੀ। ਇਹ ਜਿਹੜੀ ਸੱਜਣ ਸਾਹਿਬ ਸ਼ੁਰੂ ਚ ਆਵਾਜ਼ ਲਾਉਂਦੇ ਤੁਸੀਂ ਉਹ ਤਾਂ ਲਾਓ ਜ਼ਰਾ। ਯਾਰ ਤੈਨੂੰ ਉਹ ਯਾਦ ਆ ਕਲੰਦਰ ਰਕਸ ਕਰਤਾ ਹੈ ਸੱਚ ਥੋੜਾ ਥੋੜੀ ਜੀ ਯਾਰ ਨਹੀਂ ਸਾਜੀ ਯਾਰ ਓਏ ਯਾਰ ਉਹ ਮੈਨੂੰ ਤੂੰ ਯਾਦ ਕਰਕੇ ਸੁਣਾਉਣਾ ਹੀ ਓਕੇ ਸਰ ਇਹ ਤੇਰੀ ਡਿਊਟੀ ਹੈ ਸਰ ਹੁਕਮ ਹੋ ਗਿਆ ਤੁਹਾਡਾ ਕਿਦਾਂ ਦਾ ਕਿੰਨੀ ਦੇਰ ਲਏਗਾ ਕਿੰਨੀ ਦਿਨ ਇੱਕ ਦੋ ਦਿਨ ਤੇ ਦਵੋ ਨਹੀਂ ਤੂੰ 4-5 ਦਿਨ ਲੈ ਲਾ ਲੇਕਿਨ ਮੈਨੂੰ ਇੱਕ ਗੱਲ ਦੱਸਣਾ ਸਾਜੀ ਸੁਣਾਵਾਂਗਾ ਤੁਹਾਨੂੰ ਅੱਜ ਕਿੰਨੀ ਤਰੀਕ ਆ ਭਾਜੀ ਅੱਜ ਜੋ ਵੀ ਅੱਜ 4 ਦਿਨ ਬਾਅਦ ਤੇ ਸਾਜੀ ਉਹਨਾਂ ਵੱਡੇ ਬੰਦੇ ਹੋਏ ਨੇ ਮੇਰੇ ਆਇਆ ਨਹੀਂ ਤੂੰ ਯਾਦ ਕਰਕੇ ਸੁਣਾਉਣ ਆ ਵੀ ਤੇ ਯਾਦ ਕਰ ਹੀ ਲੈਣਾ ਸੁਣਾਵਾਂਗਾ ਤਾਂ ਸਾਜੀ ਸਾਜੀ ਤੁਸੀਂ ਮੁਹੰਮਦ ਅਲੀ ਸੱਜਣ ਸਾਹਿਬ ਤੁਸੀਂ ਲਿਖਣਾ ਹੈ ਕਲੰਦਰ ਰਕਸ ਕਰਤਾ ਆਇਆ ਓਏ ਹੋਏ 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 ਅੱਛਾ ਉਸਤਾਦ ਜੀ ਤੁਸੀਂ ਟੋਨ ਚ ਟੈਕਸਚਰ ਜਿਹੜਾ ਸੱਜਣ ਸਾਹਿਬ ਦਾ ਨਜ਼ਰ ਅੱਛਾ ਉਹ ਆਇਆ ਨਾ ਦਰਵੇਸ਼ ਆਦਮੀ ਤਨ ਸੱਜਣ ਸਾਹਿਬ ਉਹਨਾਂ ਦੀ ਵੱਡੀ ਗੱਲ ਪਤਾ ਕੀ ਸਾਜੀ ਅਸੀਂ ਉਹਨਾਂ ਦੇ ਬੱਚੇ ਨਾ ਕਈ ਨਾਥ ਖਾਂ ਮਨ ਕੋਈ ਲੱਖ ਮੰਗਦਾ ਕੋਈ 50,000 ਉਹ ਇਹੀ ਕਹਿੰਦੇ ਨੇ ਅੱਛਾ ਬੱਚੇ ਅਸੀਂ ਆ ਰਹੇ ਤੇ ਸਾਡਾ ਬਸ ਆਉਣ ਜਾਣ ਦਾ ਖਿਆਲ ਰੱਖੀ ਪੈਸੇ ਨੇ ਉਹਨਾਂ ਦੇ ਬੇਟਿਆਂ ਨੇ ਕਈ ਵਾਰੀ ਕਿਹਾ ਬਈ ਤੁਸੀਂ ਪੈਸੇ ਮੰਗਿਆ ਕਰੋ ਕਹਿੰਦੇ ਯਾਰ ਮੈਂ ਆਪਣੇ ਹਜ਼ੂਰ ਦਾ ਮੰਗਤਾ ਹਾਂ ਆਇਆ ਵਾਹ ਤੇ ਮੈਂ ਲੋਕਾਂ ਨੂੰ ਇਹ ਨਹੀਂ ਕਹਿਣਾ ਵੀ ਮੈਨੂੰ ਮੇਰੇ ਪੈਸੇ ਦਵੋ ਪੇਮੈਂਟ ਵਾਲੇ ਨੇ ਕਿ ਵੀ ਨਹੀਂ, ਇੰਨੀ ਫਿਕਸ ਦਿਓਗੇ ਤੇ ਮੈਂ ਆਉਣਾ ਤੇ ਜਦੋਂ ਆਉਂਦੇ ਹੁੰਦੇ ਸੀ ਨਾ ਵਾਪਸੀ ਉਹਨਾਂ ਦੀ ਗੱਡੀ ਦੇ ਵਿੱਚ 5-7 ਬੈਗ ਨੋਟਾਂ ਨਾਲ ਭਰੇ ਹੁੰਦੇ ਸੀ ਕਹਿੰਦੇ ਆ ਵੀ ਜਿਹੜਾ ਬੰਦਾ ਲੱਖ ਰੁਪਈਆ ਇੱਥੇ ਲੈ ਕੇ ਗਿਆ ਨਾ ਉਹਦੀ ਗੱਡੀ ਵੀ ਵੇਖਣੀ ਤੇ ਜਿਹੜਾ ਉਹਨਾਂ ਦਾ ਮੰਗਤਾ ਉਹਨਾਂ ਦੀ ਗੱਡੀ ਵੀ ਵੇਖਣੀ ਮੇਰੀ ਗੱਡੀ ਵੀ ਵੇਖਣੀ ਵਾਹ ਵਾਹ ਬਸ ਤੁਸੀਂ ਉਹ ਦੇਖਣਾ ਯਾਰ ਤੁਸੀਂ YouTube ਤੇ ਲਿਖਣਾ ਮੁਹੰਮਦ ਅਲੀ ਸੱਜਣ ਕਲੰਦਰ ਰਕਸ ਕਰਤਾ ਹੈ ਓਏ ਹੋਏ ਹੋਏ ਕੰਪਲਸ਼ਨ ਵੀ ਉਹਨਾਂ ਦੀ ਆਪਣੀ ਸੀ ਮੇਰੇ ਖਿਆਲ ਓਏ ਹੋਏ ਮੈਂ ਉਸਤਾਦ ਜੀ ਨੂੰ ਪੁੱਛਿਆ ਸੀ ਇੱਕ ਵਾਰੀ ਮੈਂ ਕਿਹਾ ਉਸਤਾਦ ਜੀ ਨਾਥ ਖਾਨੀ ਤੁਸੀਂ ਸੁਣਦੇ ਕਹਿੰਦੇ ਯਾਰ ਮੈਂ ਸੁਣਦਾ ਸਾਰਿਆਂ ਨੂੰ ਮੈਂ ਕਿਹਾ ਉਸਤਾਦ ਜੀ ਤੁਹਾਨੂੰ ਕਹਿੰਦੇ ਯਾਰ ਮੈਨੂੰ ਇੱਕੋ ਹੀ ਬੰਦਾ ਲੜਿਆ ਜ਼ਿੰਦਗੀ ਉਹ ਮੁਹੰਮਦ ਅਲੀ ਸੱਜਣ ਉਹਦੀ ਵਜ੍ਹਾ ਪਤਾ ਕੀ ਆ ਮੈਂ ਕਹਿੰਦਾ ਯਾਰ ਤੁਸੀਂ ਕੋਈ ਵੀ ਐਕਸਪ੍ਰੈਸ਼ਨ ਕਿਸੇ ਲਈ ਵੀ ਗਾਣਾ ਗਾ ਰਹੇ ਹੋ ਤੁਸੀਂ ਤੁਸੀਂ ਆਪਣੀ ਮਹਿਬੂਬਾ ਵਾਸਤੇ ਗਾ ਰਹੇ ਹੋ ਮਾਂ ਵਾਸਤੇ ਗਾ ਰਹੇ ਹੋ ਬੇਟੀ ਵਾਸਤੇ ਗਾ ਰਹੇ ਹੋ ਜੀ ਦੋਸਤੀ ਤੇ ਗਾ ਰਹੇ ਹੋ ਆਪਣੇ ਯਾਰ ਵਾਸਤੇ ਗਾ ਰਹੇ ਹੋ ਹਾਂਜੀ ਸਰਕਾਰ ਵਾਸਤੇ ਤਾਰੀਫ ਚ ਨਾਤ ਪੜ ਰਹੇ ਹੋ ਮਨਕਬਤ ਪੜ ਰਹੇ ਹੋ ਜੀ ਤੁਹਾਡੀ ਆਵਾਜ਼ ਚ ਫੀਲਿੰਗ ਚ ਉਹ ਮੁਹੱਬਤ ਨਜ਼ਰ ਆਉਣੀ ਉਹ ਚਾਹੀਦੀ ਆਉਣੀ ਚਾਹੀਦੀ ਉਹ ਬਿਜ਼ਨਸ ਕਾਰੋਬਾਰ ਨਹੀਂ ਨਜ਼ਰ ਆਉਣਾ ਚਾਹੀਦਾ ਕਿ ਜੀ ਮੈਂ ਪੈਸੇ ਲੈ ਕੇ ਪੜ ਰਿਹਾ ਸੱਜਣ ਸਾਹਿਬ ਦੇ ਉਹ ਆਵਾਜ਼ ਚ ਫੀਲ ਆਉਂਦੀ ਹੈ ਕਿ ਸੱਜਣ ਦਿਲੋਂ ਪੜ ਰਹੇ ਕਲੰਦਰ ਫਿਰ ਉਹ respect ਬੜੀ ਕਰਦੇ। ਕਲੰਦਰ ਰਕਸ ਕਰਤਾ ਕਿਦਾਂ ਬੜਾ ਰਚਾ ਕੀਤਾ ਉਹਦਾ ਸਟਾਰਟ ਉਹੀ ਆਵਾਜ਼ ਲਾਦਾ ਇਤੋਂ ਹਾਂ ਇਹ ਲਾਉਂਦੇ ਆਵਾਜ਼ ਉਹ कलंदर रक्स करता है कलंदर रक्स करता है कलंदर रक्स करता कलंदर रक्स करता है कलंदर हाँ जब मदीने की बात होती है रक्स में कायनात होती है कलंदर रक्स करता है कलंदर रक्स करता है कलंदर रक्स करता अच्छा फिर एक चले गए जब कलंदर फिर ਰੱਬ ਜਾਣਦੇ ਰਾਇਆ ਆਹਾ ਵਾਹ 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 ਸਰਕਾਰ ਦਿਆ ਮਹਿਮਾਨਾਂ आए ਉਹ ਲੈ ਪੈਗਾਮ ਮੇਰਾ ਜਾਵੀਂ ਇੱਕ ਹੰਝੂਆਂ ਦਾ ਨਜ਼ਰਾਂ ਦਿਨ ਰਾਤ ਤੜਪਦਾ ਰਹਿੰਦਾ ਇਹੋ ਆਂਦਾ ਤੇਰੇ ਬੂਏ ਤੇ ਕਲੰਦਰ रक्स करता है कलंदर रक्स करता लेकिन वो बड़े लोग सी साजी कब कलंदर रक्स करता है जब मदीने में शाम होती है ਗੱਲ ਹੀ ਹੋਰ ਸੀ ਸੱਜਣ ਸਾਹਿਬ ਦੀ ਯਾਰ ਸੁਣਨਾ ਜੇ ਤੁਸੀਂ ਲਾਜ਼ਮੀ ਦੇਖਣਾ ਕਿੱਡਾ ਪਿਆਰਾ ਹੈ ਵਾਹ ਵਾਹ ਅੱਛਾ ਜੀ ਜਦੋਂ ਮਾਮੀ ਫੌਤ ਹੋਏ ਨਾ ਸਾਡੀ ਉਹਨਾਂ ਦੀ ਵਾਈਫ ਉਹਨਾਂ ਦੀ ਹਾਂਜੀ ਉਹ ਪਹਿਲੇ ਫੌਤ ਹੋਏ ਸੀ ਹਾਂਜੀ ਉਹ ਮਾਮੀ ਪਹਿਲੇ ਫੌਤ ਹੋਏ ਸੀ ਮਾਮੀ ਪਹਿਲੇ ਫੌਤ ਹੋਏ ਸੀ ਅੱਛਾ ਤੇ ਉਹਨਾਂ ਨੇ ਅੱਛਾ ਸਕੇ ਮਾਮੂ ਨੇ ਤੇਰੇ ਹਾਂਜੀ ਮੇਰੇ ਦਾਦਕੇ ਵੀ ਉਹ ਨੇ ਨਾਨਕੇ ਵੀ ਉਹ ਓਕੇ 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 ਅੱਬੂ ਦੇ ਤਾਏ ਦੇ ਬੇਟੇ ਨੇ ਓਕੇ ਉਹਨਾਂ ਇੱਕ ਦਿਨ ਜਦੋਂ ਮਾਮੀ ਫੌਤ ਹੋਏ ਨਾ ਤੇ ਰਾਤ ਹੀ ਉਹਨਾਂ ਨੇ ਦਿਨੇ ਉਹ ਕਲਾਮ ਲਿਖਿਆ ਵੀ ਸੱਜਣਾ ਨੇ ਮੰਨ ਲਏ ਨੇ ਦੂਰ ਦੇ किनारे जो दूर दे ਹਾਂਜੀ ਸਾਜੀ ਉੱਥੇ ਹੀ ਉਹਨਾਂ ਨੇ ਆਮਦ ਹੋਈ ਹੈ ਉੱਥੇ ਹੀ ਉਹਨਾਂ ਨੇ ਪੜ੍ਹਨਾ ਸ਼ੁਰੂ ਕੀਤਾ ਤੇ ਹੁਣ ਦੁਨੀਆ ਕਈ ਮਹਿਫਲਾਂ ਦੇ ਵਿੱਚ ਸੁਨਾਖਾਂ ਜਿਹੜੇ ਸਾਡੇ ਪਿਆਰੇ ਨੇ ਸਾਰੇ ਦੋਸਤ ਉਹ ਮਹਿਫਲਾਂ 'ਚ ਪੜ੍ਹਦੇ ਪਏ ਨੇ ਉਹ ਵੀ ਉਹ ਯਾਨੀ ਉਹਨਾਂ ਦੀ ਫਿਲ ਬਦੀ ਆਮਦ ਸੀ ਉਹ ਤੇ ਜਾਸ ਕੈਸੇ ਸਾਹਿਬ ਰੋ ਕੇ ਉਹਨਾਂ ਦੀ ਅਖੀਰ ਹੋਈ ਨਹੀਂ ਭਾਈ ਜਾਤ ਬਹੁਤ ਪਿਆਰ ਕਰਦੇ ਬਹੁਤ
ਸੱਜਣ ਸਾਹਿਬ ਦਾ ਜਨਾਜ਼ਾ ਸੀ ਉਸਤਾਦ ਜੀ, ਤੇ ਉਹ ਕੋ ਸ਼ੇਰ ਸਾਰੇ ਪੜ੍ਹਦੇ ਸੀਗੇ, ਮਰੇ ਜਬ ਸੱਜਣ ਹੈ ਯਹੀ ਦੁਆ। ਅੱਗੇ ਸਾਊਂਡ ਲਾਇਆ ਹੋਇਆ ਸੀ ਨਾ, ਆਇਆ ਪਿੱਛੇ ਖਲਕਤ ਸਾਰੀ ਜਨਾਜ਼ਾ ਇੰਜ ਦਾ ਮੈਂ ਅਜੇ ਤੱਕ ਜਾਂ ਰਾਈ ਸਾਹਿਬ ਦਾ ਵੇਖਿਆ ਜਾਂ ਸੱਜਣ ਸਾਹਿਬ ਦਾ ਨਹੀਂ ਉਹ ਅਸਲ ਚ ਸੱਜਣ ਸਾਹਿਬ ਦੀ ਉਹ ਜਿਹੜੀ ਇੱਕ ਉਨਸੀਅਤ ਲੋਕਾਂ ਦੇ ਨਾਲ ਮੁਹੱਬਤ ਦੀ ਜਿਹੜੀ ਸੀ ਨਾ, ਜੀ ਉਹ ਬੜੀ ਬਹੁਤ ਜ਼ਿਆਦਾ ਸੀ। ਬਹੁਤ ਨਾਈਸ ਮੈਨ ਸੀ। ਅੱਛਾ ਜੀ ਚਲੋ ਜੀ, ਇਹ ਤੇ ਹੁਣ ਹੋ ਗਿਆ ਸੈਟਅਪ। ਹੁਣ ਦੱਸੋ ਕੀ ਕਰਨਾ ਹੁਣ ਫਿਰ? ਕੰਮ ਦਾ ਇੱਥੇ ਨਹੀਂ ਉਹ ਛੱਡ, ਇੱਥੇ ਕੰਮ ਦਾ ਦੱਸ। ਪੈਸਾ ਕੱਢ ਦੇ ਅਮਦਾਦ ਸੈਣ, ਪੈਸਾ ਕੱਢ ਦੇ ਵਿੱਚੋਂ, ਕੱਢ ਲੇਗਾ ਤਲਕ ਚੋਂ ਪੈਸਾ ਕੱਢ ਦੇ। ਉਹਨੇ ਕਹਿਣਾ ਮੈਨੂੰ ਵੀ ਕੱਢ ਦੋ ਫਿਰ ਇੱਥੋਂ। ਬਗੈਰ ਪੈਸੇ ਤੋਂ ਗੱਲ ਕਰਨੀ ਆ। ਸੋਨਾ ਲੈ ਲੈ ਸੋਨਾ। ਸਾਜੀਆਂ ਨੂੰ ਵੀ ਪਾਣੀ ਦਿਓ ਹੁਣ। ਹਾਂਜੀ ਨਹੀਂ ਯਾਰ ਉਹ ਸ਼ੁਗਲ ਨਾ ਕਰ, ਪੈਸਾ ਕੱਢ ਦੇ। ਕਿੱਥੇ ਤੇਰੇ ਮੇਰੇ ਤਲਕ ਚ ਪੈਸਾ ਨਹੀਂ ਹੋਣਾ ਚਾਹੀਦਾ, ਦੱਸ। ਇਹ ਤੇ ਫਿਰ ਉਦਾਂ ਕੌਣ ਕਰਦਾ ਸਾਜੀ? ਸਹੀ ਗੱਲ ਹੈ ਯਾਰ। ਨਹੀਂ ਉਹ ਤੁਸੀਂ ਉਸਤਾਦ ਜੀ। ਯਾਰ ਮੈਂ ਪੈਸੇ ਤੋਂ ਮੁਰਾਦ ਹੈ ਕਿ ਨੀਅਤ ਗੰਦੀ ਨਾ, ਪੈਸਾ ਨਹੀਂ ਹੋਣਾ ਚਾਹੀਦਾ। ਉਂਝ ਪੈਸਾ ਬੜਾ ਕਿੱਥੇ ਸਾਨੂੰ ਦੇਣਾ ਉਹ ਸਾਜੀ। ਦਿਓ ਤੇ ਸਹੀ ਨਾ। ਜਿਹੜਾ ਬੜਾ ਨਾ ਉਹ ਬੜਾ ਨਹੀਂ, ਉਹ ਵੰਡਣਾ ਸਾਡੇ ਚ ਸਾਰਾ। ਹਾਂ ਬੜਾ ਸਾਡੇ ਲਈ ਛੋਟਾ ਵਾ। ਨਹੀਂ ਤੇ ਫਿਰ ਚੁੰਮੀ ਪੱਕੀ। ਉਹ ਤੇ ਫਿਰ ਵੱਟ ਤੇ ਪਈ ਸਾਜੀ। ਇਹਨੇ ਇਹ ਕਿਹੜੀ ਧਮਕੀ ਅਜੀਬ ਜੀ ਚੁੰਮੀ ਵਾਲੀ? ਯਾਰ ਇਹ ਜਾ ਕੇ ਸਾਜੀ ਉਹ ਲਾਭ ਹੈਗਾ ਜਾਂ ਲਾਈ ਨਾਵੇਂ ਤੇਰੇ। ਹਾਂ ਇਹ ਬਾਹਰ ਜਾ ਕੇ ਕੋਈ ਪੁੱਛਦਾ ਨਾ ਵੀ ਕੀ ਹਿਸਾਬ ਦਾ, ਕਿੰਨੀ ਤਨਖਾਹ, ਕਹਿੰਦਾ ਮਾਸ਼ਾਅੱਲਾ 60,000 ਆ, ਉੱਤੇ 40 ਚੁੰਮੀਆਂ ਹੋ ਜਾਂਦੀਆਂ। 40 ਚੁੰਮੀਆਂ ਉਤੋਂ ਮੈਂ ਜੇ ਸਾਜੀ ਕਦੀ ਵੀ ਨਹੀਂ ਕਹਾਂ, ਮੈਂ ਕਹਣਾ 20 ਚੁੰਮੀਆਂ। ਮੈਂ ਨਦਾਂ ਵੀ ਭਰਮ ਚਲੋ ਠੀਕ ਹੈ ਠੀਕ ਯਾਰ। ਗੜਗੀਲੇ ਸਹੀ ਦੱਸ ਯਾਰ, ਫਾਈਨਲ ਦੱਸ ਨਾ ਫਿਰ। ਆਹੋ ਇਹ ਸਾਡੇ ਤਲਕ ਦੇ ਆ ਗਵਾਹ ਨੇ ਸਾਰੇ। ਕੈਮਰੇ ਵਾਲੇ ਮੁੰਡੇ ਲੱਖਾਂ ਨਹੀਂ ਆ ਜਿਹੜੇ ਆਵਾਮ ਸਾਡੇ ਲੱਖਾਂ ਤੇਰੇ ਲਈ ਨਾਲ ਪਿਆਰ ਕਰਦੀ। ਇਹ ਗਵਾਹ ਨੇ। ਹਾਂ ਕਰ ਫਿਰ ਤੇਰੇ ਸੂਟ ਦਾ ਨਾਪ ਦਈਏ ਉਹਦਾ ਮੂੰਹ ਤੇ ਚੈੱਕ ਇਹ ਗਵਾਹ ਨੇ ਤੇ ਕਿਹੜੀ ਤੱਤੀ ਗੱਲ ਆ। ਇਤਰਾਜ਼ ਤੂੰ ਆਪੇ ਹੀ ਬੋਲਣਾ ਵਾ, ਮੈਂ ਨਹੀਂ ਤੈਨੂੰ ਕਹਿਣਾ, ਤੂੰ ਆਪੇ ਹੀ ਦੱਸਣਾ ਵਾ। ਤੂੰ ਆਪਣੀ ਹੱਦਬੰਦੀ ਆਪੇ ਹੀ ਕਰ ਲੈਣੀ ਹੈ ਕਿ ਉਸਤਾਦ ਜੀ ਮੈਂ ਇਸ ਤੋਂ ਬਾਅਦ ਇੱਥੇ ਤੁਹਾਡੇ ਨਾਲ ਹਾਂ, ਮੈਨੂੰ ਮਾਰੋ ਜੀਓ, ਭੁੱਖਾ ਰੱਖੋ, ਰਜਾ ਕੇ ਰੱਖੋ। ਮਾਰੋ ਨਾ ਸਾਜੀ, ਕੋਈ ਪਤਾ ਕਿ ਵਿੱਚ ਕੋਈ ਨਵਾਂ ਸੌਫਟ ਜੇ ਬੰਦਾ ਹੈ, ਨਫੀਸ ਆਦਮੀ ਹੈ ਤੂੰ ਉਸਤਾਦਾਂ ਦੀ ਮਾਰ ਨਹੀਂ ਖਾਦੀ? ਕਿੰਨੀ ਖਾਦੀ ਤੂੰ? ਸਾਜੀ ਬਹੁਤ ਖਾਦੀ ਤੇ ਫਿਰ ਲੱਤਾਂ ਘੁੱਟੀਆਂ 9-9 ਘੰਟੇ ਸਾਰੇ ਜਿੰਨੀ ਨੇ ਹਾਰਟ ਚੈਸ। ਨਾ ਤੂੰ ਪੱਕਾ ਵਾ। ਫਿਰ ਤੂੰ ਫਿਰ ਪੱਕਾ ਵਾ। ਤੂੰ ਪੱਕਾ ਵਾ। 2 ਲੱਖ ਵੀ ਕਹਿ ਦੋ ਉਹਨਾਂ ਨੇ। ਮੈਂ ਉਹ ਜ਼ਾਲਮ ਨਹੀਂ ਵੀ 9-9 ਘੰਟੇ ਘਟਾਈ ਜਾਵਾਂ। ਅੱਛਾ 3 ਤੋਂ 4 ਘੰਟੇ ਬਸ। ਘੁੱਟਣਾ ਉਹਨੂੰ ਹੀ ਜਿਹੜਾ ਮੇਰੇ ਤੋਂ ਸੀਨੀਅਰ ਹੋਇਆ ਤਾਂ। ਤੁਸੀਂ ਤੇ ਸਾਲ ਤੁਹਾਡੀ ਤੇ ਮੈਂ ਘੁੱਟ ਦਿਆਂਗਾ। ਜਦੋਂ ਕਿਤੇ ਤੁਸੀਂ ਕਿਹਾ ਨਾ ਮੈਂ ਤੁਹਾਨੂੰ ਸੰਗੀ ਬੇਲੀ ਜਦੋਂ ਇਹਨਾਂ ਨੇ ਘਟਾਉਣਾ ਤਾਂ ਕਿਸੇ ਹੋਰ ਨੂੰ ਘੁੱਟਣ ਜੋਗਾ ਰਹਿਣਾ ਨਹੀਂ, ਹੱਥ ਮੁੜ ਜਣੇ ਐ ਹੋ ਜਾਣੇ ਆ। ਨਹੀਂ ਮੁੜਦੇ ਯਾਰ। ਯਾਰ ਅਸਲ ਦੇ ਵਿੱਚ ਉਹਨਾਂ ਦੀ ਉਸ ਪਿੰਡੀ ਚ ਆਪਾਂ ਕੁਝ ਕੱਢ ਕੇ ਲਿਆਵਾਂਗੇ ਹਾਂ ਜਦੋਂ ਕੁੱਟਾਂਗੇ ਨਾ। ਨਹੀਂ ਇੱਕ ਲੱਕੜ ਦੀ ਪਿੰਨੀ ਹੋ ਚੁੱਕੀ ਨਿਕਲਣਾ। ਅੱਛਾ ਮੇਰੀ ਗੱਲ, ਉਸਤਾਦ ਉਹਨਾਂ ਦੇ ਨਾਲ ਜਿਹੜਾ ਤੂੰ ਪਿਆਰ ਮੁਹੱਬਤ ਕਰਨਾ, ਰਹਿਣਾ ਵੀ ਇੱਥੇ। ਇੱਥੇ ਨਹੀਂ ਸ਼ਾਮ ਨੂੰ ਘਰ ਜਾਇਆ ਕਰਨਾ ਸਾਜੇ, ਇਦਾਂ ਨਾ ਵਾਦਾ ਨਾ ਪਾਓ। ਡਰਾਮੇ ਉੱਤੇ ਥੱਲੇ ਹੋਏ ਆ, ਡਰਾਮੇ ਖੁੱਲਣੇ ਆ। ਇਹਨੂੰ ਉਹ ਪੁੱਛ। ਨਹੀਂ ਡਰਾਮੇ ਅੱਛਾ ਡਰਾਮੇ ਜੇ ਖੁੱਲ ਜਾਂਦੇ ਫਰਦ ਕਰੋ ਅਬਦਾਦ ਸਾਹਿਬ, ਹਾਂਜੀ ਤੇ ਤੁਸੀਂ ਸਾਡੇ ਕਿਤੇ ਤਾਂ ਖੁਰਨਾ ਖੋਲ ਕੇ ਜਾਓਗੇ। ਓਏ ਅੱਛਾ ਤੁਸੀਂ ਉਹਨਾਂ ਦੇ ਜ਼ੋਜਾ ਉਸਤਾਦ ਹੋ ਅੱਜ ਤੋਂ ਬਾਅਦ। ਤੂੰ ਭਾਈ ਇਹਨਾਂ ਦੇ ਮਾਪਿਓ ਦੀ ਵੀ ਇੱਜ਼ਤ ਕਰਨੀ ਹੈ। ਸਵੇਰ ਉਹਨਾਂ ਦੇ ਉੱਠਣ ਤੋਂ ਪਹਿਲੇ ਉੱਠਣਾ। ਤੁਸੀਂ ਇਹ ਦੱਸੋ ਵੀ ਰੋਟੀ ਰੋਟੀ ਖਾਧੀ ਆ? ਕਿਉਂ ਕੀ ਗੱਲ? ਕੀ ਗੱਲ ਆ, ਕੋਈ ਡਰ ਵਾ ਕਿਸੇ ਦਾ? ਬਸ ਕੋਈ ਨਹੀਂ ਕੀ ਫੀਲ ਕੀ ਪੈਸਾ ਹੋਇਆ ਦੇਣਾ, ਤੁਹਾਨੂੰ? ਕਿਸੇ ਦਾ ਕਰਜ਼ਾ ਦੇਣਾ ਹੋਵੇ। ਨਹੀਂ ਬਹੁਤ ਤੁਹਾਡੀ ਮਧਮ ਜੀ ਆਵਾਜ਼ ਆ। ਪੜ੍ਹੇ ਲਿਖੇ ਇਦਾਂ ਦੀ ਹੁੰਦੀ ਕੌਣ ਆ। ਪੜ੍ਹੇ ਲਿਖੇ? ਉਹ ਮੇਰਾ ਤੇਰਾ ਨਹੀਂ ਮੂੰਹ ਏਡਾ ਵੱਡਾ ਮੇਰਾ। ਉਸਤਾਦ ਜੀ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਇਹਨੂੰ ਤੁਸੀਂ ਰੱਖੋ ਨਾਲ, ਅਸੀਂ ਸਹਿਮਤ ਕਰਦੇ, ਲੇਕਿਨ ਇਹਦੀਆਂ ਜਿਹੜੀਆਂ ਗੁਜ਼ਾਰਿਸ਼ਾਂ ਤਾਂ ਉਹਨਾਂ ਤੇ ਅਮਲ ਕੀਤਾ ਜਾਏ। ਇਹਦੇ ਸਾਈਜ਼ ਲੈਣ, ਇਹਦੇ ਸੂਟ ਬਣਵਾਉਣ, ਇਹਦੀਆਂ ਸ਼ਰਟਾਂ ਪੈਂਟਾਂ। ਅੱਛਾ ਵੀ ਜੇ ਤੇ ਰੋਟੀ ਤੂੰ ਆਪਣੀ ਖਾਣੀ ਆ ਤੇ ਰੁਪਈਆ 5 ਲੱਖ ਤਨਖਾਹ ਲੈ ਲਾ। ਠੀਕ ਆ। ਜੇ ਰੋਟੀ ਇੱਥੋਂ ਖਾਣੀ ਆ ਤੇ 20,000 ਰੁਪਈਆ ਦੇਵਾਂਗਾ। ਮਤਲਬ ਸਾਫ਼ ਜ਼ਾਹਰ ਹੈ। ਅੱਜ ਇਹ ਤਾਂ ਫਿਰ ਨਕਾਰ ਹੀ ਹੈ ਸਿੱਧਾ। 4,80,000 ਰੁਪਏ ਰੋਟੀ ਦਾ ਪਾਇਆ ਤੁਸੀਂ? ਇਹ ਵੀ ਮੈਂ ਹਾਲੇ ਸੋਚਿਆ ਸਮਝਿਆ ਨਹੀਂ, ਦਿਲ ਕਰੇ ਮੈਂ ਪਛਤਾਉਣ ਲੱਗ ਪਵਾਂ ਬਾਅਦ ਚ। ਨਹੀਂ ਰੋਟੀ ਮੈਂ ਲਾਇਆ ਕਰਾਂਗਾ ਨਾ, ਸਾਲਣ ਇੱਥੋਂ ਮਿਲ ਜਾ ਕਰੇ। ਹਾਂ ਆ ਲੈ। ਹਾਲਾ ਜੋ ਸਾਲਣੀ ਡੇਢ ਦੇ ਖਾ ਜਾਣੀ ਹੈ। ਨਹੀਂ ਵੀ ਪੈਸੇ ਤੋਂ ਇਲਾਵਾ ਗੱਲ ਕਰਦੇ, ਉਂਝ ਦੱਸ। ਚਲੋ ਇਸ ਵਾਰ ਠੀਕ। ਉਂਝ ਫਿਰ ਥੀਏਟਰ ਖੁੱਲਣ ਤੱਕ ਆ। ਅੱਛਾ ਨਹੀਂ ਥੀਏਟਰ ਤੇ ਚੱਲ ਰਹੇ ਮਿੱਠਾ ਜੀ, ਥੀਏਟਰ ਬੰਦ ਨਹੀਂ ਥੀਏਟਰ ਚੱਲਦਾ ਤੇ ਛੱਡਿਆ ਵਾ। ਹਾਂ ਛੱਡਿਆ ਨਹੀਂ, ਕੱਢਿਆ ਵਾ। ਨਹੀਂ ਕੱਢਿਆ ਨਹੀਂ। ਨਹੀਂ ਕੱਢਿਆ ਨਹੀਂ ਕਿਤੇ ਮੈਂ। ਅੱਛਾ ਕੀਲਾ ਜੀ, ਇਹ ਗੈਂਡਾ ਤੁਹਾਡੇ ਮਾਮੂ ਸਨ, ਅੰਕਲ ਸਨ ਤੁਹਾਡੇ ਕੋਲ? ਉਹ ਨਹੀਂ ਯਾਰ, ਹਿੱਪੋ ਨਹੀਂ, ਹਿੱਪੋ ਉਹਦਾ ਭਾਣਜਾ ਵਾ। ਉਹ ਨਹੀਂ ਯਾਰ, ਡੋਲਫਿਨ ਮੇਰੇ ਖਿਆਲ ਇਹਨਾਂ ਤੋਂ ਕੋਈ ਪੁੱਪੀ ਹੈ, ਕੌਣ ਸੀ? ਉਹ ਯਾਰ ਨਹੀਂ ਯਾਰ, ਸਾਡੇ ਦੋਨਾਂ ਦੀ ਆਵਾਜ਼ ਕੱਟ ਰਹੀ ਹੈ, ਯਕੀਨ ਕਰੋ। ਹੁਣ ਕੱਟ ਰਹੀ ਹੈ।
ਮੈਨੂੰ ਫੀਲ ਹੋਇਆ ਬੰਦਾ ਸਿਗਨਲ ਨਾ ਜਿਹੜੇ ਅੱਛਾ ਤੁਸੀਂ ਇਦਾਂ ਉਸਤਾਦ ਹੁਣਾਂ ਦੇ ਕੋਲੋਂ 5 ਲੱਖ ਰੁਪਏ ਸੈਲਰੀ, ਜੀ ਖਿਦਮਤ ਜਿਹੜੀ ਪੂਰੀ। ਹੁਣ ਦੱਸੋ ਉਸਤਾਦ ਜੀ, ਕੱਲ ਕਲਾ ਬੰਦਾ ਇਹਦੇ ਨਾਲ ਸਟਾਮ ਕਰੋ, ਗੱਲ ਪਤਾ ਕੀ ਡਿਵੈਲਪ ਕਰਦੇ ਤੁਸੀਂ ਕਰੈਕਟਰ ਇੱਕ, ਉਹਦੇ ਤੇ ਸਟਰਗਲ ਕਰਦੇ, ਮਿਹਨਤ। ਗੜਗੀਲਾ ਅਸੀਂ ਇੱਕ ਕਰੈਕਟਰ ਅਸੀਂ ਹਿੱਟ ਕਰ, ਉਹ ਅੱਲਾ ਕਰੇ, ਅਸੀਂ ਕੀ ਕਰਨਾ, ਉਹ ਆਪ ਹੋ ਜਾਂਦਾ। ਨਹੀਂ ਇੱਕ ਗੱਲ ਜੈਨੂਨ ਹੈ ਤੇ ਗੜਗੀਲਾ ਆਲਰੇਡੀ ਬਹੁਤ ਅੱਛਾ ਤਿਆਰ ਆ। ਹਾਂਜੀ ਹਾਂ ਬਸ ਹੋਰ ਗੱਲ ਕੋਈ ਇਹ ਗੜਗੀਲੇ ਨੂੰ ਸਾਡੀ ਜ਼ਰੂਰਤ ਘੱਟ ਆ, ਸਾਨੂੰ ਗੜਗੀਲੇ ਦੀ ਜ਼ਰੂਰਤ ਜ਼ਿਆਦਾ, ਜ਼ਿਆਦਾ। ਹਾਂਜੀ। ਉਹ ਇਦਾਂ ਦਾ ਆਰਟਿਸਟ ਆ। ਵਾਹ ਹਾਂ ਜਿਹੜੀ ਗੱਲ ਸੱਚੀ ਹੈ ਨਾ ਭਾਈ, ਤੁਸੀਂ ਕਹਿੰਦੇ ਆਪ ਕੋਈ ਚੱਕਰ ਅੱਛੇ ਨਹੀਂ ਹੋ। ਨਾ। ਫਰੀਦ ਖਾਨ ਕਰਤਾ ਮੈਂ ਹਿਸਾਬ ਇਹਦਾ ਯਾਰ ਵੈਸੇ ਡਨ ਹੋ ਗਿਆ 5 ਮਹੀਨੇ ਦਾ। ਅੱਛਾ 5 ਲੱਖ ਤੋਂ ਉਸਤਾਦ ਜੀ ਤੁਸੀਂ ਇੰਨੀ ਜ਼ਿਆਦਾ ਬਹੁਤੀ ਨਹੀਂ ਕਰਤੀ, ਹੈ ਬਹੁਤੀ ਨਹੀਂ ਕਰਤੀ 5 ਲੱਖ ਰੁਪਏ ਕੋਈ ਹਿਸਾਬ ਕਿਤਾਬ ਲਾਓ ਨਾ। ਉਹ ਤੂੰ ਕਿਸ ਮੈਂ ਦੇਖਤੇ ਉਹ ਸਹੀ। ਨਹੀਂ ਸਾਜੀ ਗੱਲ ਸੁਣ ਦੇਖਤੇ ਇੱਕ ਮਿੰਟ ਠਹਿਰ ਜਾ। ਗੜਗੀਲਾ ਸਾਹਿਬ ਉਹ ਆਰਟਿਸਟ ਨੇ, ਫਰੀਦ ਸਾਹਿਬ 5 ਲੱਖ ਰੁਪਇਆ ਕੁਝ ਵੀ ਨਹੀਂ ਦੇ ਅੱਗੇ। ਸਾਡੇ ਚੈਨਲ ਨੂੰ ਸਜਾਦ ਜਨੀ ਆਫੀਸ਼ੀਅਲ ਨੂੰ ਗੜਗੀਲੇ ਦੀ ਉਹ ਨੈਗੇਟਿਵ ਵਾਂਗੂ ਜ਼ਰੂਰਤ ਆ। ਐਡਾ ਵੱਡਾ ਆਰਟਿਸਟ ਆ। ਵਾਹ 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 ਸਾਡੀ ਤੁਸੀਂ ਇੰਨੀ ਮੁਹੱਬਤ ਕਰ ਰਹੇ ਹੋ ਵੀ 4.5 ਦੇ ਦੇਣਾ ਸਾਡੇ 5 ਤੋਂ ਹਾਂਜੀ ਇਹ ਤੂੰ ਆਪਣੇ ਪਿਆਰ ਨਾਲ ਕਹਿ ਰਿਹਾ। ਸਾਡੀ ਮੈਂ ਆਪਣੇ ਦਿਲੋਂ ਕਹਿ ਰਿਹਾ ਜਨਾਬ। ਸਾਰੀ ਦੁਨੀਆ ਇਸ ਆਫਿਸ 'ਚ ਹਰ ਕੋਈ ਗੱਦਾਰੀ ਕਰ ਜਾਏਗਾ ਮੇਰੇ ਨਾਲ, ਗੜਗੀਲਾ ਗੱਦਾਰੀ ਨਹੀਂ ਕਰੇਗਾ। ਅੱਜ ਬੱਚੇ ਤੁਹਾਡੇ ਕਰਨੀ ਨਹੀਂ ਸਾਰੀ ਜ਼ਿੰਦਗੀ। ਹਾਂ ਵੱਡਾ ਆਦਮੀ ਆ ਹਾਂਜੀ ਗੜਗੀਲੇ। 4 ਲੱਖ ਇਹ ਮੁਹੱਬਤ ਨਾਲ ਛੱਡ ਰਿਹਾ। ਛੱਡੋ ਉੱਤੇ ਛੱਡੋ ਪਰੇ। ਹਾਂਜੀ ਸਾਡੀ ਮੁਹੱਬਤ ਨਾਲ ਲਾਭ ਆ, ਤੁਸੀਂ ਪਿਆਰ ਇੰਨਾ ਦੇ ਦਿੱਤਾ ਵਾ। ਹਾਏ ਹਾਏ ਫਨਕਾਰ ਦੀ ਜਿੱਥੇ ਕਦਰ ਹੋਵੇ ਨਾ ਹਾਂ। ਤੇ ਕੀ ਪਿੱਛੇ ਲਿਖ ਫਰੀਦ ਸਾਹਿਬ ਤੁਸੀਂ ਦੌੜ ਜਾਣਾ, ਕੱਲ ਨੂੰ ਮੇਰੇ ਤੇ ਔਖਾ ਟਾਈਮ ਆਇਆ ਨਾ, ਅੱਲਾ ਨਾ ਕਰੇ ਮੈਨੂੰ ਕੋਈ ਬਿਮਾਰੀ ਆ ਗਈ, ਤੁਸੀਂ ਦੌੜ ਜਾਣਾ, ਤੁਸੀਂ ਦੌੜ ਜਾਣਾ, ਤੁਸੀਂ ਦੌੜ ਜਾਣਾ। ਗੜਗੀਲਾ ਮਰਦੇ ਦਮ ਤੱਕ ਮੇਰੇ ਨਾਲ ਰਹੇਗਾ। ਅੱਲਾ ਦੀ ਗੜਗੀਲਾ ਰਹਿਮਤ ਨਾਲ। ਉਹ ਖਾਨਦਾਨੀ ਆਦਮੀ ਆ। ਅੱਲਾ ਦੀ ਰਹਿਮਤ ਨਾਲ ਸਾਜੀ 3.5 ਕਿਆ ਬਾਤ। ਇਹ ਤੁਸੀਂ ਆਪਣੀ ਖੁਸ਼ੀ ਨਾਲ ਕਰ ਰਹੇ ਹੋ। ਸਾਜੀ ਸਾਡੇ ਸਾਹਮਣੇ ਕਹਿ ਰਹੇ ਸਾਰੀ ਵਾਮ ਸੁਣ ਰਹੀ ਹਾਂ ਹਾਂ 3.5 ਹਾਂ 3.5 ਲੱਖ। ਹਾਂਜੀ ਓਕੇ ਇਹ ਤੂੰ ਦੇ ਲਾ ਸਾਰੇ ਸਾਥੋਂ ਆਪਣੀ। ਬਾਬਾ ਜੀ ਕਿੰਨੀ ਦੇਰ ਹੋ ਗਈ ਤੈਨੂੰ ਮੇਰੇ ਕੋ? 6 ਸਾਲ, 6 ਸਾਲ 5 ਸਾਲ ਸਾਰਿਆਂ ਨੂੰ। ਠੀਕ ਹੈ ਜੀ, ਮੈਂ ਭੁੱਖਾ ਬੈਠਾ ਹਾਂ ਸਵੇਰ ਤੋਂ ਗੜਗੀਲੇ ਨੂੰ। ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇ ਵੀ ਉਸਤਾਦ ਨੇ ਸਵੇਰ ਦੀ ਰੋਟੀ ਨਹੀਂ ਖਾਧੀ, ਰਾਤ ਦੇ 10 ਵੱਜ ਗਏ। ਠੀਕ ਹੈ ਜੀ, ਤੁਸੀਂ ਸਾਰੇ ਬਗੈਰ ਤੋਂ ਖਾ ਲੋਗੇ। ਗੜਗੀਲਾ ਉਨੀ ਦੇਰ ਤੱਕ ਭੁੱਖਾ ਰਹੇਗਾ ਜਿੰਨੇ ਤੱਕ ਮੈਂ ਨਹੀਂ ਖਾਂਦਾ। ਯਾਰ ਨਵਾਲਾ ਨੰਗਣਾ ਹੀ ਨਹੀਂ ਸਾਜੀ ਜਿਹਨੇ ਤੁਸੀਂ ਨਾ ਖਾਦਾ ਜੀ। ਹੋਏਗਾ। ਫਿਰ ਲਾਨਤ ਨਹੀਂ ਸਾਡੇ ਤੇ ਵੀ ਸਾਧ ਨੇ ਉਂਝ ਵਿੱਚ ਤੇ ਅਸੀਂ ਖਾ ਲਈਏ। ਉਸ ਮਹਾਨ ਇਨਸਾਨ ਦਾ ਨਾਂ ਗੜਗੀਲਾ। ਸਾਜੀ 3 ਲੱਖ ਛੱਡੋ, ਬਾਕੀ 2 ਪੂਰਾ ਡਾਲ ਇਹ ਤੂੰ ਆਪਣੀ ਖੁਸ਼ੀ ਨਾਲ ਛੱਡ ਰਹੇ। ਸਾਜੀ ਆਪਣੀ ਖੁਸ਼ੀ ਨੇ ਕਹਿਣੇ, ਮੈਂ ਕਦੋਂ ਰੋ ਕੇ ਕਹਿਣਾ ਆ ਸਾਤੇ ਕਹਿਣੇ ਤਾਂ ਠੀਕ ਸਾਨੂੰ ਤਾਂ ਖੁਸ਼ੀ ਮੇਰੇ ਕੋ ਖੁਦਾ ਨਾ ਖਾਸਤਾ ਉਨੀ ਕੀ ਹੋ ਜਾਂਦੀ ਹੈ, ਕੋਈ ਹਾਲਾਤ ਮਾੜੇ ਆ ਜਾਂਦੇ ਨੇ, ਮੇਰੀ ਗੱਡੀ ਵਿਕ ਜਾਂਦੀ ਹੈ, ਮੇਰਾ ਸਾਰਾ ਕੁਝ ਨਾ, ਮੈਨੂੰ ਪੈਸੇ ਦੀ ਲੋੜ ਆ, ਤੁਸੀਂ ਸਾਰੇ ਭੱਜੋਗੇ। ਗੜਗੀਲਾ ਆਪਣਾ ਘਰ-ਬਾਰ ਤਨ ਮਨ ਵੇਚ ਕੇ ਲਿਆ ਕੇ ਕਹੇਗਾ ਸਾਜੀ ਆਪਣਾ ਪੈਸਾ। ਉਸਤਾਦ ਜੀ 2.5 ਕਰੋ ਸਿੱਧਾ ਹੀ ਤੁਹਾਨੂੰ ਛੱਡੋ। ਤੁਸੀਂ ਪਿਆਰ ਹੀ ਨਾ ਉਸਤਾਦ ਜੀ ਦਿੱਤਾ, ਯਕੀਨ ਕਰੋ। 2 ਲੱਖ ਲਈ ਇੱਕ ਹੋਰ ਲੈ ਕੇ 50 ਤੇ ਆਉਂ। ਨਹੀਂ ਉਹ ਆਪਣੀ ਖੁਸ਼ੀ ਨਾਲ ਕਰ ਰਿਹਾ, ਮੈਂ ਇਹਨੂੰ ਕਹਿ ਰਿਹਾ। ਉਸਤਾਦ ਜੀ ਸਾਰਾ ਕੁਝ ਤੁਹਾਡੇ ਹਾਂਜੀ। ਨਾਮ ਹੈ, ਯਕੀਨ ਕਰੋ। ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਖਵਾਈ ਤੇ ਇੱਕ ਲੱਤ ਤੇ ਖਲੋ ਜਾ ਧੁੱਪੇ, ਤੁਸੀਂ ਥੋੜੀ ਦੇਰ ਖਲੋਗੇ ਛੱਡ ਦਿਓਗੇ, ਮਰ ਜਾਏਗਾ, ਮਰ ਕੇ ਡਿੱਗੇਗਾ, ਦੂਜੀ ਲੱਤ ਜ਼ਮੀਨ ਤੇ ਨਹੀਂ ਲੱਗੇਗੀ। ਨਹੀਂ ਯਾਰ, ਇਹ ਵਫਾ ਉਹਦੇ ਅੰਦਰ ਉਸ ਵਫਾ ਦਾ ਨਾਂ ਗੜਗੀਲਾ ਵਾ। ਇਹ ਵਫਾ ਨਹੀਂ ਪਾਗਲ ਆ। ਵਫਾ ਵਾ, ਪਾਗਲ ਹੀ ਹੁੰਦੀ ਆ। ਉਹਦੀ ਲੱਤ ਓਏ ਵਫਾ ਦੇ ਪਿੱਛੇ ਪਾਗਲਪਨ ਨਹੀਂ ਹੁੰਦਾ, ਪਾਗਲਾ। ਪਾਗਲਪਨ ਨਾ ਹੋਵੇ ਤੇ ਵਫਾ ਨਹੀਂ ਹੁੰਦੀ। ਉਸਤਾਦ ਜੀ 2 ਲੱਖ ਇਹ ਖੁਸ਼ੀ ਤੂੰ ਆਪਣੀ ਮੈਂ ਕਹਿ ਰਿਹਾ, ਤੂੰ ਆਪਣੀ ਇਹ ਗੱਲ ਵੈਸੇ ਜ਼ਿਆਦਾ ਪੈਸੇ ਵਾਲੀ ਘਟਾਉਣ ਵਾਲੀ ਸੀ। ਚਲੋ ਕੋਈ ਨਹੀਂ, ਜਿਵੇਂ ਤੁਹਾਡਾ ਫੇਰ। ਠੀਕ ਆ ਭੈਣ, ਤੂੰ ਘੁੱਟਣ ਦੀ ਗੱਲ ਕਰਦਾ। ਗੜਗੀਲੇ ਨੂੰ ਪਤਾ ਲੱਗ ਜੇ ਉਸਤਾਦ ਮੇਰਾ ਕੰਮ ਕਰਕੇ ਥੱਕਿਆ, ਇਹ ਰਾਤ 10 ਵਜੇ ਸ਼ੁਰੂ ਹੋ ਜੇ, ਅਗਲੇ ਦਿਨ 10 ਵਜੇ ਤੱਕ ਨਾ ਖਾਏਗਾ ਨਾ ਪੀਏਗਾ, ਸਿਰਫ ਉਸਤਾਦ ਨੂੰ ਘੁੱਟੀ ਜਾਏਗਾ। ਮੈਂ ਚਪੇੜਾ ਮਾਰ ਕੇ ਕਵਾਂ ਗੜਗੀਲੇ ਜਾਂ ਰੋਟੀ ਖਾ ਲਾ, ਇਹ ਕਹੇਗਾ ਨਹੀਂ ਉਸਤਾਦ ਜੀ, ਜਿੰਨੀ ਦੇਰ ਤੱਕ ਤੁਸੀਂ ਯੈਸ ਨਹੀਂ ਦੇ ਮੈਂ ਨਹੀਂ ਜਾਣਾ। 24 ਘੰਟੇ ਵੀ ਕੁੱਟੀ ਜਾਏਗਾ। ਉਸ ਵੱਡੇ ਇਨਸਾਨ ਦਾ ਨਾਮ ਗੜਗੀਲਾ, ਇਮਦਾਦ ਹੁਸੈਨ ਗੜਗੀਲਾ ਵਾ। ਉਸਤਾਦ ਜੀ 175 ਇਹ 25 ਵਾਲੀ ਗੱਲ ਸੀ। ਇਹਦੇ ਚ ਇਹ ਮੁਸ਼ਕਲ ਤੂੰ ਆਪਣੀ ਖੁਸ਼ੀ ਨਾਲ ਕਹਿ ਰਿਹਾ ਵਾ। ਅੱਛਾ ਉਸਤਾਦ ਜੀ ਖੁਸ਼ੀ ਨੇ ਕਹਿ ਰਿਹਾ ਤੁਸੀਂ ਇਸ ਵਾਰੀ ਨੂੰ ਖੁਸ਼ੀ ਘੱਟ ਹੋਈ ਪੂਰੀ ਤਰ੍ਹਾਂ ਹੈ ਸੀ ਰੋਲਾ। ਉਹ ਥੱਲੇ ਨੂੰ ਜਾਣ ਡਿਆ ਨਾ ਹੁਣ ਖੁਸ਼ੀ ਵੀ ਘਟਣ ਡਈ ਆ। ਹੁਣ ਉਹਦਾ ਗਮ ਵੱਧ ਰਿਹਾ। ਉਸਤਾਦ ਜੀ ਮੈਨੂੰ ਖੁਦਾ ਨਾ ਖਾਸਾ ਡਾਕਟਰ ਕਹਿ ਦਿੰਦੇ ਨੇ, ਅੱਲਾ ਨਾ ਕਰੇ ਜਾਨੀ ਸਾਹਿਬ ਤੁਹਾਨੂੰ ਕਿਡਨੀ ਪੈਣੀ ਨਵੀਂ। ਹਾਏ ਹਾਏ ਹਾਏ। ਤੁਹਾਨੂੰ ਕੀ ਲੱਗਦਾ ਤੁਹਾਡੇ ਬਗੈਰ ਤਾਂ ਜੋ ਕੋਈ ਜਾਏਗਾ ਕਿਡਨੀ ਦੇਣ? ਉਹ ਨਹੀਂ ਭਾਈ ਅਸੀਂ ਦੇਣੀ ਨਹੀਂ। ਦੋਵੇਂ ਕਿਡਨੀਆਂ ਹੱਥਾਂ ਤੇ ਲੈ ਕੇ ਹਸਪਤਾਲ ਬਣੇਗਾ, ਕਹੇਗਾ ਮੇਰੇ ਉਸਤਾਦ ਨੂੰ ਦੋਵੇਂ ਪਾ ਦਿਓ ਏ।
ਤੇ 2.5 ਲੱਖ ਰੁਪਇਆ। ਇਹ ਤੂੰ ਆਪਣੀ ਖੁਸ਼ੀ ਨਾਲ ਕਰ ਰਿਹਾ ਵਾ? ਕੁਛ ਨਹੀਂ ਕਹਿ ਰਹੇ ਉਸਤਾਦ ਜੀ। ਮੁੰਡਾ ਤਾਬੇਦਾਰ ਤੇ ਜੀਦਾਰ ਸੀ। ਅਗਲੀ ਗੱਲ ਸੁਣ। ਉਹ ਨਹੀਂ ਸੁਣਾਉਣੀ ਉਸਤਾਦ ਜੀ, ਕਿਉਂ? ਲੱਖ ਬਹੁਤ ਆ। ਮੇਰੇ ਪਿੱਛੇ ਬੱਚੇ ਵੀ, ਮੈਂ ਐਡਾ ਵੀ ਮਤਲਬ ਵਫਾਦਾਰ ਨਹੀਂ ਹੈਗਾ। ਇਹ ਥੋੜਾ ਕਮੀਨਾ ਵੀ ਆ, ਬਗੈਰਤ ਵੀ ਆ, ਗद्दार ਵੀ ਆ। ਲੱਖ ਦੇ ਵਿੱਚ ਵੀ ਸਾਡੀ ਇੱਕ 35,000। ਨਹੀਂ ਉਹ ਮੋਹ ਹੀ ਲੈਣ ਤੋਂ ਜਲੀਲ ਆਦਮੀ ਸਾਡੀ ਮੈਂ, ਜਾਹਲ ਕਮੀਨਾ ਉਹਦਾ ਆਦਮੀ ਮੈਂ। ਐ ਤੂੰ ਆਪਣੀ ਖੁਸ਼ੀ ਨਾਲ ਲੱਖ ਤੱਕ ਆਏ। ਆਹੋ ਹੈ। ਲੋ ਜੀ ਨਾਜ਼ਰੀਨ, ਇਹ ਸਾਡੇ ਨਾਲ ਹੀ ਆ ਹੁਣ। ਦਿਲ ਕਿਤੇ